साल के 365 ते हफ्ते के 7 दिन। सुनते रहो अपना मानयोग ते मन पाउंदा रेडियो, पंजाबी रेडियो USA। पंजाबी रेडियो USA सुन रहे सारे ही मानयोग ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 10 ਅਪ੍ਰੈਲ ਦਿਨ ਹੈਗਾ ਜੀ ਸ਼ੁੱਕਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਦੁਆਰਾ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਅੱਗੇ ਕੀਤਾ ਗਿਆ ਹੈ। ਜੇਕਰ ਕਿਸੇ ਦੀ ਕਰੋਨਾ ਵਾਇਰਸ ਦੇ ਕਰਕੇ ਇੰਸ਼ੋਰੈਂਸ ਚਲੇ ਗਈ ਹੈ ਜਾਂ ਤਨਖਾਹ ਦੇ ਵਿੱਚ ਘਾਟਾ ਹੋਇਆ ਹੈ, ਤੁਸੀਂ ਆਪਣੇ ਇੰਸ਼ੋਰੈਂਸ ਦਾ ਪਲਾਨ ਚੇਂਜ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਇਹਨਾਂ ਨੂੰ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਕਹਿੰਦੇ ਲਾਕਡਾਊਨ ਦੇ ਵਿੱਚ ਵਿਦਵਾਨ ਪਰਿਵਾਰ ਪਹੁੰਚਿਆ ਮਹਾਬਲੇਸ਼ਵਰ, ਮਹਾਰਾਸ਼ਟਰ ਸਰਕਾਰ ਨੇ ਕਰ ਦਿੱਤੀ ਵੱਡੀ ਕਾਰਵਾਈ। ਬਿਲਕੁਲ, ਇਹ ਜਿਹੜਾ ਵਿਦਾਵਨ ਪਰਿਵਾਰ ਆ, ਇਹ ਉਹੀ ਆ ਜਿਨ੍ਹਾਂ ਦਾ ਅੱਗੇ ਇੱਕ ਬੈਂਕ ਘੁਟਾਲੇ ਦੇ ਵਿੱਚ ਬੜਾ ਰੌਲਾ ਪਿਆ ਸੀਗਾ। ਸਭ ਨੂੰ ਪਤਾ ਹੋਣਾ ਕਿ ਉਹ ਪਿੱਛੇ ਜੇ ਯੈਸ ਬੈਂਕ ਵਾਲਾ ਚੱਕਰ ਚੱਲਿਆ ਸੀਗਾ, ਤਾਂ ਉਸ ਵੇਲੇ ਇਹਨਾਂ ਦਾ ਬਹੁਤ ਜ਼ਿਆਦਾ ਨਾਮ ਉਛਲਿਆ ਸੀਗਾ ਮੀਡੀਆ ਦੇ ਵਿੱਚ। ਤਾਂ ਇਹਨਾਂ ਨੂੰ ਇਜਾਜ਼ਤ ਦਿੱਤੀ ਗਈ, ਜਿਹੜੇ ਚੀਫ ਸਕੱਤਰ ਆ ਉਹਨਾਂ ਵੱਲੋਂ, ਜਿਹੜੇ ਇਸ ਵੇਲੇ ਮਹਾਰਾਸ਼ਟਰ ਦੇ ਆ ਚੀਫ ਸੈਕਟਰੀ, ਉਹਨਾਂ ਵੱਲੋਂ ਇਜਾਜ਼ਤ ਦਿੱਤੀ ਗਈ। ਹੁਣ ਸਾਰੀ ਦੁਨੀਆ ਤੇ ਤੜੀ ਪਈ ਹੈ ਤੇ ਇਹ ਤੜੀ ਦੁਨੀਆ ਦੇ ਵਿੱਚ ਘੁੰਮਦੇ ਫਿਰਦੇ ਸਨ। ਕਿਸੇ ਨੇ ਫਿਰ ਸ਼ਿਕਾਇਤ ਕੀਤੀ, ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਅਗਾਂਹ ਦੀ ਅਗਾਂਹ ਚਲਿਆ ਗਿਆ। ਤਾਂ ਹੁਣ ਜਿਹੜਾ ਕਪਿਲ ਵਿਦਵਾਨ ਆ, ਉਹਦੇ ਸਾਰੇ ਪਰਿਵਾਰ ਸਮੇਤ ਮਾਮਲਾ ਦਰਜ ਕੀਤਾ ਗਿਆ। ਇੱਕ ਤਾਂ ਤੇ ਦੂਜੀ ਚੀਜ਼ ਇਹ ਆ ਕਿ ਜਿਹੜੇ ਹੈਗੇ ਸੀ ਚੀਫ ਸੈਕਟਰੀ ਅਮਿਤਾਭ ਗੁਪਤਾ, ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਕਿ ਤੁਸੀਂ ਹੁਣ ਛੁੱਟੀ ਕਰ ਲਓ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਆ। ਵੈਸੇ ਜੇ ਆਪਾਂ ਦੇਖੀਏ, ਕਈ ਖਬਰਾਂ ਇਸ ਤਰ੍ਹਾਂ ਦੀਆਂ ਆਈਆਂ ਸਨ ਵੀ 21 ਮਾਰਚ ਤੋਂ ਬਾਅਦ ਕਿ ਕੁਛ ਅਫਸਰ ਸੀਗੇ ਜਿਹੜੇ, ਉਹਨਾਂ ਦੇ ਮੁੰਡੇ ਜਦੋਂ ਪਰਤੇ ਜਾਂ ਉਹਨਾਂ ਦੇ ਹੋਰ ਲਾਗਲੇ ਬੰਦੇ ਵਿਦੇਸ਼ਾਂ ਤੋਂ ਪਰਤੇ, ਉਹਨਾਂ ਨੇ ਜਾਣਕਾਰੀਆਂ ਗਾ ਨਹੀਂ ਸੀ ਦਿੱਤੀਆਂ। ਪਰ ਆ ਤੇ ਕਮਾਲ ਦੀ ਗੱਲ ਆ ਕਿ ਇਹਨਾਂ ਨੂੰ ਪਰਮਿਸ਼ਨ ਹੀ ਦੇ ਦਿੱਤੀ ਗਈ ਕਿ ਤੁਸੀਂ ਘੁੰਮ ਫਿਰ ਆਓ, ਕੋਈ ਚੱਕਰ ਨਹੀਂ ਹੈ। ਤੇ ਇਹ ਸਾਰੇ ਲੋਕ ਜਦੋਂ ਤੜੇ ਹੋਏ ਸੀਗੇ ਤੇ ਘੁੰਮੀ ਕਰਦੇ ਪਏ ਸੀ। ਤਾਂ ਖੈਰ ਕਾਫੀ ਵੱਡਾ ਝਟਕਾ ਦਿੱਤਾ ਮਹਾਰਾਸ਼ਟਰ ਸਰਕਾਰ ਨੇ। ਉਸ ਤਰ੍ਹਾਂ ਦੇਖੋ, ਮਹਾਰਾਸ਼ਟਰ ਦੇ ਵਿੱਚ ਜਿਹੜਾ ਇਸ ਵੇਲੇ ਦਾ ਹਾਲ ਹੈ ਨਾ, ਚਲੋ ਇਹਨਾਂ ਨੇ ਕਾਰਵਾਈ ਤਾਂ ਕਰ ਦਿੱਤੀ ਆ। ਮਹਾਰਾਸ਼ਟਰ ਦਾ ਹਾਲ ਪੂਰੇ ਇੰਡੀਆ ਦੇ ਵਿੱਚੋਂ ਐਸਾ ਹੈ ਕਿ ਹੁਣ ਮੰਨਿਆ ਜਾ ਰਿਹਾ ਕਿ ਜੇ ਕੋਈ ਐਪੀ ਸੈਂਟਰ ਅੱਗੇ ਬਣ ਸਕਦਾ ਤਾਂ ਬੰਬੇ ਆ, ਕਿਉਂਕਿ ਉਹਨਾਂ ਦੇ ਆਲਰੇਡੀ ਜੇ ਆਪਾਂ ਵੇਖੀਏ ਤੇ ਮੇਰੇ ਖਿਆਲ ਦੇ ਨਾਲ ਤਕਰੀਬਨ 1400-1500 ਮਾਮਲੇ ਜਿਹੜੇ ਹੋ ਗਏ ਆ, ਉਹਨਾਂ ਦੇ ਵਿੱਚੋਂ ਅੱਧੇ ਜਿਹੜੇ ਆ ਉਹ ਹੈਗੇ ਆ ਇਕੱਲੇ ਬੰਬੇ ਦੇ। ਤੇ ਜਿਹੜੀਆਂ ਮੌਤਾਂ ਇੰਡੀਆ 'ਚ ਹੋਈਆਂ ਨੇ ਹੁਣ ਤੱਕ 50% ਇਕੱਲੇ ਮਹਾਰਾਸ਼ਟਰ ਦੀਆਂ ਹੈ ਜੀ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲਾ ਮਾਮਲਾ। ਔਰ ਜੋ ਉਹਨਾਂ ਦਾ ਧਾਰਾਵੀ ਇਲਾਕਾ, ਸਲਮ ਇਲਾਕਾ ਜਿਹਨੂੰ ਆਪਾਂ ਆਨੇ ਆ, ਧਾਰਾਵੀ ਵਾਰਲੀ, ਤਾਂ ਉਹਦੇ ਵਿੱਚ ਇਹ ਲਾਗ ਜਿਹੜੀ ਆ ਆਲਰੇਡੀ ਲੱਗ ਚੁੱਕੀ ਆ। ਧਾਰਾਵੀ ਬਾਰੇ ਸਭ ਨੂੰ ਪਤਾ ਹੋਏਗਾ ਕਿ ਜਦੋਂ ਪਲੇਗ ਦੀ ਬਿਮਾਰੀ ਫੈਲੀ ਸੀ 1896 ਦੇ ਵਿੱਚ, ਤਾਂ ਅੱਧੀ ਵਸੋਂ ਰਹਿ ਗਈ ਸੀ ਬੰਬੇ ਦੇ ਵਿੱਚ ਉਸ ਟਾਈਮ। ਤਾਂ ਉਦੋਂ ਵੀ ਇੱਥੇ ਬਹੁਤ ਨੁਕਸਾਨ ਹੋਇਆ ਸੀਗਾ। 2 ਸਕੁਅਰ ਕਿਲੋਮੀਟਰ ਹੋਣਾ ਮਸੀ ਏਰੀਆ ਉਹ, ਤਾਂ ਉਹਦੇ ਵਿੱਚ ਦੱਸਦੇ ਆ ਕਿ 6 ਤੋਂ 8 ਲੱਖ ਬੰਦਾ ਰਹਿੰਦਾ ਹੈ। 2 ਸਕੁਅਰ ਕਿਲੋਮੀਟਰ ਦੇਖ ਲਓ ਕਿੰਨਾ ਕੋਈ ਏਰੀਆ ਆਊਗਾ ਇੱਕ ਬੰਦੇ ਨੂੰ। ਤਾਂ ਉੱਥੇ ਲਾਗ ਫੈਲ ਚੁੱਕੀ ਸੀ। ਇਸ ਕਰਕੇ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਹੈ ਨਾ, ਉਹ ਕੋਈ ਕੋਤਾਹੀ ਨਹੀਂ ਕਰਨਾ ਚਾਹੁੰਦੀ। ਉਹ ਇਸ ਵੇਲੇ ਇਸ ਮੁਕਾਮ ਤੇ ਪਹੁੰਚ ਚੁੱਕੇ ਆ ਕਿ ਜੇ ਅਭੀ ਨਹੀਂ ਤਾਂ ਕਭੀ ਨਹੀਂ,
ਮਤਲਬ ਕਿ ਜੇ ਹੁਣ ਵੀ ਨਾ ਕਰ ਸਕੇ ਤਾਂ ਫਿਰ ਕਰਨ ਦਾ ਸ਼ਾਇਦ ਮੌਕਾ ਹੀ ਨਾ ਮਿਲੇ। ਸੋ ਇਸ ਕਰਕੇ ਮਹਾਰਾਸ਼ਟਰ ਸਰਕਾਰ ਜਿਹੜੀ ਆ ਉਹ ਸਖਤ ਕਦਮ ਚੁੱਕਦੀ ਪਈ ਆ, ਔਰ ਚੁੱਕਣੇ ਵੀ ਚਾਹੀਦੇ ਆ, ਕਿਉਂਕਿ ਬੰਬੇ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਬਹੁਤ ਨੁਕਸਾਨ ਹੋ ਸਕਦਾ, ਕਿਉਂਕਿ ਉੱਥੇ ਜੇ ਤੁਸੀਂ ਦੇਖੋਗੇ ਤਾਂ ਜਿਹੜਾ ਸਲਮ ਦਾ ਏਰੀਆ ਉਹ ਸਾਰਾ ਬੰਬੇ ਦਾ ਜਿਹੜਾ ਏਰੀਆ ਉਹਦਾ 10% ਕਵਰ ਕਰਦਾ ਹੈ। ਪਰ ਕਮਾਲ ਦੀ ਗੱਲ ਹੈ ਕਿ ਜੇ ਬੱਸੋਂ ਵੇਖੋਗੇ 30-40% ਬੱਸੋਂ ਜਿਹੜੀ ਆ ਉਸ ਏਰੀਏ 'ਚ ਰਹਿੰਦੀ ਆ। ਤਾਂ ਜਦ ਇਸ ਸਲਮ ਏਰੀਏ 'ਚ ਇਹ ਲਾਗ ਲੱਗੀ ਆ ਤਾਂ ਫਿਰ ਮਹਾਰਾਸ਼ਟਰ ਸਰਕਾਰ ਕਿਵੇਂ ਸੁੱਖ ਦੀ ਨੀਂਦ ਸੌ ਸਕਦੀ ਹੈ। ਸੋ ਇਹ ਕਾਰਵਾਈ ਜਿਹੜੀ ਹੈ ਇਸੇ ਚੀਜ਼ ਦਾ ਹੀ ਹਿੱਸਾ ਹੈ ਕਿ ਕੋਈ ਇਸ ਵੇਲੇ ਢਿੱਲ ਜਿਹੜੀ ਆ ਨਹੀਂ ਵਰਤਣੀ ਚਾਹੁੰਦੇ। ਬਾਕੀ ਕਰੋਨਾ ਨਾਲ ਜੁੜੀਆਂ ਜਿਹੜੀਆਂ ਕੁਛ ਅਪਡੇਟਸ ਨੇ ਇਸ ਵੇਲੇ ਦੀਆਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ, ਫਿਰ ਆਪਾਂ ਅੱਗੇ ਤੁਰੇ ਚੱਲਦੇ ਹਾਂ। ਖੈਰ ਇਸ ਵੇਲੇ ਸੰਸਾਰ ਦਾ ਜੇ ਤੁਸੀਂ ਅੰਕੜਾ ਵੇਖੋਗੇ ਉਹ ਤੇ ਹੁਣ ਵੇਖ ਕੇ ਵੈਸੇ ਉੱਦਾਂ ਹੀ ਜਿਹੜਾ ਦਿਲ ਤਾਣ ਨੂੰ ਆਉਂਦਾ, ਜਿਵੇਂ ਜਿਵੇਂ ਨਿਗਾਹ ਮਾਰੀ ਦੀ ਅੰਕੜਾ ਉਛਲਦਾ। ਤਾਂ US ਦੇ ਵਿੱਚ ਇਸ ਵੇਲੇ ਜਿਹੜੇ ਹੈਗੇ ਆ ਉਹ ਕੇਸ ਮੇਰੇ ਖਿਆਲ ਦੇ ਨਾਲ ਆਲਮੋਸਟ 4.5 ਲੱਖ ਨੂੰ ਕ੍ਰਾਸ ਕਰ ਗਏ ਆ। ਜੇ ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਵੀ 7,000 ਤੋਂ ਟੱਪ ਗਿਆ ਮਾਮਲਾ। ਸਪੇਨ ਦੇ ਵਿੱਚ ਹੈ ਜਿਹੜਾ ਉਹ 1,57,000, ਇਟਲੀ ਦੇ ਵਿੱਚ 1,43,000, ਜਰਮਨੀ ਜਿਹੜਾ ਉਹ ਲਗਭਗ 1.25 ਲੱਖ ਨੂੰ। ਤਾਂ ਪੂਰੇ ਇੰਡੀਆ ਔਰ ਪੂਰੇ ਸੰਸਾਰ ਦੇ ਇਸ ਅੰਕੜੇ ਤੋਂ ਬਾਅਦ ਜੇ ਆਪਾਂ ਵੱਡੀਆਂ ਹੋਰ ਕੁਛ ਖਬਰਾਂ ਲਈਏ ਤਾਂ ਉਹਦੇ ਵਿੱਚ ਹੈ ਕਿ UK 'ਚ ਕਾਫੀ ਮੌਤਾਂ ਹੋਈਆਂ ਇੱਕੋ ਦਿਨ 'ਚ। ਵੈਸੇ ਉਹਨਾਂ ਦੀ ਇਹ ਗਿਣਤੀ ਹੈ ਜਿਹੜੀ ਉਹ ਲਗਾਤਾਰ ਹੀ ਤੁਰੀ ਆ ਰਹੀ ਹੈ, ਤਾਂ 953 ਪਿਛਲੇ 24 ਘੰਟਿਆਂ ਦਾ ਅੰਕੜਾ। ਉਸ ਤਰ੍ਹਾਂ ਉਹਨਾਂ ਵਾਸਤੇ ਅੱਛੀ ਖਬਰ ਇਹ ਹੈ ਕਿ ਬੋਰਿਸ ਜੌਨਸਨ ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਆ ਉਹ ICU 'ਚੋਂ ਬਾਹਰ ਆ ਗਏ ਆ। ਤਾਂ ਦੂਜੀ ਚੀਜ਼ ਇਹ ਆ ਕਿ ਜਰਮਨੀ ਦੀ ਇੱਕ ਗੋਟਿੰਗ ਯੂਨੀਵਰਸਿਟੀ ਹੈ, ਉਹਨਾਂ ਨੇ ਇੱਕ ਕੋਈ ਰਿਸਰਚ ਕੀਤੀ। ਉਹ ਕਹਿੰਦੇ ਆ ਕਿ ਲੱਖਾਂ ਤੋਂ ਨਿਕਲ ਕੇ ਕਰੋੜਾਂ ਵਿੱਚ ਜਾ ਸਕਦੀ ਹੈ ਗਿਣਤੀ, ਮਤਲਬ ਕਿ ਕਰੋਨਾ ਪੋਜ਼ਿਟਿਵ ਦੀ। ਤਾਂ ਇਹ ਬਹੁਤ ਵੱਡੀ ਗੱਲ ਹੈ। ਉਹ ਕਹਿੰਦੇ ਕਿ ਔਸਤਨ 6% ਮਾਮਲਿਆਂ ਦਾ ਹੀ ਪਤਾ ਲੱਗਿਆ ਹੁਣ ਤੱਕ, ਐਵਰੇਜ 6% ਮਾਮਲੇ ਹੀ ਸਾਹਮਣੇ ਆਇਆ, ਬਾਕੀ ਹਾਲੇ ਜਿਹੜੇ ਆ ਸਾਹਮਣੇ ਆਉਣੇ ਬਾਕੀ ਹੈ। ਇੱਕ ਵੱਡੀ ਮੇਰੇ ਖਿਆਲ ਦੇ ਨਾਲ ਸਟੱਡੀ ਹੈ, ਵੱਡੀ ਸਟੱਡੀ ਨਹੀਂ ਕਹਿ ਸਕਦੇ, ਵੱਡਾ ਇੱਕ ਡਰ ਆ। ਤਾਂ ਦੂਜੇ ਪਾਸੇ ਇਟਲੀ ਦੇ ਵਿੱਚ 105 ਡਾਕਟਰ ਤੇ 28 ਨਰਸਾਂ ਦੀ ਮੌਤ ਹੋਈ ਆ। ਸਰਕਾਰ ਨੇ ਉੱਥੇ ਲਾਕਡਾਊਨ ਦੀ ਮਿਆਦ ਜਿਹੜੀ ਵਧਾ ਦਿੱਤੀ, ਜਿਹਦੀ ਆਪਾਂ ਗੱਲ ਕਰ ਰਹੇ ਸੀ ਕਿ ਸ਼ਾਇਦ ਲਾਕਡਾਊਨ ਉੱਥੇ ਖੋਲਿਆ ਜਾਏਗਾ। ਤਾਂ ਉਧਰ ਜੇ ਆਪਾਂ ਵੇਖੀਏ ਫਿਲੀਪੀਨਸ ਦੇ ਵਿੱਚ ਇੱਕ 23 ਦਿਨਾਂ ਦੇ ਬੱਚੇ ਦੀ ਮੌਤ ਹੋਈ ਆ। 23 ਦਿਨ ਦਾ, ਵੈਸੇ ਗੁੜੀਆ ਸੀਗੀ, 23 ਦਿਨ ਦਾ ਬੱਚਾ ਸੀਗਾ ਜਿਹਦੀ ਮੌਤ ਹੋਈ ਆ। ਤੇ ਇੱਧਰ ਜਿਹੜਾ ਲਹਿੰਦਾ ਪੰਜਾਬ ਆ ਉਹਦੇ ਵਿੱਚ ਵੀ ਹਾਲਾਤ ਜਿਹੜੇ ਆ ਉਹ ਜੁਦਾ ਨਹੀਂ ਇੱਧਰਲੇ ਨਾਲੋਂ। ਉੱਥੇ ਵੀ 4475 ਮਰੀਜ਼ ਆ। ਵੈਸੇ ਜੇ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਤਾਂ ਹਾਲ ਦੀ ਘੜੀ ਅੰਕੜਾ ਜਿਹੜਾ ਉਹ ਲਗਭਗ 140-45 ਆ, ਪਰ ਉੱਥੇ ਬਹੁਤ ਜ਼ਿਆਦਾ ਮਰੀਜ਼ਾਂ ਦੀ ਗਿਣਤੀ। ਚੀਨ ਨੇ ਕੁੱਤੇ ਦੇ ਮਾਸ ਤੇ ਪਾਬੰਦੀ ਲਾ ਦਿੱਤੀ ਉੱਥੇ, ਕਿਉਂਕਿ ਮਾਸ ਖਾਧਾ ਜਾਂਦਾ ਸੀਗਾ। 1 ਕਰੋੜ ਕੁੱਤਿਆਂ ਦੀ ਜਾਨ ਜ਼ਰੂਰ ਬਖਸ਼ੀ ਜਾਊਗੀ। ਪਰ ਜੋ ਵੈਟ ਮਾਰਕੀਟ ਵਾਲਾ ਮਸਲਾ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਬਹੁਤ ਲੰਬੇ ਸਮੇਂ ਤੋਂ ਚੱਲਦਾ ਹੈ, ਇਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਕਾਲ ਪਿਆ ਸੀਗਾ ਚੀਨੀਆਂ ਵਿੱਚ 70 ਦੇ ਦਹਾਕੇ ਦੀ ਗੱਲ ਹੈ ਸ਼ਾਇਦ ਅਖੀਰ ਦੀ। ਤਾਂ ਉਸ ਤੋਂ ਬਾਅਦ ਇਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਖਾਣੀਆਂ ਸਰਕਾਰੀ ਤੌਰ ਤੇ ਕਰ ਦਿੱਤੀਆਂ ਸੀਗੀਆਂ। ਉਸ ਤੋਂ ਬਾਅਦ ਵੈਟ ਮਾਰਕੀਟ ਹੋਂਦ 'ਚ ਆ ਗਈ ਸੀਗੀ, ਦਬਾਅ ਬਣ ਰਿਹਾ ਸੀਗਾ, ਪਰ ਇਹਨਾਂ ਨੇ ਦਬਾਅ ਨਹੀਂ ਮੰਨਿਆ। ਵੈਟ ਮਾਰਕੀਟ ਜਿਹੜੀ ਆ ਉਹ ਨਹੀਂ ਬੰਦ ਕੀਤੀ, ਪਰ ਕੁੱਤੇ ਦੇ ਮਾਸ ਤੇ ਜ਼ਰੂਰ ਇਹਨਾਂ ਨੇ ਪਾਬੰਦੀ ਲਾ ਦਿੱਤੀ ਹੈ। ਤਾਂ ਭਾਰਤ ਦੇ ਵਿੱਚ ਅੱਜ 2 ਵੱਡੇ ਬਿਆਨ ਆਏ। ਇੱਕ ਤਾਂ ICMR, ਯਾਨੀ ਹੁਣ ਤਾਂ ਤੁਸੀਂ ਵੀ ਸਮਝ ਗਏ ਹੋਵੋਗੇ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ, ਤਾਂ ਉਹਦੇ ਵੱਲੋਂ ਇੱਕ ਵੱਡਾ ਬਿਆਨ ਆਇਆ ਕਿ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਖਤਰਾ ਬਣ ਗਿਆ ਇੰਡੀਆ ਦੇ ਵਿੱਚ। ਪਰ ਉਸ ਤੋਂ ਬਾਅਦ ਜਿਹੜੀ ਸਿਹਤ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਸੀਗੀ ਉਹਦੇ ਵਿੱਚ ਉਹਨਾਂ ਨੇ ਕੰਟਰਾਡਿਕਟ ਗੱਲ ਕਹੀ। ਉਹ ਕਹਿੰਦੇ ਕਿ ਭਾਰਤ ਦੇ ਵਿੱਚ ਹਾਲੇ ਭਾਈਚਾਰਕ ਫੈਲਾਅ ਮਤਲਬ ਕਿ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਪੜਾਅ ਜਿਹੜਾ ਉਹ ਨਹੀਂ ਸ਼ੁਰੂ ਹੋਇਆ। ਉਹਨਾਂ ਨੇ ਕਿਹਾ ਕਿ ਤਕਰੀਬਨ ਮਤਲਬ ਕਿ ਖਤਰਾ ਜਿਹੜਾ ਮੰਡਰਾ ਰਿਹਾ, ਤੇ ਕਹਿੰਦੇ ਕਿ ਨਹੀਂ ਹਾਲੇ ਐਸੀ ਕੋਈ ਗੱਲ ਨਹੀਂ ਹੈ। ਚਲੋ ਧਰਵਾਸ ਦਿੱਤੀ ਇਹਨਾਂ ਨੇ। ਉਸ ਤਰ੍ਹਾਂ ਜੇ ਆਪਾਂ ਵੇਖੀਏ ਰਿਕਵਰੀ ਜਿਹੜੀ ਕਿ ਇਸ ਵੇਲੇ ਧਰਵਾਸ ਆ ਆਪਣੇ ਆਪ ਦੇ ਵਿੱਚ, ਤਾਂ ਉਹ ਇਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਇੰਡੀਆ ਦੇ ਵਿੱਚ ਤਕਰੀਬਨ 503 ਮਰੀਜ਼ ਜਿਹੜੇ ਆ ਉਹ ਪੂਰਨ ਤੌਰ ਤੇ ਸਿਹਤਯਾਬ ਹੋ ਚੁੱਕੇ ਇਸ ਬਿਮਾਰੀ ਤੋਂ। ਇੱਧਰ ਜੇ ਆਪਾਂ ਵੇਖੀਏ ਇੰਡੀਆ ਦੇ ਵਿੱਚ ਪਿਛਲੇ 12 ਘੰਟਿਆਂ ਦੇ ਦੌਰਾਨ, ਤੇ ਹੁਣ ਤਾਂ ਵੈਸੇ ਜੇ 5-6 ਘੰਟੇ ਹੋਰ ਜੋੜ ਲਓ ਐਕਸਟਰਾ ਨਾਲ, ਤਾਂ ਇਹਨਾਂ ਘੰਟਿਆਂ ਦੇ ਦਰਮਿਆਨ ਤਕਰੀਬਨ 550 ਜਿਹੜੇ ਆ ਨਵੇਂ ਮਾਮਲੇ ਸਾਹਮਣੇ ਆਏ ਆ। ਤਾਂ ਦਿੱਲੀ ਵਿੱਚ ਵੀ ਗਿਣਤੀ ਜਿਹੜੀ ਹੈ 720 ਦੇ ਕਰੀਬ ਪਹੁੰਚ ਚੁੱਕੀ ਹੈ। ਤੇ ਇੱਧਰ ਇੱਕ ਬਹੁਤ ਇਸ ਵੇਲੇ ਖਬਰ ਜਿਹੜੀ ਟ੍ਰੈਂਡ ਕਰਦੀ ਪਈ ਇੰਡੀਆ 'ਚ ਕਿ ਇੱਕ ਮਾਂ ਦਾ ਬੱਚਾ ਜਿਹੜਾ ਉਹ ਫਸ ਗਿਆ ਸੀਗਾ, ਤਾਂ ਉਹਨੇ ਸਕੂਟੀ ਤੇ 1400 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਆਪਣੇ ਬੱਚੇ ਨੂੰ ਘਰ ਲਿਆਉਣ ਵਾਸਤੇ। ਤਾਂ ਪੰਜਾਬ ਦੀ ਜੇ ਗੱਲ ਕਰੀਏ, ਪਠਾਨਕੋਟ 'ਚ ਕਰੋਨਾ ਜਿਹੜੀ ਮ੍ਰਿਤਕ ਔਰਤ ਸੀਗੀ
ਉਹਦੇ 7 ਪਰਿਵਾਰਕ ਮੈਂਬਰਾਂ ਸਮੇਤ 8 ਦੀ ਰਿਪੋਰਟ ਅੱਜ ਪੋਜ਼ਿਟਿਵ ਆਈ ਹੈ। ਤਾਂ ਇਹ ਅੱਛਾ ਖਾਸਾ ਜਿਹੜਾ ਹੈਗਾ ਸੀਗਾ ਕਰਵ, ਉਹ ਫਿਰ ਸ਼ੂਟ ਅਪ ਕਰ ਗਿਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਸ ਤਰ੍ਹਾਂ 7-8 ਫਿਰ ਇੱਕ ਜ਼ਿਲ੍ਹੇ 'ਚੋਂ 7-8 ਆ ਜਾਣ ਤਾਂ ਮਾਮਲੇ ਜਿਹੜੇ ਵੱਧਦੇ ਜਾਂਦੇ, ਕਿਉਂਕਿ ਡੇਰਾਬੱਸੀ ਦਾ ਜਿਹੜਾ ਪਿੰਡ ਹੈ ਜਵਾਹਰਪੁਰ, ਉੱਥੋਂ 10 ਅੱਜ ਹੋਰ ਨਵੇਂ ਮਾਮਲੇ ਆ ਗਏ। ਤਾਂ ਐਵਰੇਜ ਲਾ ਲਓ ਕਿ ਆਪਾਂ 3-4 ਦਿਨਾਂ 'ਚ ਵੇਖਦੇ ਪਏ ਹਾਂ ਕਿ 17-18-20 ਕੇਸ ਜਿਹੜੇ ਲਗਾਤਾਰ ਆ ਰਹੇ ਆ। ਸੁਲਤਾਨਵਿੰਡ ਦੇ ਵਿੱਚ ਸਰਕਾਰੀ ਰਾਸ਼ਨ ਵੰਡਣ ਨੂੰ ਲੈ ਕੇ ਲੜਾਈ ਹੋਈ ਹੈ, ਦੋਵੇਂ ਧਿਰਾਂ ਜ਼ਖਮੀ ਹੋਈਆਂ। ਇਹ 2-3 ਘਟਨਾਵਾਂ ਵਾਪਰੀਆਂ ਜੀ ਪਿਛਲੇ 24 ਘੰਟਿਆਂ ਦੇ ਦਰਮਿਆਨ, ਜਿੱਥੇ ਰਾਸ਼ਨ ਨੂੰ ਲੈ ਕੇ ਲੜਾਈਆਂ ਹੋਈਆਂ। ਇੱਕ ਥਾਂ ਤੇ ਗੋਲੀ ਵੀ ਚੱਲੀ ਹੈ, ਸ਼ਾਇਦ ਮੇਰੇ ਖਿਆਲ ਦੇ ਨਾਲ ਖਡੂਰ ਸਾਹਿਬ ਦੇ ਲਾਗੇ ਦਾ ਪਿੰਡ ਆ। ਇੱਦਾਂ ਹੀ ਜਲੰਧਰ 'ਚੋਂ ਵੀ ਇੱਕ ਹੋਰ ਮਰੀਜ਼ ਜਿਹੜਾ ਪੋਜ਼ਿਟਿਵ ਆਇਆ। ਦੂਸਰਾ ਹੈ ਕਿ ਪੰਜਾਬ ਤੇ ਚੰਡੀਗੜ੍ਹ 'ਚ ਮਾਸਕ ਪਾਉਣਾ ਹੁਣ ਲਾਜ਼ਮੀ ਕਰ ਦਿੱਤਾ, ਮਤਲਬ ਕਿ ਤੁਸੀਂ ਕਿਸੇ ਵੀ ਸੂਰਤ ਦੇ ਵਿੱਚ ਜੇ ਘਰੋਂ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਮਾਸਕ ਪਾਉਣਾ ਜਿਹੜਾ ਉਹ ਲਾਜ਼ਮੀ ਹੋਏਗਾ। ਉਲੰਘਣਾ ਕਰਨ ਵਾਲੇ ਤੇ ਸਖਤ ਕਾਰਵਾਈ ਹੋਏਗੀ। ਸਰਕਾਰ ਅਜਿਹਾ ਕਹਿ ਰਹੀ ਆ। ਉਹ ਕਹਿੰਦੇ ਆ ਕਿ ਜੇ ਕਿਸੇ ਕੋਲ ਨਹੀਂ ਹੈ ਤਾਂ ਤੁਸੀਂ ਆਮ ਕੱਪੜਾ ਜਿਹੜਾ ਸਧਾਰਨ ਕੱਪੜਾ ਉਹ ਵਰਤ ਸਕਦੇ ਹੋ। ਤੇ ਇੱਧਰ ਕੁਝ ਦਿਨ ਪਹਿਲਾਂ ਜਿਹੜੀ ਔਰਤ ਮਰੀ ਸੀਗੀ ਖਰੜ ਦੇ ਵਿੱਚ, ਉਹਦੀ ਰਿਪੋਰਟ ਵੀ ਪੋਜ਼ਿਟਿਵ ਆਈ ਹੈ। ਉੱਥੇ ਵੀ ਕਾਫੀ ਜ਼ਿਆਦਾ ਤਰਥੱਲੀ ਮੱਛੀ ਪਈ ਆ। ਸੰਗਰੂਰ ਦੇ ਵਿੱਚ ਕਰੋਨਾ ਵਾਇਰਸ ਦਾ ਦੂਸਰਾ ਮਾਮਲਾ ਜਿਹੜਾ ਜਾ ਗਿਆ, ਇਹ ਮਾਮਲਾ ਮਲੇਰਕੋਟਲਾ ਦਾ ਸੀਗਾ, ਇਹ ਵੀ ਇੱਕ ਜਮਾਤੀ ਸੀਗਾ। ਤਾਂ ਦੂਸਰੇ ਪਾਸੇ ਜਿਹੜੀ ਕਣਕ ਦੀ ਖਰੀਦ ਆ ਉਹ ਹੁਣ ਇਹਨਾਂ ਨੇ 31 ਮਈ ਤੋਂ ਵਧਾ ਕੇ 15 ਜੂਨ ਤੱਕ ਕਰ ਦਿੱਤੀ ਹੈ, ਮਤਲਬ ਕਿ ਉਹਦੀ ਡੇਟ ਜਿਹੜੀ ਐਕਸਟੈਂਡ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਮੰਡੀਆਂ ਵਾਸਤੇ 10,000 ਪ੍ਰਾਈਵੇਟ ਸਿਕਿਉਰਿਟੀ ਗਾਰਡ ਮੰਗੇ ਤਾਂ ਕਿ ਉਹਨਾਂ ਦੀ ਉੱਥੇ ਨਿਯੁਕਤੀ ਕੀਤੀ ਜਾ ਸਕੇ। ਰਾਸ਼ਨ ਨਾ ਮਿਲਣ ਕਰਕੇ ਨਾਭਾ ਦੇ ਵਿੱਚ ਅੱਜ ਮੁਜ਼ਾਹਰਾ ਹੋਇਆ। ਤੁਸੀਂ ਦੇਖੋ ਕਿ ਕਰਫਿਊ ਦੇ ਵਿੱਚ ਲੋਕ ਮੁਜ਼ਾਹਰਾ ਕਰਨ ਲਈ ਮਜਬੂਰ ਆ, ਕੋਈ ਨਾ ਕੋਈ ਗੱਲ ਜ਼ਰੂਰ ਹੋਏਗੀ। ਇੱਧਰ ਜਿਹੜੀ ਇੱਕ ਕੁੜੀ ਸਿੰਗਰ ਆ, ਕੌਰ ਬੀ ਜੀ ਦਾ ਨਾਮ ਆ, ਵੈਸੇ ਉਹਦਾ ਨਾਮ ਬਲਜਿੰਦਰ ਕੌਰ ਆ। ਕੌਰ ਬੀ ਨੂੰ ਵੀ ਕੁਆਰੰਟੀਨ ਕੀਤਾ ਗਿਆ ਕਿਉਂਕਿ ਮੋਹਾਲੀ ਦੇ ਵਿੱਚ ਆ ਕੇ ਮੋਹਾਲੀ ਦੇ ਵਿੱਚੋਂ ਆ ਕੇ ਆਪਣੇ ਪਿੰਡ ਰਹਿ ਰਹੀ ਸੀ, ਪਰ ਉਹਨੇ ਇਨਫੋਰਮ ਨਹੀਂ ਸੀ ਕੀਤਾ। ਉਹਦੇ ਘਰੇ ਟੀਮ ਪਹੁੰਚੀ ਆ, ਉਹਨੂੰ ਵੀ ਉਹਨਾਂ ਨੇ ਇਕਾਂਤਵਾਸ ਦੇ ਵਿੱਚ ਕਰ ਦਿੱਤਾ ਜੀ। ਜੀ ਜੀ ਬਿਲਕੁਲ। ਤੇ ਇੱਧਰ ਪੰਜਾਬ ਦੇ ਨਾਲ ਹੀ ਜੁੜੀ ਜੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਕੈਪਟਨ ਸਰਕਾਰ ਨੇ ਪੰਜਾਬ ਦੇ ਵਿੱਚ ਕਰਫਿਊ ਵੀ ਜਿਹੜਾ ਉਹ ਵਧਾਇਆ ਆ। ਇਹ ਹੁਣ ਪੱਕੀ ਖਬਰ ਆ, ਕਿਤੇ ਅੱਗੇ ਪਿੱਛੇ ਤਾਂ ਨਹੀਂ ਕਰਨਗੇ? ਨਹੀਂ, ਉਹੀ ਚੀਜ਼ ਸੱਚ ਆ ਜਿਹੜਾ ਉਦੋਂ ਆਪਾਂ ਵਿਚਾਰਦੇ ਪਏ ਸੀਗੇ ਕਿ ਇਹਨਾਂ ਨੇ ਝਲਕਾਰਾ ਜਿਹਾ ਦੇ ਦਿੱਤਾ ਥੋੜਾ ਜਿਹਾ। ਤਾਂ ਇਹ ਜਾਣਗੇ ਕਿਉਂਕਿ ਕਰਫਿਊ ਐਕਸਟੈਂਡ ਕਰਨ ਤੋਂ ਇਲਾਵਾ ਰਾਜ ਕਰਨਵੀਰ ਸਿੰਘ ਜੀ ਇਹਨਾਂ ਦੇ ਕੋਲ ਕੋਈ ਚਾਰਾ ਹੈ ਨਹੀਂਗਾ। ਤੁਸੀਂ ਦੇਖੋ ਨਾ ਹਾਲ ਦੀ ਘੜੀ 3 ਕਰੋੜ ਦੀ ਵਰਸੋਂ ਵਾਲੇ ਸੂਬੇ ਨੇ ਟੈਸਟਿੰਗ ਕਿੰਨੀ ਕੀਤੀ ਆ? 3000। ਅੱਜ ਇਹਨਾਂ ਨੇ ਅੰਕੜਾ ਪਾਰ ਕੀਤਾ 3000 ਦਾ। ਦੇਖ ਲਓ, ਲਾ ਲਓ ਕਿ 20 ਤਰੀਕ ਤੋਂ ਵੀ ਆਪਾਂ ਮੰਨੀਏ ਤਾਂ ਹੁਣ ਅੱਜ 10 ਤਰੀਕ ਦੇ ਕਰੀਬ ਆ ਗਏ ਆਪਾਂ, ਤੇ ਇਹਦੇ ਵਿੱਚ ਕੀ ਆ ਕਿ ਲਾ ਲਓ 21-22 ਦਿਨ ਦਾ ਸਮਾਂ ਬਣ ਜਾਂਦਾ। ਤਾਂ ਹੁਣ ਇਹ ਜਿਹੜਾ ਸਮਾਂ ਸੀਗਾ ਉਹਦੇ ਵਿੱਚ ਇਹ ਟੈਸਟਿੰਗ ਕਿੰਨੀ ਕਰਦੇ ਆ? 3000। 3 ਕਰੋੜ ਆਬਾਦੀ, 3000 ਟੈਸਟ। ਇਹ ਆਪਣੇ ਆਪ ਦੇ ਵਿੱਚ ਇਸ ਗੱਲ ਤੇ ਮੋਹਰ ਹੈ ਕਿ ਇਹਨਾਂ ਦੇ ਕੋਲ ਕੋਈ ਠੋਸ ਡਾਟਾ ਨਹੀਂ ਹੈ ਕਿ ਕਿਹੜਾ ਕੋਈ ਸਾਡਾ ਹੌਟ ਸਪੌਟ ਆ ਜਾਂ ਕਿਹੜਾ ਕੋਈ ਜਿਹੜਾ ਸਾਇਲੈਂਟ ਸਪਰਾਈਡਰ ਜਿਹਨੂੰ ਆਪਾਂ ਕਹਿੰਦੇ ਅੱਜ ਕੱਲ੍ਹ। ਇਹ ਵੀ ਇੱਕ ਬਹੁਤ ਵੱਡਾ ਸ਼ਬਦ ਆ ਕਿਉਂਕਿ ਚਾਈਨਾ ਨੂੰ ਵਕਤ ਪੈ ਗਿਆ। ਇਸ ਤਰ੍ਹਾਂ ਦੇ ਜਿਹੜੇ ਹੈਗੇ ਸੀਗੇ ਮਾਮਲੇ ਉਹ ਹੁਣ ਉੱਥੇ ਵਧਣੇ ਸ਼ੁਰੂ ਹੋ ਗਏ ਆ ਜਿਵੇਂ ਲਾਕਡਾਊਨ ਖੁੱਲਿਆ। ਤਾਂ ਇਹਨਾਂ ਦੇ ਕੋਲ ਕੋਈ ਠੋਸ ਡਾਟਾ ਹੀ ਨਹੀਂ ਸੀਗਾ। ਤਾਂ ਤੁਸੀਂ ਕਿਵੇਂ ਇਹ ਸੁਨਿਸ਼ਚਿਤ ਕਰੋਗੇ ਕਿ ਸਾਡਾ ਆਹ ਏਰੀਆ ਜਿਹੜਾ ਉਹ ਜ਼ਿਆਦਾ ਇਨਫੈਕਟਡ ਆ, ਘੱਟ ਆ, ਇੱਥੇ ਬਿਲਕੁਲ ਕਲੀਨ ਆ? ਸੋ ਇਹਨਾਂ ਕੋਲ ਐਸਾ ਕੋਈ ਡਾਟਾ ਹੈ ਨਹੀਂ ਸੀਗਾ। ਦੂਜੀ ਇਹ ਆ ਕਿ ਇਹਨਾਂ ਦੇ ਕੋਲ ਕੋਈ ਇਸ ਵੇਲੇ ਠੋਸ ਪਾਲਿਸੀ ਨਹੀਂ ਹੈ। ਜਿਹੜੇ ਉਤਲਿਆਂ ਨੇ ਹੇਠਲਿਆਂ ਤੇ ਪਾਤੀ ਹੈ ਗੱਲ, ਤੇ ਹੇਠਲਿਆਂ ਨੇ ਲੋਕਾਂ ਤੇ ਪਾਤੀ ਹੈ ਕਿ ਚੁੱਪ ਕਰਕੇ ਤੜੇ ਰਹੋ, ਹੋਰ ਆਪਣੇ ਕੋਲ ਕੋਈ ਚਾਰਾ ਨਹੀਂ ਹੈ। ਸੋ ਇਹਨਾਂ ਨੇ ਇਹ ਕਰਫਿਊ ਜਿਹੜਾ ਵਧਾ ਦਿੱਤਾ। ਹਾਲਾਂਕਿ ਪਹਿਲਾਂ ਉਸ ਤੋਂ ਇਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ। ਜਿਹੜੇ ਦਿੱਲੀ ਦੇ ਨੈਸ਼ਨਲ ਮੀਡੀਆ ਦੇ ਪੱਤਰਕਾਰ ਆ ਉਹਨਾਂ ਨੂੰ ਇਹ ਸੰਬੋਧਨ ਕਰ ਰਹੇ ਸਨ, ਸਵਾਲ ਜਵਾਬ ਕਰ ਰਹੇ ਸਨ। ਤਾਂ ਉੱਥੇ ਇਹਨਾਂ ਨੇ ਆਖਿਆ ਸੀਗਾ ਕਿ ਮੈਂ ਐਕਸਟੈਂਡ ਕਰਨ ਦੇ ਹੱਕ 'ਚ ਆ, ਲਾਕਡਾਊਨ ਜਿਹੜਾ ਵਧਾਇਆ ਜਾਣਾ ਚਾਹੀਦਾ। ਤਾਂ ਉੱਥੇ ਪਤਾ ਲੱਗਿਆ ਸੀਗਾ। ਉਸ ਤੋਂ ਬਾਅਦ ਫਿਰ ਇਹਨਾਂ ਦੀ ਜਿਹੜੀ ਇੱਕ ਹੋਈ ਆ ਵੀਡੀਓ ਕਾਨਫਰੰਸ ਦੇ ਜ਼ਰੀਏ ਕੈਬਨਿਟ ਦੀ ਮੀਟਿੰਗ, ਉਹਦੇ ਵਿੱਚ ਇਹਨਾਂ ਨੇ ਅੰਤਮ ਫੈਸਲਾ ਲੈ ਲਿਆ ਕਿ ਜਿਹੜਾ ਕਰਫਿਊ ਆ ਉਹ 1 ਤਰੀਕ ਤੱਕ ਵਧਾਇਆ ਜਾਂਦਾ ਹੈ। ਹੁਣ ਚਲੋ ਕਰਫਿਊ ਦੇ ਵਿੱਚ ਇਹਨਾਂ ਨੇ ਵਾਧਾ ਕਰ ਲਿਆ ਔਰ ਇਹ ਪਤਾ ਹੀ ਸੀਗਾ, ਇਸ ਗੱਲ ਦਾ ਅਗਾਊ ਜਾਂ ਅਗੇਤਾ ਅੰਦਾਜ਼ਾ ਸੀਗਾ ਕਿ ਇਹ ਕਰਫਿਊ ਹੈ ਜਿਹੜਾ ਵਧਾਇਆ ਜਾਣਾ ਕਿਉਂਕਿ ਲਗਾਤਾਰ ਕੇਸ ਜਿਹੜੇ ਸਨ ਉਹ ਨਿਕਲ ਰਹੇ ਸੀਗੇ ਪੰਜਾਬ ਦੇ ਵਿੱਚੋਂ। ਪਰ ਸਭ ਤੋਂ ਵੱਡਾ ਸਵਾਲ ਜਿਹੜਾ ਇਸ ਵੇਲੇ ਦਾ ਹੈ ਉਹ ਇਹੋ ਆ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਾਸਤੇ ਕੋਈ ਰੋਡ ਮੈਪ ਰੱਖਦੇ ਆ ਜਾਂ ਹਾਲ ਦੀ ਘੜੀ ਤੁੱਕੇਬਾਜ਼ੀ ਆ? ਕਿਉਂ? ਦੇਖੋ ਇਸ ਵੇਲੇ ਜੇ ਹੁਣ ਆਪਾਂ ਛੋਟੇ ਦੁਕਾਨਦਾਰ ਵੇਖੀ, ਇਹਨਾਂ ਦੀ ਪਾਲਿਸੀ ਮੈਂ ਤੁਹਾਨੂੰ ਇੱਕ ਪਾਲਿਸੀ ਸਮਝਾ ਦੇਣਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਨਾਂ ਦਾ ਵਿਜ਼ਨ ਕਿਸ ਤਰ੍ਹਾਂ ਦਾ। ਹੁਣ ਦੇਖੋ ਅੱਜ ਇਹਨਾਂ ਨੇ ਐਲਾਨ ਕੀਤਾ
ਕਿ ਆਪਾਂ ਭਾਈ ਤੁਹਾਡੇ ਘਰੇ ਜਿਹੜੇ ਬਿਜਲੀ ਦੇ ਰੀਡਿੰਗ ਵਾਲੇ ਹੁੰਦੇ ਆ ਉਹ ਨਹੀਂ ਕੱਢਣੇ। ਕਰਨਾ ਕੀ ਆ ਕਿ ਜਿਹੜਾ ਇਸ ਮਹੀਨੇ ਤੁਹਾਡਾ ਪਿਛਲੇ ਸਾਲ ਬਿੱਲ ਸੀਗਾ ਉਹੀ ਆਪਾਂ ਰਿਪੀਟ ਕਰ ਦੇਣਾ। ਹੁਣ ਇੱਕ ਸਧਾਰਨ ਜਵਾਕ ਵੀ ਇਸ ਗੱਲ ਤੇ ਕਿੰਤੂ ਕਰੂਗਾ ਕਿ ਇੱਕ ਦੁਕਾਨਦਾਰ ਜਿਹੜਾ ਪਿਛਲੇ ਸਮੇਂ ਇਹਨਾਂ ਦਿਨਾਂ ਦੇ ਵਿੱਚ ਉੱਥੇ ਵਟਤ ਕਰਦਾ ਸੀ ਦੁਕਾਨ ਤੇ ਬੈਠਾ, ਉਹਦਾ ਮੀਟਰ ਘੁੰਮਦਾ ਸੀ, ਨਾਲ ਉਹਦਾ ਗੱਲਾ ਵੀ ਘੁੰਮਦਾ ਸੀ। ਅੱਜ ਉਹ ਘਰੇ ਬੈਠਾ, ਪਿਛਲੀ ਵਾਰੀ ਉਹਨੂੰ ਬਿੱਲ ਆਇਆ 10,000, ਅੱਜ ਤੇ ਉਹਦਾ ਸ਼ਟਰ ਹੀ ਨਹੀਂ ਖੁੱਲ ਰਿਹਾ ਛੋਟੇ ਦੁਕਾਨਦਾਰ ਦਾ, ਤੇ 10,000 ਤੁਸੀਂ ਅੱਜ ਫੇਰ ਉਹਨੂੰ ਘਰੇ ਕਰ ਰਹੇ ਹੋ, ਤੇ ਮਾਰਨ ਵਾਲੀ ਗੱਲ ਹੈ। ਹੁਣ ਦੇਖੋ ਇੱਕ ਇਹ ਪਾਲਿਸੀ ਕਿਸ ਤਰ੍ਹਾਂ ਦੀ ਹੈ, ਤੁਸੀਂ ਰਾਹਤ ਦੇ ਰਹੇ ਹੋ ਕਿ ਆਫਤ ਦੇ ਰਹੇ ਹੋ ਲੋਕਾਂ ਨੂੰ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਸੋਚ ਕੀ ਰਹੇ ਆ। ਮੈਂ ਤਾਂ ਕਹਿ ਰਿਹਾ ਕਿ ਇਹਨਾਂ ਦੇ ਕੋਲ ਕੋਈ ਵਿਜ਼ਨ ਹੈ ਜਾਂ ਕੋਈ ਰੋਡ ਮੈਪ ਹੈ, ਜਾਂ ਅੰਦਾਜ਼ੇ ਨਾਲ ਤੁਰੇ ਜਾਂਦੇ ਕਿ ਕੋਈ ਗੱਲ ਨਹੀਂ, ਇੰਨੇ ਕੁ ਦਿਨ ਵਧਾ ਦਿਓ, ਫੇਰ ਵਧਾ ਦਿਆਂਗੇ, ਇੰਨੇ ਕੁ ਦਿਨ ਵਧਾ ਦਿਓ, ਤੇ ਇਹ ਕਿੰਨੇ ਕੁ ਦਿਨ ਚੱਲੂਗਾ? ਕਿਉਂਕਿ ਮਿਡਲ ਕਲਾਸ ਨੇ ਹੁਣ ਹੜਾਟ ਪਾਉਣਾ ਹੈ। ਤੁਸੀਂ ਦੇਖੋ ਮਿਡਲ ਕਲਾਸ ਨੇ ਹੜਾਟ ਪਾਉਣਾ। ਔਰ ਦੂਜੀ ਗੱਲ ਇੱਕ ਹੋਰ ਵੇਖੋ ਕਿੰਨੀ ਜ਼ਿਆਦਤੀ ਆ, ਦੁਕਾਨਦਾਰਾਂ ਦੀ ਗੱਲ ਕੀਤੀ, ਮਲਟੀਨੈਸ਼ਨਲ ਕੰਪਨੀਆਂ ਨੂੰ ਖੁੱਲ ਕੇ ਖੇਡਣ ਦਾ ਮੌਕਾ ਦੇਈ ਜਾਂਦੇ ਆ, ਪੀਜ਼ੇ ਵੀ ਡਿਲੀਵਰ ਕਰੀ ਜਾਂਦੇ ਆ ਉਹ ਤਾਂ, ਤੇ ਜਿਹੜੇ ਛੋਟੇ ਦੁਕਾਨਦਾਰ ਆ ਉਹ ਕਿਰਾਏ ਵੀ ਭਰੀ ਜਾਂਦੇ ਆ ਵਿਚਾਰੇ, ਘਰਾਂ 'ਚ ਵੀ ਤੜੇ ਹੋਇਆ, ਸਮਾਨ ਵੀ ਉਹਨਾਂ ਦਾ ਖਰਾਬ ਹੋਣ ਡਿਆ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵਿਚਿੱਤਰ ਦੀ ਸਥਿਤੀ ਆ, ਬਹੁਤ ਵਿਚਿੱਤਰ ਦੀ ਸਥਿਤੀ ਆ ਕਿ ਇੱਕ ਪਾਸੇ ਤੇ ਹੈ ਠੀਕ ਆ ਕਿ ਕਰਫਿਊ ਇੱਕ ਆਖਰੀ ਚਾਰਾ, ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ, ਲੋਕਾਂ ਨੂੰ ਵੀ ਬਸ ਇਹੋ ਹੀ ਕਿਹਾ ਜਾ ਰਿਹਾ ਕਿ ਬਚੋ, ਬਚਾ ਕੀ ਬਚਾ। ਪਰ ਦੂਸਰੇ ਪਾਸੇ ਇਹ ਆ ਕਿ ਦੂਜਿਆਂ ਨੂੰ ਜੇ ਤੁਸੀਂ ਵੱਡਿਆਂ ਨੂੰ ਮੌਕਾ ਦੇਈ ਜਾਂਦੇ, ਛੋਟੇ ਦੁਕਾਨਦਾਰਾਂ ਨੂੰ ਤੁਸੀਂ ਲਿੱਤ ਦੇਈ ਜਾਂਦੇ ਹੋ, ਔਰ ਜਿਹੜਾ ਵੀ ਤੁਸੀਂ ਕੋਈ ਫੈਸਲਾ ਇਸ ਤਰ੍ਹਾਂ ਦਾ ਕਰਦੇ ਹੋ ਉਹ ਐਸਾ ਫੈਸਲਾ ਕਿ ਲੋਕਾਂ ਦੇ ਗੱਲ ਦੇ ਵਿੱਚ ਮੁੜ ਕੇ ਫਾਹ ਪੈ ਜਾਂਦਾ। ਸੋ ਆਹ ਚੀਜ਼ਾਂ ਤੋਂ ਬਚਣਾ ਚਾਹੀਦਾ। ਬਾਕੀ ਇਹਨਾਂ ਨੇ ਕਈ ਹੋਰ ਵੀ ਐਲਾਨ ਕੀਤੇ ਆ, ਮਤਲਬ ਇੱਕ ਤੇ ਆ ਕਿ ਛੁੱਟੀਆਂ ਜਿਹੜੀਆਂ ਗਰਮੀ ਦੀਆਂ ਉਹ 11 ਅਪ੍ਰੈਲ ਤੋਂ 10 ਮਈ ਤੱਕ ਦਾ ਐਲਾਨ ਕਰ ਦਿੱਤਾ। ਛੁੱਟੀਆਂ ਕਿਹੜਾ ਸਕੂਲ ਲੱਗਦੇ ਪਏ ਸਨ, ਜਵਾਕ ਤੇ ਘਰਾਂ 'ਚ ਕ੍ਰਿਕਟ ਖੇਡਣ ਡਏ ਆ। ਵੈਸੇ ਉਹ ਜਵਾਕ ਖੁਸ਼ ਵੀ ਆ, ਉਹਨਾਂ ਨੂੰ ਨਹੀਂ ਪਤਾ ਜਿਹੜੇ ਛੋਟੇ ਜਵਾਕ ਆ ਉਹ ਤੇ ਕਰੋਨਾ ਦੇ ਗਾਣੇ ਗਾਈ ਜਾਂਦੇ ਵੀ ਵਧੀਆ, ਕਰੋਨਾ ਵਾਲਾ ਕੰਮ ਵਧੀਆ ਹੋਇਆ, ਅਸੀਂ ਘਰਾਂ 'ਚ ਬੈਠੇ ਆ। ਤਾਂ ਦੂਜੀ ਚੀਜ਼ ਜਿਹੜੀ ਇਹਨਾਂ ਨੇ ਕਹੀ ਆ ਉਹ ਇਹ ਆ ਕਿ ਜਿਹੜੀ ਕਣਕ ਦੀ ਖਰੀਦ ਆ, ਮਤਲਬ ਕਿ ਕਣਕ ਦੀ ਖਰੀਦ ਅਸੀਂ ਬਿਨਾਂ ਰੋਕ ਟੋਕ ਤੋਂ ਕਰ ਲਵਾਂਗੇ। ਇਹ ਅੱਜ ਇਹਨਾਂ ਨੇ ਇੱਕ ਭਰੋਸਾ ਦਵਾਇਆ, ਪਰ ਉਹ ਕਦੋਂ ਭਰੋਸਾ ਜਿਹੜਾ ਨਿਖਰ ਕੇ ਸਾਹਮਣੇ ਆਉਂਦਾ ਜਾਂ ਨੇਪਰੇ ਚੜ੍ਹਦਾ ਉਹ ਬਾਅਦ ਦੀ ਗੱਲ ਆ। ਅੱਜ ਇੱਕ ਹੋਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਵਕਤ ਪਾ ਦਿੱਤਾ ਲੋਕਾਂ ਨੂੰ। ਇਹ ਕਹਿੰਦੇ ਜੀ ਕਿ 87% ਬੱਸੋਂ ਜਿਹੜੀ ਪੰਜਾਬ ਦੀ ਇਨਫੈਕਟਡ ਹੋ ਸਕਦੀ ਆ। ਇੱਕ ਤੇ ਇਹ ਆ ਕਿ ਜੁਲਾਈ ਅਗਸਤ ਪੀਕ ਹੋਊਗਾ, ਮਤਲਬ ਕਿ ਇਹ 2 ਮਹੀਨੇ ਪੀਕ ਹੋਣਗੇ, ਤੇ ਅਕਤੂਬਰ ਤੱਕ ਹਾਲਾਤ ਆਮ ਵਰਗੇ ਹੋ ਜਾਣਗੇ। ਸੱਚ ਜਾਣਿਓ ਜਦੋਂ ਲੋਕਾਂ ਨੇ ਆਹ ਗੱਲ ਸੁਣੀ ਤੇ ਕਈਆਂ ਦੇ ਤੇ ਕਲੇਜੇ ਹੀ ਬਹਿ ਗਏ, ਕਈ ਤੇ ਵਿਚਾਰੇ ਜਿਹੜੇ ਆ ਬਲੱਡ ਘਟਾ ਕੇ ਬਹਿ ਗਏ ਕਿ ਬਣੂਗਾ ਕੀ 13% ਤੇ ਫਿਰ ਲੀਡਰ ਹੀ ਬਚਣਗੇ, ਜਾਂ ਲੀਡਰਾਂ ਦੇ ਰਿਸ਼ਤੇਦਾਰ ਬਚਣਗੇ, ਜਾਂ ਹੋਰ VIP ਬਚਣਗੇ, ਬਾਕੀ ਤੇ ਉੱਡ ਗਏ ਸਮਝੋ। ਤਾਂ ਇਹ ਆਪਣੇ ਆਪ ਦੇ ਵਿੱਚ ਵੇਖੋ ਕਿੱਡਾ ਗੈਰ ਜ਼ਿੰਮੇਵਾਰਾਨਾ ਬਿਆਨ ਆ। ਔਰ ਕਮਾਲ ਦੀ ਗੱਲ ਹੈ ਕਿ ਇਹਨਾਂ ਨੇ ਕੋਟ ਕੀਤੀ, ਕੋਈ ਰਿਪੋਰਟ ਸੀਗੀ ਮੇਰੇ ਖਿਆਲ ਦੇ ਨਾਲ PGI ਦੀ ਕਹਿੰਦੇ, ਤਾਂ ਉਹਨੂੰ ਕੋਟ ਕਰਕੇ ਉਹਦੇ ਹਵਾਲੇ ਨਾਲ ਕਿਹਾ, ਜਦ ਕਿ ਹੁਣ ਖਬਰ ਆਉਣ ਡਈ ਆ, ਜਦ ਤੁਸੀਂ ਮੈਨੂੰ ਕਾਲ ਕੀਤੀ ਉਸ ਤੋਂ ਪਹਿਲਾਂ ਇੱਕ ਖਬਰ ਕਿਸੇ ਨੇ ਵੀ ਘੱਲੀ ਆ, ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰਦਾ, ਕਿ PGI ਨੇ ਖੰਡਨ ਕਰ ਦਿੱਤਾ ਕਿ ਅਸੀਂ ਕੋਈ ਇਹੋ ਜਿਹੀ ਰਾਏ ਸ਼ੁਮਾਰੀ ਨਹੀਂ ਕੀਤੀ, ਅਸੀਂ ਕੋਈ ਇਹੋ ਜਿਹੀ ਰਾਏ ਨਹੀਂ ਦਿੱਤੀ, ਸਾਡੇ ਕਿਸੇ ਬੰਦੇ ਨੇ ਇਹ ਗੱਲ ਨਹੀਂ ਕਹੀ ਕਿ 87% ਤੱਕ ਆਬਾਦੀ ਜਿਹੜੀ ਇਨਫੈਕਟਡ ਹੋ ਜਾਊਗੀ। ਚਲੋ ਜੇ ਮੰਨ ਲਓ ਕਿਸੇ ਮਾਰ ਨੇ ਕੋਈ ਇੱਕ ਅੱਧਾ, ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਗਿਆਨ ਦੇ ਗਲ 'ਚ ਰੱਸਾ ਹਰੇਕ ਹੀ ਪਾਈ ਫਿਰਦਾ ਜੀ, ਜੇ ਕਿਸੇ ਨੇ ਮੰਨ ਲਓ ਕੋਈ ਅਗਾਊ ਅੰਦਾਜ਼ਾ ਲੈ ਲਿਆ, ਉਹ ਕਿੰਨੀਆਂ ਸਟੱਡੀਆਂ ਆਪਾਂ ਰੋਜ਼ਾਨਾ ਕੋਟ ਕਰਦੇ ਹਾਂ, ਵੀ ਹੁਣ ਵੀ ਆਪਾਂ ਕੋਟ ਕਰਕੇ ਆਏ ਹਾਂ, ਵੱਖ-ਵੱਖ ਸਟੱਡੀਆਂ ਹੁੰਦੀਆਂ ਨੇ, ਜਾਂ ਜਿੱਦਾਂ ਹੁਣ ਅੱਜ ਮੋਦੀ ਭਗਤ ਮੀਡੀਆ ਜਿਹੜਾ ਉਹ ਇੱਕ ਸਟੱਡੀ ਨੂੰ ਵਾਰ-ਵਾਰ ਕੋਟ ਕਰਕੇ ਜੈ ਜੈਕਾਰ ਕਰ ਰਿਹਾ ਮੋਦੀ ਸਾਹਿਬ ਦੀ। ਉਹ ਕਹਿੰਦੇ ਕਿ ਜੇ ਲਾਕਡਾਊਨ ਨਾ ਕਰਦੇ ਤਾਂ ਹੁਣ ਨੂੰ ਇੱਥੇ ਕੇਸਾਂ ਦੀ ਤਾਦਾਦ 6 ਤੋਂ 8 ਲੱਖ ਹੋਣੀ ਸੀ। ਦੱਸੋ ਇਹਦੇ 'ਚ ਸਟੱਡੀ ਵਾਲੀ ਕਿਹੜੀ ਗੱਲ ਹੈ? ਮੈਂ ਤਾਂ ਕਹਿੰਦਾ ਜ਼ਿਆਦਾ ਹੋਣੀ ਸੀਗੀ, ਅੱਜ ਵੀ ਜ਼ਿਆਦਾ ਹੋਊਗੀ। ਸੋ ਉਸ ਸਟੱਡੀ ਨੂੰ ਕੋਟ ਕਰਕੇ ਉਹਨਾਂ ਨੇ ਅੱਜ ਪ੍ਰਾਈਮ ਟਾਈਮ ਦੇ ਸ਼ੋਅ ਕਰ ਦਿੱਤੇ ਆ। ਸੋ ਸਟੱਡੀ ਜੇ ਮੰਨ ਲਓ ਕਿਸੇ ਨੇ ਆਪਣੇ ਪੱਧਰ ਤੇ ਕੋਈ ਅੰਦਾਜ਼ਾ ਲਾ ਵੀ ਲਿਆ, ਤੁਸੀਂ ਇਸ ਤਰ੍ਹਾਂ ਯਕਦਮ ਲੋਕਾਂ ਦੇ ਆ ਕੇ ਫਾਹ ਸੋਟਾ ਥੋੜੀ ਨਾ ਮਾਰੋਗੇ। ਪਹਿਲਾਂ ਤੇ ਤੁਸੀਂ ਰਗੜੇ ਆ ਲੋਕ, ਬਿਨਾਂ ਕਸੂਰ ਤੋਂ ਲੋਕ ਸਜ਼ਾ ਭੁਗਤਣ ਦੇ ਤੁਹਾਡਾ ਸਾਥ ਦਿੰਦੇ ਆ, ਤੁਸੀਂ ਉਲਟਾ ਲੋਕਾਂ ਨੂੰ ਡਰਾ ਰਹੇ ਹੋ। ਇਹ ਮੈਂ ਕਹੂੰਗਾ ਕਿ ਇੱਕ ਸਟੇਟ ਦਾ ਜਿਹੜਾ ਹੈਡ ਆ ਉਹਦਾ ਵਤੀਰਾ ਸਹੀ ਨਹੀਂ ਹੈ। ਜੇ ਕੋਈ ਇਸ ਤਰ੍ਹਾਂ ਦੀ ਸਟੱਡੀ ਆਉਂਦੀ ਵੀ ਹੈ, ਤੁਹਾਡੇ ਕੰਨਾਂ ਤੱਕ ਪਹੁੰਚਦੀ ਵੀ ਆ, ਤਾਂ ਤੁਸੀਂ ਲੋਕਾਂ ਨੂੰ ਭਰੋਸਾ ਦਿਵਾਓ ਕਿ ਹਾਂ ਭਾਈ ਇਹੋ ਜਿਹੀਆਂ ਚੀਜ਼ਾਂ ਨੂੰ ਆਪਾਂ ਨਕਾਰ ਦਿਆਂਗੇ, ਇਹੋ ਜਿਹੀਆਂ ਚੀਜ਼ਾਂ ਨੂੰ ਆਪਾਂ ਹਰਾ ਦਿਆਂਗੇ, ਆਪਾਂ ਤੁਹਾਡੇ ਨਾਲ ਖਲੋਤੇ ਆ, ਮੈਂ ਤੁਹਾਡੇ ਅੱਗੇ ਆ, ਕੋਈ ਚੱਕਰ ਨਹੀਂ ਹੈ, ਤੁਸੀਂ ਮੇਰੇ ਪਿੱਛੇ ਹੋ, ਮੈਂ ਤੁਹਾਡੇ ਅੱਗੇ ਖਲੋਤਾ। ਲੋਕ ਵੀ ਥੋੜਾ ਜਿਹਾ ਹੌਸਲਾ ਬਣਨ। ਸੱਚ ਜਾਣਿਓ ਸਾਡੇ ਤਾਂ ਆਪ ਬੀਬੀਆਂ ਡਿੱਗ ਪਈਆਂ ਉਦੋਂ ਦੀਆਂ ਕਿ ਆਹ ਕੀ ਬਣ ਗਿਆ।
ਹੁਣ ਦੇਖੋ ਇੱਕ ਵਹਿਮ ਹੁੰਦਾ, ਤੇ ਕਹਿਣ ਦਾ ਮਤਲਬ ਇਹ ਆ ਕਿ ਕਿੰਨੀ ਗਲਤ ਗੱਲ ਕੀਤੀ ਆ। ਹੁਣ ਇਹ ਸਪਸ਼ਟ ਨਹੀਂ ਹੋ ਰਿਹਾ, ਜੇ ਮੰਨ ਲਓ PGI ਕੱਲ ਨੂੰ ਸਪਸ਼ਟ ਕਰ ਦਿੰਦਾ, PGI ਇਹਨਾਂ ਦੇ ਦਬਾਅ ਹੇਠ ਨਹੀਂ ਹੈ, ਜੇ PGI ਮੰਨ ਲਓ ਕੋਈ ਪ੍ਰੈਸ ਨੋਟ ਜਾਰੀ ਕਰ ਦਿੰਦਾ ਤੇ ਦੇਖੋ ਕੀ ਇਹਨਾਂ ਦੀ ਮਿੱਟੀ ਕਿੰਨੀ ਪਲੀਟ ਹੋਊਗੀ। ਸੋ ਇਹ ਸਾਰਾ ਕੁਛ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਵੇਖ ਕੇ ਚੱਲਣ ਦੀ ਜ਼ਰੂਰਤ ਹੈ। ਕਰਫਿਊ ਚ ਤੇ ਚਲੋ ਇਹਨਾਂ ਨੇ ਵਾਅਦਾ ਕਰਨਾ ਇਸੀ ਦਾ ਕੋਈ ਚਾਰਾ ਨਹੀਂ ਹੈ, ਪਰ ਹਾਂ ਜਿਹੜੀਆਂ ਹੋਚੀਆਂ ਗੱਲਾਂ ਕਰਦੇ ਆ ਨਾ ਕਿ 87% ਇਨਫੈਕਟਡ ਹੋ ਜਾਣੇ, ਮੈਂ ਕਹਿੰਦਾ ਕਿ ਜੇ ਇਹੋ ਜਿਹਾ ਕੋਈ ਮਾਰ ਰਿਹਾ ਤੇ ਉਹਨੂੰ ਤੇ ਤੁਸੀਂ ਫੜ ਕੇ ਪੁੱਛੋ ਕਿ ਹੁਣ ਤੇ ਤੈਨੂੰ 4 ਮਹੀਨੇ ਗਾਂਹ ਦਾ ਸਮਾਂ ਦਿਸਣ ਡਿਆ ਕਿ 4 ਮਹੀਨਿਆਂ ਨੂੰ ਕੀ ਹੋਣਾ, ਤੇ ਜਦ 30 ਦਸੰਬਰ ਨੂੰ ਤਾਈਵਾਨ ਨੇ WHO ਨੂੰ ਸਾਰੀ ਰਿਪੋਰਟ ਘੱਲ ਦਿੱਤੀ ਸੀਗੀ ਕਿ ਚਾਈਨਾ ਤੁਹਾਡੇ ਤੋਂ ਲੁਕਾ ਰਿਹਾ, ਇਹਨਾਂ ਦੇ ਬੰਦੇ ਬਹੁਤ ਜ਼ਿਆਦਾ ਇਨਫੈਕਟਡ ਆ, ਤਾਂ ਉਹ ਤੋਂ ਲੈ ਕੇ ਉਹ ਜਿਹੜੇ ਬਾਹਰ ਸੀ ਹੁਣ ਤੱਕ ਸੁੱਤੇ ਰਹੇ, ਤੁਹਾਨੂੰ ਉਦੋਂ ਤੋਂ ਲੈ ਕੇ ਹੁਣ ਤੱਕ 3-4 ਮਹੀਨਿਆਂ ਦਾ ਸਮਾਂ ਨਹੀਂ ਦੱਸ ਸਕੇ ਕਿ ਇਹੋ ਜਿਹਾ ਸਮਾਂ ਤੁਹਾਡੇ ਤੇ ਆ ਸਕਦਾ। ਤੇ ਜੇ ਕਿਸੇ ਨੇ ਦੱਸਿਆ ਸੀਗਾ ਤੇ ਤੁਸੀਂ ਉਹਦੇ ਤੇ ਕੋਈ ਪਹਿਰਾ ਦਿੰਦੇ, ਤੁਸੀਂ ਨਵਾਂ ਸ਼ਹਿਰ ਜ਼ਿਲ੍ਹਾ ਵੇਖ ਕੇ ਉਦੋਂ ਹੀ ਜਾਗ ਪੈਂਦੇ, ਉਹਨੂੰ ਉੱਥੋਂ ਤੱਕ ਹੀ ਮਹਿਦੂਦ ਕਰ ਲੈਂਦੇ। ਉਦੋਂ ਹੀ ਤੁਹਾਨੂੰ ਨਹੀਂ ਸੀ ਪਤਾ ਤੁਹਾਡੇ ਆਪਣੇ ਕਿੰਨੇ ਉੱਥੇ ਬਾਹਰ ਵੱਸਦੇ ਆ, ਕਿੰਨੇ ਤੁਹਾਡੇ ਟੂਰਿਸਟ ਇੱਥੇ ਆਉਂਦੇ ਆ, ਕਿੰਨੇ ਤੁਹਾਡੇ ਆਪਣੇ ਵਿਜ਼ਟਰ ਜਾ ਕੇ ਆਉਂਦੇ ਆ, ਤੁਸੀਂ ਉਦੋਂ ਹੀ ਜਾਗ ਪੈਂਦੇ। ਤੇ ਜਿਹੜਾ ਬਾਹਰ ਅੱਜ ਅੰਦਾਜ਼ਾ ਲਾਉਂਦਾ ਪਿਛਲੇ 4 ਮਹੀਨੇ ਤੋਂ ਅੱਗੇ ਦਾ ਕਿ ਹੁਣ 4 ਮਹੀਨੇ ਕੀ ਹੋਣਾ ਹੈ, ਉਹਨੂੰ ਇਹ ਵੀ ਪੁੱਛਿਆ ਜਾ ਸਕਦਾ ਕਿ ਅੱਜ ਤੋਂ 4 ਮਹੀਨੇ ਪਹਿਲਾਂ ਤੇਰਾ ਅੰਦਾਜ਼ਾ ਕਿਉਂ ਨਹੀਂ ਲੱਗਾ। ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਇਸ ਕਰੋਨਾ ਦੇ ਚੱਲਦਿਆਂ ਵੀ ਲੋਕਾਂ ਦੀ ਦਰਿੰਦਗੀ, ਲੋਕਾਂ ਦੀ ਨਲਾਇਕੀਆਂ ਵੀ ਬਾਹਰ ਆ ਰਹੀਆਂ। ਇੱਕ ਤਾਂ ਬੜੀ ਸ਼ਰਮਨਾਕ ਕਾਰਾ ਸਾਹਮਣੇ ਹੋਇਆ ਕਰੋਨਾ ਵਾਰਡ 'ਚ, ਕਹਿੰਦੇ ਇੱਕ ਦਾਖਲ ਗਰਭਵਤੀ ਔਰਤ ਦੇ ਨਾਲ ਸਿਹਤ ਮੁਲਾਜ਼ਮਾਂ ਦੇ ਕਰ ਦਿੱਤਾ ਬਲਾਤਕਾਰ ਤੇ ਉਸ ਦੀ ਹੋ ਗਈ ਆ ਹੁਣ ਮੌਤ। ਹਾਂ ਦੇਖੋ, ਇਹ ਨਾ ਲੁਧਿਆਣੇ ਤੋਂ ਗਈ ਸੀਗੀ, ਪ੍ਰਵਾਸੀ ਔਰਤ ਸੀਗੀ ਕੋਈ ਵਿਚਾਰੀ, ਤੇ ਉੱਥੇ ਜਦੋਂ ਪਹੁੰਚਿਆ ਤੇ ਬਿਮਾਰ ਹੋ ਗਈ। ਇਹਨੂੰ ਕਹਿੰਦੇ ਕਿ ਬਾਅਦ ਚ ਕਰੋਨਾ ਵਾ, ਇਹਨੂੰ ਆਈਸੋਲੇਟ ਕਰ ਦਿੱਤਾ, ਤੇ ਉੱਥੇ ਦੱਸਦੇ ਕਿ ਇਹਦੇ ਨਾਲ 2 ਦਫਾ ਰੇਪ ਕੀਤਾ ਗਿਆ ਕਿਸੇ ਦਰਿੰਦੇ ਵੱਲੋਂ। ਬਾਅਦ ਦੇ ਵਿੱਚ ਇਹ ਘਰੇ ਆ ਗਈ, 2 ਦਿਨ ਸਹਿਮੀ ਰਹੀ ਆ, ਫਿਰ ਇਹਨੇ ਸਾਰੀ ਗੱਲ ਦੱਸ ਵੀ ਦਿੱਤੀ ਆ ਕਿ ਇਸ ਤਰ੍ਹਾਂ ਕੋਈ ਟਿੱਕੇ ਵਾਲਾ ਸੀਗਾ, ਉਹ ਟੀਕਾ ਲਾਉਣ ਜਦੋਂ ਵੀ ਆਉਂਦਾ ਸੀਗਾ ਤਾਂ ਮੇਰੇ ਨਾਲ ਉਹ ਇਸ ਤਰ੍ਹਾਂ ਦੀ ਦਰਿੰਦਗੀ ਕਰਦਾ ਸੀਗਾ। ਤਾਂ ਉਸ ਤੋਂ ਬਾਅਦ ਉਹਦੀ ਚਲੋ ਡੈਥ ਹੋ ਗਈ। ਹੁਣ ਗਰੀਬ ਪਰਿਵਾਰ ਹੈ ਜਿਹੜਾ, ਉਹ ਬਾਅਦ ਦੇ ਵਿੱਚ ਸਾਹਮਣੇ ਆ ਗਿਆ ਦੀ ਘਟਨਾ ਹੈ, ਗਿਆ ਜੇ ਨਾ ਜਿਹੜਾ ਬਿਹਾਰ ਦੇ ਵਿੱਚ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਸੋਚਣ ਵਾਲੀ ਗੱਲ ਆ ਕਿ ਕੀ ਕਿਸੇ ਨੇ ਮਾੜੀ ਮਨਸ਼ਾ ਦੇ ਨਾਲ ਹੀ ਬੀਬੀ ਨੂੰ ਆਈਸੋਲੇਟ ਕੀਤਾ ਸੀਗਾ। ਠੀਕ ਹੈ ਨਾ, ਕਿ ਆਈਸੋਲੇਟ ਸ਼ਾਇਦ ਕਰ ਹੀ ਇਸ ਕਰਕੇ ਦਿੱਤਾ ਕਿਉਂਕਿ ਉਹਨੂੰ ਕਰੋਨਾ ਦੀ ਤੇ ਪੁਸ਼ਟੀ ਨਹੀਂ ਹੋਈ। ਤਾਂ ਜਦ ਤੱਕ ਕਰੋਨਾ ਦੀ ਪੁਸ਼ਟੀ ਨਹੀਂ ਹੁੰਦੀ ਤੇ ਤੁਸੀਂ ਮੇਰੀ ਗੱਲ ਸੁਣੋ, ਕਿਸੇ ਨੂੰ ਆਈਸੋਲੇਟ ਐਵੇਂ ਕਾਹਤੋਂ ਕਰੀ ਜਾਂਦੇ ਹੋ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ। ਤਾਂ ਇਸ ਤਰ੍ਹਾਂ ਦੀ ਜਿਹੜੇ ਲੋਕ ਦਰਿੰਦਗੀ ਕਰਦੇ ਹੋ, ਤੇ ਚਲੋ ਹੈ ਹੀ ਦਰਿੰਦੇ ਆ, ਉਹਨਾਂ ਦੇ ਨਾਲ ਤੇ ਕਿਸੇ ਤਰ੍ਹਾਂ ਦੀ ਰਹਿਤ ਜਿਹੜੀ ਆ ਹੋ ਹੀ ਨਹੀਂ ਸਕਦੀ। ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਆ ਕਿ ਜਿਹੜੇ ਇਸ ਤਰ੍ਹਾਂ ਦੇ ਮਰੀਜ਼ ਆਈਸੋਲੇਟ ਕੀਤੇ ਜਾਂਦੇ ਆ, ਕਿ ਉਹਨਾਂ ਦੇ ਕੋਲ ਜਿਹੜਾ ਉੱਚ ਪੱਧਰੀ ਉੱਥੇ ਸਟਾਫ ਹੁੰਦਾ ਉਹ ਜਾਂਦਾ ਨਹੀਂ ਹੈ, ਉਹ ਜਾ ਕੇ ਪੁੱਛਦਾ ਨਹੀਂ ਹੈ ਕਿ ਉੱਥੇ ਹੋਰ ਕੋਈ ਸਟਾਫ ਉਹਨਾਂ ਦੀ ਜਾ ਕੇ ਸੁੱਧ ਬੁੱਧ ਨਹੀਂ ਲੈਂਦਾ। ਕਿਸੇ ਦੇ ਨਾਲ ਜੇ ਕੋਈ ਮੰਨ ਲਓ ਮਿਸ ਹੈਪਨਿੰਗ ਹੁੰਦੀ ਆ, ਜਾਂ ਮੰਨ ਲਓ ਕੋਈ ਬੰਦਾ ਇਸ ਤਰ੍ਹਾਂ ਦੀ ਬਦਤਮੀਜ਼ੀ ਕਰਦਾ, ਜਾਂ ਉਹਨਾਂ ਨੂੰ ਡੀਮੋਰਲਾਈਜ਼ ਕਿਸੇ ਤਰੀਕੇ ਨਾਲ ਹੋਣਾ ਪੈਂਦਾ, ਜਾਂ ਹੋ ਜਾਂਦੇ ਉਹ ਸਿਸਟਮ ਦੇ ਤੋਂ, ਤਾਂ ਕੀ ਕੋਈ ਵੀ ਐਸੀ ਵਿਵਸਥਾ ਨਹੀਂ ਹੈਗੀ ਕਿ ਜਾ ਕੇ ਉਹਨਾਂ ਦੀ ਕੋਈ ਸੁੱਧ ਲਵੇ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ ਕਿ ਸਾਡੇ ਜਿਹੜੇ ਇਸ ਤਰ੍ਹਾਂ ਦੇ ਪੇਸ਼ੈਂਟ ਆ, ਜਿਹੜੇ ਕਿ ਬਹੁਤ ਵੱਡੇ ਮਾਨਸਿਕ ਦਬਾਅ ਹੇਠ ਹੁੰਦੇ ਆ, ਤਾਂ ਉਹਨਾਂ ਦੇ ਨਾਲ ਜੇ ਇਸ ਤਰ੍ਹਾਂ ਹਸਪਤਾਲਾਂ ਦੇ ਵਿੱਚ ਹੋਣ ਲੱਗ ਪਊਗਾ ਤਾਂ ਮੇਰੇ ਖਿਆਲ ਦੇ ਨਾਲ ਇਹਦਾ ਪ੍ਰਭਾਵ ਬਹੁਤ ਗਲਤ ਪਵੇਗਾ, ਬਹੁਤ ਗਲਤ ਪਵੇਗਾ। ਔਰ ਇੱਕ ਪ੍ਰਭਾਵ ਇਹ ਵੀ ਪੈ ਸਕਦਾ ਕਿ ਲੋਕ ਜਿਹੜੇ ਆ ਉਹ ਹਸਪਤਾਲ ਜਾਣ ਤੋਂ ਕਤਰਾਉਣ, ਤੇ ਜੇ ਹਸਪਤਾਲ ਜਾਣ ਤੋਂ ਕਤਰਾਉਣਗੇ ਤਾਂ ਇਹਦਾ ਮਤਲਬ ਆ ਕਿ ਫਿਰ ਉਹ ਜਿਹੜੇ ਬੰਦੇ ਆਪਣੀ ਬਿਮਾਰੀ ਢੱਕਣਗੇ ਤਾਂ ਉਹ ਅੱਗੇ ਬਿਮਾਰੀ ਨੂੰ ਲਾਗ ਦੇ ਰੂਪ ਚ ਅੱਗੇ ਫੈਲਾ ਸਕਦੇ ਆ। ਤਾਂ ਇਹ ਚੀਜ਼ਾਂ ਜਿਹੜੀਆਂ ਉਹ ਹਰੇਕ ਸਟੇਟ ਨੂੰ ਆਪਣੇ ਪੱਧਰ ਤੇ ਠੀਕ ਕਰਨੀਆਂ ਪੈਣਗੀਆਂ। ਤਾਂ ਇਹ ਹੁਣ ਬੰਦਾ ਜਿਹੜਾ ਲੱਭਣਾ ਚਾਹੀਦਾ, ਲੱਭ ਕੇ ਉਹਨੂੰ ਉਸੇ ਥਾਂ ਤੇ ਪਹੁੰਚਾਉਣਾ ਚਾਹੀਦਾ ਜਿੱਥੇ ਆ ਪਿੱਛੇ ਜੇ 4 ਘੱਲੇ ਆ। ਬਿਲਕੁਲ ਬਿਲਕੁਲ ਸਹੀ ਗੱਲ ਆ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹਰਪਾਲ ਸਿੰਘ ਵੇਰਕਾ ਨੂੰ ਕੀਤਾ ਸਸਪੈਂਡ। ਦੇਖੋ, ਹਰਪਾਲ ਸਿੰਘ ਵੇਰਕਾ ਉਹੀ ਆ ਸ਼ਖਸ ਜਿਹਨੇ ਨਿਰਮਲ ਸਿੰਘ ਖਾਲਸਾ ਦੇ ਸੰਸਕਾਰ 'ਚ ਅੜਿੱਕਾ ਡਾਉਣ ਵਾਲਿਆਂ ਦੀ ਅਗਵਾਈ ਕੀਤੀ ਸੀਗੀ। ਹਾਲਾਂਕਿ ਸਾਰਾ ਪਿੰਡ ਬਦਨਾਮ ਕਰ ਦਿੱਤਾ, ਸਾਰੇ ਪਿੰਡ ਨੂੰ ਲੋਕਾਂ ਨੇ ਗਾਲਾਂ ਕੱਢੀਆਂ, ਪਰ ਸਾਰਾ ਪਿੰਡ ਮੈਂ ਸਮਝਦਾ ਕਿ ਉਸ ਵੇਲੇ ਤੜਿਆ ਹੋਇਆ ਸੀਗਾ। ਚੰਦ ਬੰਦੇ ਸਨ, ਉਹਨਾਂ ਚੰਦ ਬੰਦਿਆਂ ਨੇ ਜੋ ਕੰਮ ਕੀਤਾ ਉਹ ਸਭ ਨੂੰ ਪਤਾ ਹੀ ਆ। ਤਾਂ ਉਹ ਹਰਪਾਲ ਸਿੰਘ ਜਿਹੜਾ ਸੀਗਾ ਉਹ ਟੀਚਰ ਸੀਗਾ। ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਉਹਦੀ ਬੈਕਗਰਾਊਂਡ ਚੈੱਕ ਕਰਨੀ ਚਾਹੀਦੀ ਆ, ਉਹ ਕੀ ਕਰਦਾ, ਕਿਉਂਕਿ ਜਿਹੜਾ ਬੰਦਾ ਇੰਨੀ ਮੋਹਤਬਰੀ ਕਰਦਾ ਉਹ ਨੌਕਰੀ ਕਿਸ ਤਰ੍ਹਾਂ ਦੀ ਕਰਦਾ ਹੋਊਗਾ, ਉਹਦਾ ਟਰੈਕ ਰਿਕਾਰਡ ਚੈੱਕ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਦੀ ਨੌਕਰੀ ਕਰਦਾ। ਇਹੋ ਜਿਹਾ ਬੰਦਾ ਤੇ ਉੱਥੇ ਸਟਾਫ ਮੈਂਬਰਾਂ ਨੂੰ ਕੀ ਡਾਹ ਦਿੰਦਾ ਹੋਊਗਾ। ਇਹ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਆ। ਔਰ ਮੀਡੀਆ ਸਾਡਾ ਜਿਹੜਾ ਉਹਨੂੰ ਹੀ ਕਾਉਂਸਲਰ ਲਿਖੀ ਜਾਂਦਾ ਹੈਗਾ, ਜਦ ਕਿ ਇੱਕ ਸਧਾਰਨ ਬੰਦੇ ਨੂੰ ਵੀ ਪਤਾ ਆ
ਕਿ ਕੋਈ ਬੰਦਾ ਜਿਹੜਾ ਇਸ ਤਰ੍ਹਾਂ ਟੀਚਰ ਆ ਉਹ ਕਾਉਂਸਲਰ ਕਿਵੇਂ ਹੋ ਸਕਦਾ। ਦਰਅਸਲ ਕਾਉਂਸਲਰ ਉਹਦੀ ਘਰ ਦੀ ਆ, ਪਰ ਇਹ ਬੰਦਾ ਕਾਂਗਰਸੀ ਆ, ਕਿਸੇ ਤੋਂ ਛੁਪਿਆ ਨਹੀਂ, ਕਿਸੇ ਤੋਂ ਗੁੱਝਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿੰਦੇ ਆ ਕਿ ਖਾਸਮ ਖਾਸ ਬੰਦਾ ਹੀ ਆ, ਮਤਲਬ ਕਿ ਇਸ ਟੋਲੇ ਦਾ ਖਾਸ ਬੰਦਾ। ਉਹ ਜਿਹੜੀ ਜਾਟ ਮਹਾਂਸਭਾ ਬਣੀ ਸੀ ਸ਼ਾਇਦ ਉਹਦੇ ਵਿੱਚ ਵੀ ਇਹਦਾ ਕੋਈ ਲਿੰਕ ਸੀਗਾ। ਤਾਂ ਉਸ ਤੋਂ ਬਾਅਦ ਹੁਣ ਇਹਨਾਂ ਨੇ ਕਾਰਵਾਈ ਕੀਤੀ ਆ, ਉਹਨੂੰ ਸਸਪੈਂਡ ਕਰ ਦਿੱਤਾ। ਉਹ ਲੈਟਰ ਆ ਜਿਹੜਾ ਵਾਇਰਲ ਵੀ ਹੋ ਗਿਆ, ਤਾਂ ਠੀਕ ਕੀਤਾ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਨਿਰਮਲ ਸਿੰਘ ਖਾਲਸਾ ਦੇ ਮਾਮਲੇ 'ਚ ਆ ਕੱਲ ਬਿਆਨ ਜਿਹੜਾ ਆਇਆ ਸੀਗਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਕਿ ਮੁੱਢਲੇ ਤੌਰ ਤੇ ਕੁਤਾਹੀ ਹੋਈ ਆ। ਚਲੋ ਇਹਨੂੰ ਸਸਪੈਂਡ ਕਰ ਦਿੱਤਾ। ਪਹਿਲੀ ਗੱਲ ਤੇ ਮੇਰੇ ਖਿਆਲ ਦੇ ਨਾਲ ਜਿਹੜੇ ਹੁਣ ਸੰਸਕਾਰਾਂ ਨੂੰ ਰੋਕਦੇ ਆ ਜਾਂ ਕੋਈ ਇਸ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਕਰਦੇ ਆ ਕਿ ਅਸੀਂ ਆਪਣੇ ਸਿਵਿਆਂ 'ਚ ਨਹੀਂ ਸਾੜਨ ਦੇਣਾ ਫਲਾਂ ਧਮਕਾ, ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ, ਸਭ ਤੋਂ ਵੱਡਾ ਸਵਾਲ ਹੈ। ਦੂਜੀ ਚੀਜ਼ ਇਹ ਆ ਕਿ ਜੇ ਮੰਨ ਲਓ ਸਸਪੈਂਡ ਕੀਤਾ ਤਾਂ ਇਹਦਾ ਮਤਲਬ ਕਿ ਇਹਨੇ ਗਲਤ ਕੀਤਾ। ਤਾਂ ਜੇ ਆਪਾਂ ਵੇਖੀਏ ਆਮ ਤੌਰ ਤੇ ਡਿਊਟੀ ਦੇ ਵਿੱਚ ਕੋਈ ਵਿਘਨ ਪਾਉਂਦਾ ਤਾਂ ਉਹਦੇ ਤੇ ਵੀ ਕਾਰਵਾਈ ਕਰਦੇ ਆ, ਤਾਂ ਉਹ ਕਾਰਵਾਈ ਵੀ ਹੋਣੀ ਚਾਹੀਦੀ। ਔਰ ਤੀਜੀ ਗੱਲ ਇਹ ਆ ਕਿ ਜੇ ਇਸ ਮਾਮਲੇ ਨੂੰ ਆਪਾਂ ਥੋੜਾ ਜਿਹਾ ਹੋਰ ਅੱਗੇ ਲੈ ਕੇ ਚੱਲਦੇ ਹਾਂ ਤਾਂ ਜਿਵੇਂ ਸਿਹਤ ਮੰਤਰੀ ਕਹਿੰਦੇ ਕਿ ਠੀਕ ਹੈ ਚਲੋ ਤੁਸੀਂ ਇਹਦੇ ਤੇ ਕਾਰਵਾਈ ਕਰਤੀ, ਜਿੰਨੀ ਕੁ ਕਰਨੀ ਹੈ ਠੀਕ ਹੈ ਕਰਤੀ, ਪਰ ਜੇ ਤੁਸੀਂ ਅਸਲ ਕਾਰਵਾਈ ਕਰਨੀ ਆ ਤਾਂ ਜਿਹੜੇ ਸਿਹਤ ਮੰਤਰੀ ਖੁਦ ਮੰਨਦੇ ਆ ਕਿ ਨਿਰਮਲ ਸਿੰਘ ਖਾਲਸਾ ਦੇ ਇਲਾਜ ਦੇ ਵਿੱਚ ਮੁੱਢਲੇ ਤੌਰ ਤੇ ਕਿਤੇ ਨਾ ਕਿਤੇ ਕੁਤਾਹੀ ਹੋਈ ਆ, ਤਾਂ ਫਿਰ ਘੱਟੋ ਘੱਟ ਲੋਕਾਂ ਨੂੰ ਇਹ ਤੇ ਦੱਸਣਾ ਕੁਤਾਹੀ ਕਰਨ ਵਾਲਾ ਹੈ ਕੌਣ ਆ ਜੀ। ਇਹ ਬਹੁਤ ਵੱਡਾ ਸਵਾਲ ਹੈ ਨਾ ਕਿ ਜੇ ਤੁਸੀਂ ਇਹ ਮੰਨਦੇ ਹੋ ਕਿ ਕੁਤਾਹੀ ਹੋਈ ਆ। ਹੁਣ ਪਹਿਲੀ ਗੱਲ ਤਾਂ ਇਹ ਆ ਕਿ ਇਸ ਤਰ੍ਹਾਂ ਦੀ ਭੀੜ ਦੇ ਵਿੱਚ ਜਦੋਂ ਭੀੜ ਪਈ ਵੀ ਆ, ਤੁਸੀਂ ਕਿਹੜੀ ਇਨਵੈਸਟੀਗੇਸ਼ਨ ਕਰ ਲਈ ਜਿਹਦੇ 'ਚ ਤੁਹਾਨੂੰ ਫੱਟ ਪਤਾ ਲੱਗ ਗਿਆ ਪਹਿਲਾਂ ਤੇ ਕਿ ਨਹੀਂ ਜੀ ਅਸੀਂ ਕੋਈ ਕਮੀ ਨਹੀਂ ਛੱਡੀ, ਕਿਉਂਕਿ ਇਹਨਾਂ ਦੇ ਬੰਦੇ ਕਹਿੰਦੇ ਸੀਗੇ ਕਿ ਅਸੀਂ ਕੋਈ ਕਮੀ ਨਹੀਂ ਛੱਡੀ, ਅਸੀਂ ਤਾਂ VIP ਟ੍ਰੀਟਮੈਂਟ ਦਿੱਤਾ। ਫਿਰ ਕਿਹੜੀ ਇਨਕੁਆਇਰੀ ਕਰਨੀ ਤੁਸੀਂ ਜਿਹਦੇ 'ਚ ਤੁਸੀਂ ਆ ਕੇ ਕਹਿਤਾ ਕਿ ਹਾਂਜੀ ਉਹਨਾਂ ਦੀ ਇਲਾਜ ਦੇ ਵਿੱਚ ਕਿਤੇ ਨਾ ਕਿਤੇ ਕੁਤਾਹੀ ਹੋਈ ਹੈ। ਇਹ ਕਿਹੜੀ ਇਨਕੁਆਇਰੀ ਕੀਤੀ ਹੈ? ਤਾਂ ਜੇ ਕਿਸੇ ਪੱਖ ਤੋਂ ਕੁਤਾਹੀ ਹੋਈ ਆ ਤੇ ਦੱਸੋ ਉਹ ਕੁਤਾਹੀ ਕੀਤੀ ਕਿੰਨੀ ਆ, ਬੰਦਾ ਤੇ ਸਾਹਮਣੇ ਆਉਣਾ ਚਾਹੀਦਾ ਨਾ, ਉਹਨੂੰ ਸਜ਼ਾ ਦਾ ਹਿੱਸੇਦਾਰ ਬਣਾਉਣਾ ਚਾਹੀਦਾ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਹੈ। ਉਸ ਤਰ੍ਹਾਂ ਹਰਪਾਲ ਸਿੰਘ ਤੇ ਕਾਰਵਾਈ ਜਿਹੜੀ ਹੋਈ ਆ ਠੀਕ ਆ, ਪਰ ਜਿਹੜੇ ਦੂਸਰੇ ਮਾਮਲੇ ਵੀ ਸਾਡੇ ਸਾਹਮਣੇ ਆਏ, ਚਾਹੇ ਉਹ ਜਲੰਧਰ ਦਾ ਹੋਵੇ, ਸੁਮਾਨਪੁਰ ਦਾ ਹੋਵੇ, ਚਾਹੇ ਕੋਈ ਹੋਰ ਹੋਵੇ, ਉਹਨਾਂ ਮਾਮਲਿਆਂ ਤੇ ਵੀ ਕਾਰਵਾਈ ਜੇ ਕੀਤੀ ਹੁੰਦੀ ਤਾਂ ਸ਼ਾਇਦ ਇਹ ਸਿਲਸਿਲਾ ਇੱਥੇ ਤੱਕ ਆਉਂਦਾ ਹੀ ਨਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਅਤੇ ਉਸ ਤੋਂ ਬਾਅਦ 'ਚ ਆਪਾਂ ਬ੍ਰੇਕ ਵੀ ਲਵਾਂਗੇ, ਅਤੇ ਸਰੋਤਿਓ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੇ ਆ ਤੁਸੀਂ ਵੀ ਸਵਾਲ ਪੁੱਛ ਸਕੋਗੇ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਕਹਿੰਦੇ ਵੀ ਕਰੋਨਾ ਦਾ ਅਸਰ ਇਹ ਆ ਵੀ ਜਲ ਪ੍ਰਵਾਹ ਨੂੰ ਤਰਸੀਆਂ ਨੇ ਅਸਥੀਆਂ ਸ਼ਮਸ਼ਾਨ ਘਾਟ ਦੇ ਲਾਕਰ ਵੀ ਫੁੱਲ ਹੋਏ। ਦੇਖੋ ਬਠਿੰਡੇ ਦੇ ਵਿੱਚ ਨਾ 3-4 ਹੀ ਆ ਇਸ ਤਰ੍ਹਾਂ ਦੇ ਸ਼ਮਸ਼ਾਨ ਘਾਟ ਜਿੱਥੇ ਸੰਸਕਾਰ ਜ਼ਿਆਦਾ ਕੀਤੇ ਜਾਂਦੇ ਆ, ਤੇ ਉਹਨਾਂ ਦੇ ਵਿੱਚ ਜਿਹੜੇ ਉਹ ਲੋਕਰ ਬਣੇ ਆ ਜਿਨ੍ਹਾਂ ਦੇ ਵਿੱਚ ਉਹ ਅਸਥੀਆਂ ਰੱਖ ਦਿੱਤੀਆਂ ਜਾਂਦੀਆਂ, ਉਹ ਇੰਨੀਆਂ ਜ਼ਿਆਦਾ ਜੁੜ ਗਈਆਂ ਕਿ ਉਹ ਲੋਕਰ ਫੁੱਲ ਹੋ ਗਿਆ ਤੇ ਲੋਕ ਜਿਹੜੇ ਆ ਉੱਤੇ ਰੱਖਣ ਲੱਗ ਪਏ ਆ, ਕਿਉਂਕਿ ਬਾਹਰ ਨਿਕਲਿਆ ਨਹੀਂ ਜਾਂਦਾ, ਫੁੱਲ ਤਾਰਨ ਜਾਇਆ ਨਹੀਂ ਜਾਂਦਾ, ਕਿਸੇ ਨੇ ਕਿਤੇ ਜਾਣਾ ਹੁੰਦਾ, ਕਿਸੇ ਨੇ ਕਿਤੇ ਜਾਣਾ ਹੁੰਦਾ। ਤੁਹਾਨੂੰ ਪਤਾ ਹੀ ਹੈ ਨਾ ਆਸਥਾ ਦਾ ਮਾਮਲਾ, ਕੋਈ ਕਿਰਤਪੁਰ ਜਾਂਦਾ, ਕੋਈ ਕਿਤੇ ਜਾਂਦਾ, ਕੋਈ ਕਿਤੇ ਜਾਂਦਾ। ਹੁਣ ਤਾਂ ਵੈਸੇ ਕਈ ਬੰਦੇ ਜਿਹੜੇ ਫਰੀਦਕੋਟ ਦੇ ਲਾਗੇ ਨਹਿਰਾਂ ਲੰਘਦੀਆਂ ਜਾਂ ਬਠਿੰਡੇ ਦੇ ਲਾਗੇ ਕੋਈ ਨਹਿਰਾਂ ਲੰਘਦੀਆਂ ਇੱਧਰ ਵੀ ਪਾਈ ਜਾਂਦੇ ਆ, ਆਪੋ ਆਪਣੀ ਚਲੋ ਮਨਾਓ ਤੇ ਹਰੇਕ ਬੰਦੇ ਦੀ। ਤਾਂ ਇਸ ਤਰ੍ਹਾਂ ਕਰਕੇ ਉੱਥੇ ਬਹੁਤ ਵੱਡੇ ਵੱਡੇ ਕਹਿੰਦੇ ਆ ਕਿ ਅੰਬਾਰ ਲੱਗੇ ਪਏ ਅਸਥੀਆਂ ਦੇ, ਕਿਉਂਕਿ ਜਿਹੜੇ ਹੁਣ ਮਰਨ ਵਾਲੇ ਉਹ ਤੇ ਵਿਚਾਰੇ ਵੇਟ ਨਹੀਂ ਨਾ ਕਰ ਸਕਦੇ ਕਰਫਿਊ ਦਾ, ਉਹ ਤੇ ਮਰ ਜਾਂਦੇ ਆ। ਤਾਂ ਜਿਹੜੇ ਸੰਸਕਾਰ ਹੁੰਦੇ ਆ ਉਹਨਾਂ ਦੀਆਂ ਅਸਥੀਆਂ ਉੱਥੇ ਹੀ ਰਹਿ ਜਾਂਦੀਆਂ। ਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮੇਰੇ ਖਿਆਲ ਦੇ ਨਾਲ ਸਮੱਸਿਆ ਹੈ ਕਿ ਜਿਹੜੇ ਮੁਰਦੇ ਆ ਉਹਨਾਂ ਦੀਆਂ ਅਸਥੀਆਂ ਨੂੰ ਵੀ ਉੱਥੇ ਸੰਭਾਲਣਾ ਜਿਹੜਾ ਉਹ ਪ੍ਰਬੰਧਕਾਂ ਵਾਸਤੇ ਇੱਕ ਸਮੱਸਿਆ ਬਣੀ ਪਈ ਆ। ਔਰ ਦੂਜੀ ਚੀਜ਼ ਜਿਹੜੀ ਆ ਪੰਜਾਬ ਦੇ ਵਿੱਚੋਂ ਮੈਂ ਕਹੂੰਗਾ ਕਿ ਨਿਕਲਦੀ ਸਾਹਮਣੇ, ਪਰ ਬਹੁਤ ਘੱਟ ਮੀਡੀਆ ਜਿਹੜਾ ਉਹਦੇ ਤੇ ਤਵੱਜੋ ਦੇਣ ਡਿਆ ਵਾ, ਉਹ ਇਹ ਆ ਕਿ ਜਿਹੜੇ ਦੂਸਰੇ ਬਿਮਾਰ ਆ ਉਹਨਾਂ ਦਾ ਬਿਲਕੁਲ ਡਾਕਟਰਾਂ ਨੇ ਖਹਿੜਾ ਹੀ ਛੱਡ ਦਿੱਤਾ। ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਜਿਨ੍ਹਾਂ ਦਾ ਇਲਾਜ ਜਿਵੇਂ ਕੈਂਸਰ ਪੀੜਤ ਆ ਕੋਈ, ਜਿਨ੍ਹਾਂ ਦਾ ਇਲਾਜ PGI ਵਰਗੇ ਮੈਡੀਕਲ ਸੰਸਥਾਨ ਚੋਂ ਚੱਲਦਾ ਜਾਂ ਹੋਰ ਕਿਸੇ ਵੱਡੇ ਸੰਸਥਾਨ ਚੋਂ ਚੱਲਦਾ, ਉਹਨਾਂ ਦੀਆਂ ਵੀ OPD ਬੰਦ ਹੋਈਆਂ ਪਈਆਂ। ਤਾਂ ਇਹ ਇੱਕ ਐਸਾ ਮਾਮਲਾ ਹੈ ਜਿਹਦੇ ਤੇ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਕਿ ਤੁਸੀਂ ਦੂਜਿਆਂ ਨੂੰ ਬਚਾਉਂਦੇ ਉਹਨਾਂ ਲੋਕਾਂ ਨੂੰ ਮਰਨ ਵਾਸਤੇ ਨਹੀਂ ਛੱਡ ਸਕਦੇ ਜਿਹੜੇ ਪਹਿਲਾਂ ਤੋਂ ਹੀ ਬਿਮਾਰ ਨੇ। ਮੈਂ ਅੱਗੇ ਵੀ ਕਿਹਾ ਸੀਗਾ, ਮੈਂ ਹੁਣ ਵੀ ਕਹਿੰਦਾ ਕਿ ਇਹ ਚੀਜ਼ ਤੁਹਾਡੀ ਜਿਹੜੀ ਆ ਬਹੁਤ ਅਣਮਨੁੱਖੀ ਆ ਕਿ ਤੁਸੀਂ ਠੀਕ ਆ ਕਿ ਇੱਕ ਪਾਸੇ ਕਰੋਨਾ ਤੋਂ ਬਚਣ ਵਾਸਤੇ ਹੱਥ ਪੈਰ ਮਾਰੀ ਜਾਂਦੇ ਹੋ, ਪਰ ਦੂਜੇ ਪਾਸੇ ਜਿਹੜੇ ਤੁਹਾਡੇ ਬੰਦੇ, ਜਿਹੜੇ ਤੁਹਾਡੇ ਲੋਕ ਤਕਲੀਫ ਦੇ ਵਿੱਚ ਆ, ਪਹਿਲਾਂ ਹੀ ਪੀੜਤ ਨੇ, ਚਾਹੇ ਕੋਈ ਕੈਂਸਰ ਤੋਂ ਪੀੜਤ ਆ, ਚਾਹੇ ਕੋਈ ਲੀਵਰ ਦੀ ਬਿਮਾਰੀ ਤੋਂ ਪੀੜਤ ਆ, ਚਾਹੇ ਕੋਈ ਕਾਲੇ ਪੀਲੀਏ ਤੋਂ ਪੀੜਤ ਆ, ਕਿ ਤੁਸੀਂ ਉਹਨਾਂ ਨੂੰ ਮੌਤ ਦੇ ਹਵਾਲੇ ਨਹੀਂ ਛੱਡ ਸਕਦੇ।
ਚਾਹ ਭਾਈ ਤੁਸੀਂ ਮਰ ਜਾਓ, ਕੋਈ ਚੱਕਰ ਨਹੀਂ, ਤਾਂ ਕਰੋਨਾ ਤੋਂ ਲੋਕ ਬਚਾਉਣੇ ਆ। ਤਾਂ ਇਹ ਬਹੁਤ ਵੱਡੀ ਇੱਕ ਸਮੱਸਿਆ ਲੋਕਾਂ ਦੇ ਸਾਹਮਣੇ ਆ ਰਹੀ ਹੈ ਕਿ ਜੇ ਕੋਈ ਬੰਦਾ ਅਚਾਨਕ ਬਿਮਾਰ ਹੁੰਦਾ, ਉਹਨੂੰ ਵੀ ਇਲਾਜ ਵਾਸਤੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਜੀ ਜੀ ਬਿਲਕੁਲ। ਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ ਸਰੋਤਿਓ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਤਾਂ ਕਾਲ ਕਰ ਸਕਦੇ ਹੋ ਨੰਬਰ 408-272 5200 ਦੇ ਉੱਤੇ, 4082725200 ਦੇ ਉੱਤੇ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ, ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ, ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ, ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ, ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ, ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, 7452 ਫੁੱਟਹਿਲਸ ਬੁਲੇਵਾਰਡ, ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਡ ਸਟਰੀਟ, ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਾਗਵਾਨੇ, ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ, ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ। ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ, ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ, ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 9164784444। ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ, ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ, ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ, ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਸੋਫਾ ਖਰੀਦਣ ਦੇ ਨਾਲ ਲਵ ਸੀਟ ਬਿਲਕੁਲ ਫ੍ਰੀ, ਤੇ ਹੋਰ ਵੀ ਬਹੁਤ ਸਾਰੀਆਂ ਦਿਲਕਸ਼ ਡੀਲਸ ਚੱਲ ਰਹੀਆਂ ਹਨ।
ਨਾਲੇ ਫਾਈਨੈਂਸ ਵੀ ਕਰਦੇ ਆ 6 ਮਹੀਨੇ ਦਾ 12 ਮਹੀਨੇ ਦਾ 18 ਮਹੀਨੇ ਦਾ, ਉਹ ਵੀ ਜ਼ੀਰੋ ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ 4717 ਮੈਡੀਸਨ ਐਵੇਨਿਊ ਸੈਕਰਾਮੈਂਟੋ 9165500758 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ 4717 ਮੈਡੀਸਨ ਐਵੇਨਿਊ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ। ਜੀ ਤੇ ਆਪਾਂ ਆਪਣੇ ਜਿਹੜੇ ਕਾਲਸ ਆ ਉਹ ਲੈਣੀਆਂ ਸ਼ੁਰੂ ਕਰਦੇ ਹਾਂ। ਸਰੋਤਿਓ ਕਾਲ ਕਰ ਸਕਦੇ ਹੋ ਜੇ ਤੁਸੀਂ ਸਵਾਲ ਕੋਈ ਪੁੱਛਣਾ ਚਾਹੁੰਦੇ ਹੋ। ਨੰਬਰ ਹੈਗਾ ਜੀ 408 272 5200 4082725200। ਆਪਣੇ ਅੱਜ ਦੇ ਜਿਹੜੇ ਪਹਿਲੇ ਕਾਲਰ ਜੁੜੇ ਨੇ ਜਤਿੰਦਰਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਜੀ ਛੋਟੇ ਜਿਹੇ ਦੋ ਸਵਾਲ ਆ। ਸਭ ਤੋਂ ਪਹਿਲਾਂ ਕਿ ਜਿਹੜਾ ਸੈਂਟਰ ਵੀ ਕੋਈ ਹੈਲਪ ਭੇਜ ਰਿਹਾ ਜਾਂ ਕਿ ਸਟੇਟਾਂ ਨੇ ਜਾਂ ਫਿਰ ਲੋਕੀ ਆਪਣੇ ਤੌਰ ਤੇ ਹੀ ਹੈਲਪ ਕਰ ਰਹੇ ਨੇ, ਤੇ ਦੂਜਾ ਸਵਾਲ ਆ ਜਿਹੜਾ ਸਿੱਧੂ ਸਾਹਿਬ ਨੇ ਜਿਹੜੇ ਆਪਣੇ ਸਿਹਤ ਮੰਤਰੀ ਵੀ ਉਹਨਾਂ ਨੇ ਕਿਹਾ ਵੀ ਕੋਤਾਹੀ ਹੋਈ ਆ। ਹੁਣ ਕਹਿ ਰਹੇ ਨੇ ਕਿ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਪਰ ਮੈਨੂੰ ਇਹ ਲੱਗਦਾ ਥੋੜਾ ਜਿਹਾ ਕੰਟਰਾਡਿਕਟਰੀ ਜਿਹਾ ਸਵਾਲ ਆ ਕਿ ਜੇ ਆਪਾਂ ਕਾਰਵਾਈ ਕਰਾਂਗੇ ਉਹਨਾਂ ਤੇ, ਉਹ ਸਿਹਤ ਸੇਵਾਵਾਂ ਨਾਲ ਜੁੜੇ ਹੀ ਬੰਦੇ ਹੋਣਗੇ, ਕਿ ਇਹ ਨਹੀਂ ਹੋਊਗਾ ਕਿ ਉਹਨਾਂ ਨੂੰ ਵੈਸੇ ਵਾਰਨਿੰਗ ਦੇ ਕੇ ਉਹਨਾਂ ਤੋਂ ਵਧੀਆ ਕੰਮ ਲਿਆ ਜਾਵੇ ਤੇ ਦੂਜਿਆਂ ਨੂੰ ਵੀ ਥੋੜਾ ਜਿਹਾ ਕੰਮ ਕਰੇ ਜਾਣ ਕਿ ਇਸ ਤਰ੍ਹਾਂ ਦੀ ਕੋਤਾਹੀ ਨਾ ਕਰੋ। ਕਿਉਂਕਿ ਜੇ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ ਉਹ ਬੰਦਿਆਂ ਨੂੰ ਮਤਲਬ ਕਿ ਆਪਾਂ ਕੱਢ ਦਾਂਗੇ ਬਾਹਰ ਕੰਮ ਤੋਂ, ਉਹ ਹੋਰ ਕੀ ਕਹਿੰਦੇ ਨੇ ਪ੍ਰੋਬਲਮ ਖੜੀ ਹੋਵੇਗੀ ਕਿ ਜਿਹੜਾ ਉਹਨਾਂ ਨੇ ਕੰਮ ਕਰਨਾ ਸੀ ਉਹ ਜਾਣ ਦੀ ਘਟ ਜਾਏਗਾ। ਇੰਨਾ ਹੀ ਸਵਾਲ ਸੀ। ਥੈਂਕ ਯੂ ਜੀ। ਜੀ ਧੰਨਵਾਦ। ਨਹੀਂ, ਜੇ ਐਸਾ ਸ਼ਖਸ ਕੰਮ ਕਰਨ ਵਾਲਾ ਹੀ ਹੋਵੇ ਤੇ ਫਿਰ ਕੁਤਾਹੀ ਹੋਵੇ ਕਾਹਤੋਂ? ਹੋਏਗਾ ਹੀ ਐਸਾ ਨਾ ਜਿਹਨੇ ਕੁਤਾਹੀ ਕੀਤੀ ਆ ਕਿ ਜਿਹੜਾ ਆਪਣੇ ਪੇਸ਼ੇ ਨੂੰ ਇਮਾਨਦਾਰੀ ਨਾਲ ਨਹੀਂ ਨਿਭਾ ਰਿਹਾ। ਸੋ ਜ਼ਰੂਰਤ ਤੇ ਇਸ ਗੱਲ ਦੀ ਆ ਕਿ ਜ਼ਰੂਰ ਹੋਣੀ ਚਾਹੀਦੀ ਆ ਕਾਰਵਾਈ। ਕਿਉਂ? ਕਿਉਂਕਿ ਜੇ ਨਹੀਂ ਹੁੰਦੀ ਤਾਂ ਫਿਰ ਦੂਸਰੇ ਜਿਹੜੇ ਇੱਦਾਂ ਦੀ ਸੋਚ ਰੱਖਦੇ ਆ ਉਹਨਾਂ ਦੀ ਸੋਚ ਜਿਹੜੀ ਆ ਹੋਰ ਤਾਕਤਵਰ ਹੁੰਦੀ ਆ। ਮੇਰੇ ਖਿਆਲ ਦੇ ਨਾਲ ਇਹ ਕਹਿਣਾ ਇਸ ਵੇਲੇ ਠੀਕ ਆ, ਕਿਉਂਕਿ ਜੇ ਮੰਨ ਲਓ ਕੱਲ ਨੂੰ ਇਸ ਡਾਕਟਰ ਨੂੰ ਖੁਦਾ ਨਾ ਖਾਸਤਾ ਬਹੁਤ ਸਾਰੇ ਡਾਕਟਰ ਹੈ ਕੱਲ ਨੂੰ ਕੁਆਰੰਟੀਨ ਕਰ ਦਿੱਤਾ ਜਾਂਦਾ ਹੈ, ਤਦ ਵੀ ਤਾਂ ਅਸੀਂ ਕਹਾਂਗੇ ਬਹੁਤ ਸਾਰੇ ਡਾਕਟਰ ਜਿਹੜੇ ਆ ਖੁਦ ਵਿਚਾਰੇ ਕੁਆਰੰਟੀਨ ਆ। ਤਾਂ ਜੇ ਮੰਨ ਲਓ ਕੱਲ ਨੂੰ ਕੋਈ 1-2 ਹੋਰ ਹੋ ਜਾਂਦੇ ਆ ਤਾਂ ਵੀ ਤਾਂ ਅਸੀਂ ਡਰਦੇ ਆ ਨਾ ਕਿ 1-2 ਬੰਦੇ ਜਿਹੜੇ ਫੀਲਡ ਚੋਂ ਬਾਹਰ ਹੋ ਗਏ ਯਾਰ, ਇੱਕ ਵਾਰੀ ਆਫ ਦਾ ਵਰਕ ਹੋ ਗਏ, ਪਰ ਬਾਅਦ ਦੇ ਵਿੱਚ ਠੀਕ ਆ ਕਿ ਦੂਸਰੇ ਆ ਜਾਂਦੇ ਆ। ਪਰ ਇਹੋ ਜਿਹੇ ਬੰਦੇ ਦੀ ਫਿਤਰਤ ਜਿਹੜੀ ਉਹ ਕਦੇ ਨਹੀਂ ਬਦਲੇਗੀ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਇੱਕ ਬੰਦਾ ਜਿਹੜਾ ਉਹ ਵਿਲਕ ਕੇ ਮਰ ਜਾਣਾ, ਮੇਰੇ ਖਿਆਲ ਦੇ ਨਾਲ ਐਸਾ ਨਹੀਂ ਹੈ ਕਿ ਆਪਾਂ ਕਹੀਏ ਜਜ਼ਬਾਤੀ ਹੋ ਕੇ ਨਹੀਂ ਜੀ ਇਸ ਵੇਲੇ ਲੋੜ ਹੈ ਇਹਨਾਂ ਨੂੰ ਛੱਡ ਦਿਓ, ਤੇ ਇਦਾਂ ਤਾਂ ਫਿਰ ਬਹੁਤ ਸਾਰੇ ਕੇਸ ਜਿਹੜੇ ਹੋਰ ਆ ਜਾਣਗੇ। ਦੂਜਾ ਕੀ ਕਿਹਾ ਇਹਨਾਂ ਨੇ ਦੇਖੋ ਸੈਂਟਰ ਦੀ ਇਮਦਾਦ ਦਾ ਜਿੱਥੋਂ ਤੱਕ ਤਾਲੁਕ ਹੈ ਨਾ, ਉਹਦੇ ਵਿੱਚ ਕੀ ਆ ਕਿ ਉਹਨਾਂ ਨੇ ਬਹੁਤ ਥੋੜਾ ਕੀਤਾ ਜੋ ਸੈਂਟਰ ਨੂੰ ਕਰਨਾ ਚਾਹੀਦਾ ਸੀਗਾ। ਜੋ ਪੈਕੇਜ ਤੁਸੀਂ ਬਾਹਰ ਦੇਖੇ ਹੋਣੇ ਕਿਸ ਤਰ੍ਹਾਂ ਦੇ ਦਿੱਤੇ ਜਾ ਰਹੇ ਆ, ਔਰ ਸਹਾਇਤਾ ਕਿੱਥੇ ਦਿੱਤੀ ਗਈ ਆ? ਸਹਾਇਤਾ ਦਿੱਤੀ ਗਈ ਹੈ ਜਿਸ ਤਰ੍ਹਾਂ ਬਹੁਤ ਜ਼ਿਆਦਾ ਗਰੀਬ ਹੈ ਜਿਹੜੇ ਲੋਕ ਜਿਨ੍ਹਾਂ ਨੂੰ ਪਹਿਲਾਂ ਹੀ ਫੂਡ ਮਿਲਦਾ, ਜਿਹੜਾ ਫੂਡ ਸਿਕਿਉਰਿਟੀ ਐਕਟ ਹੈ ਜਿਹਦੇ ਤਹਿਤ ਫੂਡ ਦਿੱਤਾ ਜਾਂਦਾ, ਉਹ ਐਕਸਟਰਾ ਥੋੜਾ ਦਿੱਤਾ। ਥੋੜਾ ਚਲੋ ਇਹਨਾਂ ਨੇ ਧਾਨਿਆ ਜਿਹੜਾ ਉਹ ਮਜ਼ਦੂਰਾਂ ਦੇ ਖਾਤਿਆਂ 'ਚ ਪਾ ਦਿੱਤਾ, ਥੋੜਾ ਜਿਹੀਆਂ ਪੈਨਸ਼ਨਾਵਾਂ ਜਿਹੜੀਆਂ ਵਧਾ ਕੇ 500-700 ਰੁਪਏ ਜਿਹੜਾ ਉਹ ਖਾਤੇ 'ਚ ਪਾ ਦਿੱਤਾ। ਇਹ ਲੋਕਾਂ ਵਾਸਤੇ ਕੀਤਾ। ਜੋ ਰਾਜਾਂ ਨੂੰ ਕਰ ਰਹੇ ਨੇ ਉਹ ਮੇਰੇ ਖਿਆਲ ਦੇ ਨਾਲ 15,000 ਕਰੋੜ ਰੁਪਈਆ ਕਹਿੰਦੇ ਸੀ ਅਸੀਂ ਦੇਣਾ ਹੈ, ਉਹ ਕੀ ਵੰਡਿਆ ਕਿਹਨੂੰ ਕਿੰਨਾ ਆਇਆ ਉਹਦਾ ਕੋਈ ਪਤਾ ਨਹੀਂ ਹੈ। ਤਾਂ ਹਾਲ ਦੀ ਘੜੀ ਤੇ ਇਹ ਟੈਸਟਿੰਗ ਕਿੱਟਾਂ ਮੰਗੀ ਜਾਂਦੇ ਸੀਗੇ ਰਾਜਾਂ ਵਾਲੇ, ਇਹ ਨਹੀਂ ਮੁਹੱਈਆ ਕਰਵਾ ਪਾ ਰਹੇ ਸੀਗੇ। ਹੁਣ ਟੈਸਟਿੰਗ ਕਿੱਟ ਤੇ ਚਲੋ ਆ ਗਈ ਹੈ ਇੰਡੀਆ ਦੇ ਵਿੱਚ, ਪਰ ਉਹਦੇ ਨਾਲ ਹੋਰ ਵੀ ਕਈ ਕਿੱਟਾਂ ਹੁੰਦੀਆਂ ਜਿੱਦਾਂ PPE ਆ, ਫਿਰ ਜਿਹੜਾ ਹੁੰਦਾ DNA ਵਾਂਗੂ ਜਿਹੜਾ RNA ਟੈਸਟ ਕਰਦੇ ਇਹਨਾਂ ਦਾ ਜੋ ਵੀ ਸੀਕੁਐਂਸ ਹੁੰਦਾ, ਤਾਂ ਉਹਦੀ ਇੱਕ ਕਿੱਟ ਹੁੰਦੀ ਆ। ਫਿਰ ਜੇ ਟਰਾਂਸਪੋਰਟ ਕਰਨਾ, ਜਿਹੜਾ ਵੀ ਆਪਾਂ ਕੋਈ ਸੈਂਪਲ ਲੈਂਦੇ ਆ ਤਾਂ ਉਹਨੂੰ ਟਰਾਂਸਪੋਰਟ ਕਰਨ ਵਾਸਤੇ ਇੱਕ ਕਿੱਟ ਹੁੰਦੀ ਆ ਬਕਾਇਦਾ, ਉਹਨੂੰ ਡਿਸਟਰੋਇਡ ਕਰਨ ਵਾਸਤੇ ਵੀ ਕਿੱਟ ਹੁੰਦੀ ਆ। ਫਿਰ ਜਿਹੜੇ ਬੰਦੇ ਨੇ ਉਹ ਚੈੱਕ ਕਰਨਾ ਉਹਦੇ ਵਾਸਤੇ ਵੀ ਪ੍ਰਬੰਧ ਆ। ਸੋ ਸਾਰਾ ਕੁਛ ਹੈ ਜਿਹੜਾ ਹਾਲੇ ਤੇ ਇਹ ਨਹੀਂ ਮੁਹੱਈਆ ਕਰਵਾ ਪਾ ਰਹੇ। ਤਾਂ ਸੈਂਟਰ ਨੇ ਮੇਰੇ ਖਿਆਲ ਦੇ ਨਾਲ ਜੋ ਰੋਲ ਅਦਾ ਕਰਨਾ ਸੀ ਉਹ ਨਹੀਂ ਕੀਤਾ, ਔਰ ਨਾ ਹੀ ਕਰ ਪਾਉਣਗੇ। ਉਹਨਾਂ ਨੇ ਤੇ ਛੱਡ ਦਿੱਤਾ, ਰਾਜਾਂ ਤੇ ਥੋੜਾ ਬਹੁਤਾ ਕਰੀ ਜਾਂਦੇ ਆ। ਹੁਣ ਤੁਸੀਂ ਵੇਖੋ ਕੇਰਲਾ ਨੇ ਜਿਹੜੀ ਸਥਿਤੀ ਸੰਭਾਲੀ ਆ ਉਹ ਇਸੇ ਕਰਕੇ ਸੰਭਾਲੀ ਆ ਕਿਉਂਕਿ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਜਦੇ ਹੀ 20,000 ਕਰੋੜ ਰੁਪਏ ਦਾ ਪੈਕੇਜ ਜਿਹੜਾ ਰਿਲੀਜ਼ ਕਰਤਾ ਸੀ ਆਪਣੇ ਲੋਕਾਂ ਵਾਸਤੇ।
ਜੀ ਜੀ। ਅਗਲੇ ਕਾਲਰ ਨੇ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਵੀਰਾਂ ਅਕਾਲ ਨੂੰ। ਜੀ। ਮੇਰਾ ਕੁਐਸਚਨ ਇਹ ਹੈ ਜੀ, PR ਇੰਡੀਆ ਤੋਂ ਕੈਨੇਡਾ ਕਿੱਦਾਂ ਆ ਸਕਦੇ ਜੀ, ਕਿੰਨੀ ਕੁ ਦੇਰ ਲੱਗੂਗੀ ਜੀ? ਜਿਹੜੇ ਇੰਡੀਆ ਤੋਂ, ਅੱਛਾ ਜੀ। ਹਾਲ ਦੀ ਘੜੀ ਤਾਂ ਕੈਨੇਡਾ ਨੂੰ ਤੁਸੀਂ ਪੁੱਛਣੇ ਆ? ਹਾਂਜੀ ਹਾਂਜੀ, ਟੋਰਾਂਟੋ ਆਉਣਾ ਜੀ। ਜੀ ਇੱਦਾਂ ਕਰੋ, ਤੁਹਾਡੇ ਜਿਹੜੀ ਕੈਨੇਡੀਅਨ ਫੋਰਨ ਮਿਨਿਸਟਰੀ ਆ, ਜਿਹੜਾ ਉਹਨਾਂ ਦਾ ਉੱਥੇ ਸਟੇਟ ਡਿਪਾਰਟਮੈਂਟ ਆ, ਉਹਨਾਂ ਦੇ ਨਾਲ ਤੁਹਾਨੂੰ ਸੰਪਰਕ ਜਿਹੜਾ ਕਰਨਾ ਪੈਣਾ। ਤਕਰੀਬਨ ਸਾਰੇ ਹੀ ਜਿਹੜੇ ਇਹਦੇ ਵਿੱਚ ਆ, ਪਰ ਇੱਕ ਚੀਜ਼ ਇਸ ਦੇ ਵਿੱਚ ਜਿਹੜੀ ਜ਼ਰੂਰੀ ਆ ਅਤੇ ਗੌਰ ਕਰਨ ਵਾਲੀ ਆ, ਤੁਸੀਂ ਕੈਨੇਡੀਅਨ ਸਿਟੀਜ਼ਨ ਨਹੀਂ, ਜਿਹੜੇ PR ਆ ਉਹ ਕੈਨੇਡੀਅਨ ਸਿਟੀਜ਼ਨ ਨਹੀਂ, ਤੁਸੀਂ ਅਜੇ ਭਾਰਤ ਦੇ ਨਾਗਰਿਕ ਆ। ਸੋ ਜਿਹੜਾ ਵੀ ਮੁਲਕ ਆ ਉਹਨੇ ਆਪਣੇ ਨਾਗਰਿਕਾਂ ਨੂੰ ਪਹਿਲੋਂ ਪਹਿਲ ਦੇਣੀ ਆ। ਸੋ ਇਹ ਤੁਹਾਡੀ ਵਾਰੀ ਜੇ ਆਈ ਤਾਂ ਬਾਅਦ ਦੇ ਵਿੱਚ ਆਊਗੀ, ਜਾਂ ਜਦੋਂ ਲੋਕਡਾਊਨ ਇੰਡੀਆ ਦੇ ਵਿੱਚ ਜਦੋਂ ਖੁੱਲੂਗਾ ਉਸ ਤੋਂ ਬਾਅਦ ਦੇ ਵਿੱਚ ਜਦੋਂ ਫਲਾਈਟਾਂ ਚੱਲਣਗੀਆਂ ਫਿਰ ਵਾਰੀ ਆਊਗੀ। ਪਰ ਫਿਰ ਵੀ ਤੁਸੀਂ ਆਪਣੇ ਜਿਹੜੇ ਸਟੇਟ ਡਿਪਾਰਟਮੈਂਟ ਹੈਗਾ ਆ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ। ਥੈਂਕ ਯੂ ਜੀ ਜੀ। ਅਗਲੇ ਜਿਹੜੇ ਕਾਲਰ ਨੇ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਗੜ੍ਹ ਵੀਰ ਜੀ ਤੇ ਮਿੰਟੂ ਗੁਰੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ, ਮਿੰਟੂ ਗੁਰੀ ਸਰਗਿਆ ਤਾਂ ਬਹੁਤ ਪਹੁੰਚੇ ਸ਼ਖਸ ਲੰਮੀ ਉਮਰ ਕਰੇ ਮਹਾਰਾਜਾ ਨੇ। ਮੇਰਾ ਤਾਂ ਸਵਾਲ ਉਹਨਾਂ ਜਿਹੜੇ ਦਿੰਦੇ ਪੁੱਛਾਂ ਸਾਧਾਂ ਸੰਤਾਂ ਨੂੰ, ਉਹਨਾਂ ਨੂੰ ਇਹ ਜੀ ਸਾਰੇ ਸੁਣਦੇ ਹੋਣਗੇ, ਇੱਥੇ ਵੱਡੇ ਵੱਡੇ ਜਿਹੜੇ ਪੜ੍ਹੇ ਲਿਖੇ ਬਹੁਤ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਆ ਵੀ ਇਹ ਹੁਣੇ ਦੱਸ ਦੇਣ ਕਰੋਨਾ ਇਹ ਜਾਣਾ ਕਦੋਂ ਆਉਣਾ ਸੀ, ਇਹਨਾਂ ਨੂੰ ਪਤਾ ਨਹੀਂ ਸੀਗਾ। ਪੁੱਤ ਦਿੰਦੇ ਲੋਕਾਂ ਨੂੰ, ਬੜਾ ਕੁਛ ਦਿੰਦੇ ਆ, ਜਾਂ ਮਿਥਨ ਦੱਸਦੇ ਆ, ਕਰਕਾ ਕੁੰਭ ਫਲਾਨੀਆਂ ਵੀ ਉਹ ਆਹ ਦਿਨ ਚੰਗੇ ਆ, ਤੁਹਾਡਾ ਮੈਂ ਬਾਹਰਲਾ ਵੀਜ਼ਾ ਲਾ ਦੂੰਗਾ, ਆਇਆ ਕਦੋਂ। ਹੁਣ ਕੋਈ ਜਾਗੇ, ਇੱਥੋਂ ਵਾਲਿਆਂ ਨੂੰ ਵੀ ਕਹਿੰਦਾ ਕੋਈ ਜਾਗੇ, ਜਾਂ ਕੋਈ ਦੱਸਦਾ ਜਾਂ ਸੁਣਦਾ ਰਿਹਾ ਉਹਨਾਂ ਨੂੰ ਜਗਾਵੇ, ਜਿਹੜੇ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਰਹੇ। ਤੇ ਮੈਂ ਇੰਡੀਆ 'ਚ ਵੀ ਇਹ ਮੇਰਾ ਤਾਂ ਸੀਗਾ, ਉੱਥੇ ਉਹਨੂੰ ਪੁੱਛਣ ਜਾਂ ਕੋਈ ਦੱਸੇ ਹੁਣ ਬਾਹਰ ਆ ਕੇ ਵੀ ਇਹ ਜਾਣਾ ਕਦੋਂ ਆ, ਬਈ ਕਿਹੜੀ ਮਿਥਨ ਨੂੰ, ਕਿਹੜੀ ਰਾਸ਼ੀ ਵਾਲੇ ਨੂੰ ਨਹੀਂ ਹੋਣਾ ਜੀ। ਥੈਂਕ ਯੂ ਹਰਜਿੰਦਰ ਜੀ। ਜੀ ਬਿਲਕੁਲ, ਇਹ ਤਾਂ ਇਹਨਾਂ ਨੇ ਕੀ ਕਹਿਣਾ, ਉਹ ਤਾਂ ਹਾਲੇ ਵੀ ਰਾਸ਼ੀਫਲ 'ਚ ਲਿਖੀ ਜਾਂਦੇ ਆ, ਫਲਾਣੇ ਦੀ ਵੀ ਰਾਸ਼ੀ 'ਚ ਕਿ ਤੁਹਾਡੇ ਅੱਜ ਯਾਤਰਾ ਯੋਗ ਆ, ਤੁਹਾਡੇ ਵੀ ਯਾਤਰਾ ਯੋਗ ਆ। ਤੇ ਯਾਤਰਾ ਯੋਗ ਤੇ ਇਹੀ ਹੁੰਦੀ ਹੈ ਕਿ ਰਸੋਈ 'ਚ ਰੋਟੀ ਫੜ ਲਈ ਤੇ ਬੈਡਰੂਮ 'ਚ ਜਾ ਕੇ ਖਾ ਲਈ ਬਸ। ਜੀ। ਅਗਲੇ ਕਾਲਰ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਵੇਖੋ ਜਿਹੜੀ ਰੋਬ ਦੇ ਨਾਲ ਸਰਪੰਚ ਟਰੰਪ ਨੇ ਮੋਦੀ ਕੋਲੋਂ ਦਵਾਈ ਮੰਗੀ ਏ, ਤੇ ਜੇ ਭਾਸ਼ਾ ਨੂੰ ਆਪਾਂ ਪੰਜਾਬੀ 'ਚ ਅਨੁਵਾਦ ਕਰੀਏ ਤੇ ਮੈਨੂੰ ਐਂ ਲੱਗਦਾ ਵੀ ਜਿਵੇਂ ਇੱਕ ਨੌਕਰ ਮਾਲਕ ਜਿਹੜਾ ਨੌਕਰ ਨੂੰ ਦਬਕਾ ਮਾਰ ਕੇ ਕਹਿ ਰਿਹਾ ਵੀ ਦਵਾਈ ਲੈ ਕੇ ਆਓ ਛੇਤੀ, ਵਰਨਾ ਤੇਰੇ ਘਸੁੰਨ ਮਾਰ ਕੇ ਜਵਾੜਾ ਭੰਨ ਦਾਂਗਾ। ਤੇ ਅੱਗੋਂ ਨੌਕਰ ਕਹਿੰਦਾ ਨਾ ਮਹਾਰਾਜ ਨਾ ਮਾਰਿਓ, ਜੇ ਅਸੀਂ ਤੁਹਾਡੇ ਸਿਰ ਤੇ ਜੀਨੇ ਆ, ਤੇ ਆਹ ਲਓ ਦਵਾਈ ਆਪਣੀ। ਤੇ ਉਹ ਜਿਹੜਾ ਭਾਰਤੀ ਨਿਊਜ਼ ਮੀਡੀਆ ਹੈ ਇਹਨੂੰ, ਇਹ ਦਬਕੇ ਵਾਲੀ ਨੂੰ ਐ ਲੈ ਰਿਹਾ ਜਿਵੇਂ ਸ਼ੇਖਰ ਜਿਹੜਾ ਉਹਦੀ ਮੈਂ ਸੁਣ ਰਿਹਾ ਉਹ ਕਹਿ ਰਿਹਾ ਵੀ ਅਮਰੀਕਾ ਦੇ ਟਰੰਪ ਨੇ ਮੋਦੀ को अपील की है दवाई मांगने के लिए। तो मेरा ਇਹ ਮਤਲਬ ਹੈ ਵੀ ਜੇ ਇਹੋ ਜਿਹੀ ਭਾਸ਼ਾ ਜਾਂ ਇਹੋ ਜਿਹਾ ਰੋਬ ਕਿਸੇ ਹੋਰ ਕੰਟਰੀ ਦੇ ਲੀਡਰ ਨੇ ਝਾੜਿਆ ਹੁੰਦਾ, ਜਿਵੇਂ ਟਰੂਡੋ ਨੇ ਕਿਹਾ ਹੁੰਦਾ ਮਾੜਾ ਜਿਹਾ, ਤੇ ਇਹਨਾਂ ਨੇ ਹੋਰ ਦਿਵਾਲੇ ਜਾਣਾ ਸੀ, ਬਾਹਾਂ ਕੁੰਝ ਕੇ ਟਰੂਡੋ ਦੀ ਐਸੀ ਤੈਸੀ ਕਰ ਦੇਣੀ ਸੀ। ਇੱਥੇ ਨਿਊਜ਼ ਮੀਡੀਆ ਰਵੱਈਆ ਇੱਦਾਂ ਦਾ ਕਿਉਂ ਹੈ ਜੀ? ਅੱਛਾ, ਇੱਕ ਹੋਰ ਮੇਰਾ ਸਵਾਲ ਹੈ ਨਾਲ ਦੀ ਨਾਲ ਬੰਦੀ ਸਿੰਘਾਂ ਬਾਰੇ ਜੀ। ਦੇਖੋ ਇਸ ਟਾਈਮ ਦੁਨੀਆ ਭਰ ਦੇ ਵਿੱਚ ਕਰੋਨਾ ਵਾਇਰਸ ਦਾ ਨਾ, ਕਰੋਨਾ ਮਾਈ ਦਾ ਕਹਿਰ ਚੱਲ ਰਿਹਾ, ਤੇ ਸਰਕਾਰਾਂ ਸਾਰੀਆਂ ਦੁਨੀਆ ਭਰ ਦੀਆਂ ਜਿੰਨੇ ਉਹਨਾਂ ਦੇ ਕੈਦੀ ਨੇ ਨਾ, ਉਹਨਾਂ ਨੂੰ ਵਗਾ ਤੱਕ ਰਿਹਾ ਕਰ ਰਹੀਆਂ ਨੇ, ਹਾਲੇ ਕਿ ਉਹਨਾਂ ਕਈਆਂ ਦੀਆਂ ਸਜ਼ਾ ਨਹੀਂ ਪੂਰੀਆਂ ਹੋਈਆਂ। ਤੋ ਆਪਣੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀਆਂ ਸਜ਼ਾ ਵੀ ਪੂਰੀਆਂ ਹੋ ਚੁੱਕੀਆਂ ਨੇ, ਉਹਨਾਂ ਵਾਸਤੇ ਸੰਘਰਸ਼ ਵੀ ਲੜੇ ਗਏ ਨੇ। ਭਾਈ ਗੁਰਬਖਸ਼ ਸਿੰਘ ਵੀ ਜਾਣ ਲਾ ਗਿਆ, ਬਾਪੂ ਸੂਰ ਸਿੰਘ ਵੀ ਬੈਠਾ ਹੋਇਆ। ਇਹ ਕੀ ਭਾਰਤੀ ਸਰਕਾਰ ਹੈ? ਜਿਵੇਂ ਅੰਗਰੇਜ਼ਾਂ ਦਾ ਪੜ੍ਹਦੇ ਸੀਗੇ ਜਦੋਂ ਆਪਣੇ ਗਦਰੀਵਾਦੇ ਸੀਗੇ, ਆਪਣੇ ਭਾਈ ਰਣਧੀਰ ਸਿੰਘ ਹੋਰੀ, ਉਹ ਵੀ ਉਹਨਾਂ ਨੇ 15-14 ਸਾਲ ਦੀ ਜੇਲ੍ਹ ਤੇ ਮਗਰੋਂ ਰਿਹਾ ਕਰ ਸਕੇ ਜੀ। ਕੀ ਇਹ ਭਾਰਤੀ ਹਾਕਮ ਜਿਨ੍ਹਾਂ ਨਾਲ ਦੱਸਿਆ ਜਾਂਦਾ ਵੀ ਸਾਡਾ 9 ਮਾਸ ਦਾ ਰੇਤਾ, ਵੀ ਕਿਹੜੇ ਜਨਮਾਂ ਦਾ ਵੈਰ ਕਮਾਉਣਾ ਚਾਹੁੰਦੇ ਨੇ, ਬੰਦੀ ਸਿੰਘਾਂ ਨੂੰ ਕਿਉਂ ਲਿਹਾਜ਼ ਕਰ ਰਹੇ ਜੀ? ਥੈਂਕ ਯੂ ਜੀ। ਦੇਖੋ ਸਰ, ਜੇ ਇੰਡੀਆ ਚੋਂ ਮੰਨ ਲਓ ਕਿਸੇ ਵੀ ਆਗੂ ਨੂੰ ਇਸੇ ਹੀ ਅੰਦਾਜ਼ 'ਚ ਇਹਨਾਂ ਨੇ ਅੱਗੋਂ ਜਵਾਬ ਦਿੱਤਾ ਹੁੰਦਾ, ਮੈਂ ਉਹਨੂੰ ਵੀ ਕਹਿੰਦਾ ਕਿ ਗਲਤ ਹੈ ਇਸ ਸਿਚੁਏਸ਼ਨ 'ਚ। ਤੇ ਜੋ ਟਰੰਪ ਨੇ ਜਿਸ ਲਹਿਜੇ ਨਾਲ ਗੱਲ ਕੀਤੀ ਉਹ ਵੀ ਗਲਤ ਆ, ਠੀਕ ਹੈ ਨਾ। ਜੋ ਇਸ ਵੇਲੇ WHO ਨਾਲ ਆਡਾ ਲੱਗਿਆ ਉਹ ਵੀ ਗਲਤ ਆ। ਕੁਛ ਥਾਵਾਂ ਐਸੀਆਂ ਹੁੰਦੀਆਂ ਜਿੱਥੇ ਜਾ ਕੇ ਇਹੋ ਜਿਹੇ ਝਗੜੇ ਨਹੀਂ ਪਾਏ ਜਾਂਦੇ। ਮੈਂ ਕਹੂੰਗਾ ਕਿ ਇੰਡੀਆ ਨੇ ਸਿਆਣਪ ਕੀਤੀ ਆ। ਇੰਡੀਆ ਨੇ ਜੋ ਸਟੇਟਮੈਂਟ ਦਿੱਤੀ ਉਸ ਸਟੇਟਮੈਂਟ ਨੂੰ ਵੇਖੋ, ਨਾ ਕਿਹਾ ਪਹਿਲਾਂ ਆਪਦੀ ਲੋੜ ਵੇਖਾਂਗੇ, ਫਿਰ ਆਂਢ ਗੁਆਂਢ ਦੀ ਲੋੜ ਵੇਖਾਂਗੇ, ਔਰ ਬਿਲਕੁਲ ਜਿੱਥੇ ਜਿੱਥੇ ਵੀ ਲੋੜ ਹੋਈ ਅਸੀਂ ਦੇਵਾਂਗੇ, ਚਾਹੇ ਅਮਰੀਕਾ ਜਿੱਥੇ ਮਰਜ਼ੀ ਆ। ਤਾਂ ਔਰ ਉਹਨਾਂ ਨੇ 30 ਦੇਸ਼ਾਂ ਨੂੰ ਹੋਰ ਦਿੱਤੀ ਹੈ ਨਾਲ ਦਵਾਈ, ਕੱਲੀ ਅਮਰੀਕਾ ਨੂੰ ਨਹੀਂ ਦਿੱਤੀ।
ਮਾਫ ਕਰਨਾ, ਅਮਰੀਕਾ ਨੂੰ ਇਕੱਲੇ ਨੂੰ ਨਹੀਂ ਦਿੱਤੀ, ਨਾਲ 30 ਹੋਰ ਦੇਸ਼ਾਂ ਨੂੰ ਵੀ ਦਿੱਤੀ ਆ। ਔਰ ਇਹ ਗੋਲੀਆਂ ਸਾਡੇ ਤੇ ਰੁਲਦੀਆਂ ਪਈਆਂ, ਸਾਡੇ ਕੰਮ ਕੀ ਆ? ਪਰ ਕੱਲ ਨੂੰ ਹੋ ਸਕਦਾ, ਦੇਖੋ ਅੱਜ ਆਪਾਂ ਇਸ ਗੱਲ ਨੂੰ ਇਸ ਲਹਿਜੇ ਨਾਲ ਲੈ ਰਹੇ ਹਾਂ, ਕੱਲ ਨੂੰ ਹੋ ਸਕਦਾ ਕਿ ਇੰਡੀਆ ਨੂੰ ਕੁਝ ਇਸ ਮਾਮਲੇ 'ਚ ਕੋਈ ਬੈਨੀਫਿਟ ਮਿਲ ਜਾਵੇ, ਕੱਲ ਨੂੰ ਕੋਈ ਫਾਰਮਾਸਿਊਟੀਕਲ ਇੰਡਸਟਰੀ ਵਾਸਤੇ ਤਾਂ ਕੋਈ ਰਸਤਾ ਖੁੱਲ ਜਾਵੇ। ਤੁਹਾਨੂੰ ਪਤਾ ਕਿ ਇੰਡੀਆ ਦੀ ਜਿਹੜੀ ਇਹ ਦਵਾਈ ਬਣਦੀ ਹੈ, ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਵਾਂ, ਜਿਹੜੀ ਦਵਾਈ 'ਚ ਸਭ ਤੋਂ ਮਹੱਤਵਪੂਰਨ API ਪੈਂਦਾ ਨਾ ਜਿਹੜਾ, ਉਹ 90% ਇੰਡੀਆ ਇੰਪੋਰਟ ਕਰਦਾ, 90% ਇੰਡੀਆ ਇੰਪੋਰਟ ਕਰਦਾ ਹੈ, ਔਰ 2/3 ਮੇਰੇ ਖਿਆਲ ਦੇ ਨਾਲ ਚਾਈਨਾ ਕੋਲੋਂ ਕਰਦਾ ਹੈ। ਦਿਲਚਸਪ ਗੱਲ ਤੁਹਾਨੂੰ ਦੱਸ ਰਿਹਾ, ਜਿਹੜੀ ਦਵਾਈ ਜਾ ਰਹੀ ਆ ਉਹਦੀ ਸਮੱਗਰੀ ਜਿਹੜੀ ਆ ਉਹ ਚਾਈਨਾ 'ਚ ਹੀ ਆ ਰਹੀ ਆ, ਤੇ ਜਿਹੜੀ ਇੱਥੇ API ਬਣਦੀ ਆ, ਤੁਸੀਂ ਗੂਗਲ ਸਰਚ ਕਰ ਲਓ, ਯੂਰਪ 'ਚ ਜਾਂ ਅਮਰੀਕਾ 'ਚ, ਉਹ ਬਹੁਤ ਵੱਡੇ ਪੱਧਰ ਤੇ ਬਣਦੀ ਆ। ਤੇ ਜਿਹੜੀ ਇਹਨਾਂ ਦੇ ਕੋਲ ਤਕਨੀਕ ਆ ਉਹ ਪ੍ਰਦੂਸ਼ਣ ਬਹੁਤ ਘੱਟ ਕਰਦੀ ਆ। ਜੇ ਮੰਨ ਲਓ ਕੱਲ ਨੂੰ ਇਹ ਤਕਨੀਕ ਹੀ ਲੈ ਲੈਣ ਇਹਨਾਂ ਤੋਂ, ਤੇ ਕਿੰਨਾ ਫਾਇਦਾ? ਕਿਉਂਕਿ ਸਾਰੀ ਦੁਨੀਆ ਨੇ ਇੰਡੀਆ ਨੂੰ ਸਲਾਹ ਆਈ ਆ ਕਿ ਹਾਂ ਭਾਈ ਯਾਰ, ਇਸ ਮੌਕੇ ਤੇ ਇਹਨਾਂ ਨੇ ਸਿਆਣਪ ਵਰਤੀ, ਇਹਨਾਂ ਨੇ ਕਿਹਾ ਕਿ ਹਾਂ ਭਾਈ ਜਿੱਥੇ ਵੀ ਜ਼ਰੂਰਤ ਹੈ ਲੈ ਲਓ, ਸਾਡੇ ਕੋਲ ਵਾਧੂ ਭੰਡਾਰ ਪਿਆ, ਔਰ ਸਾਡੀ ਮੈਨੂਫੈਕਚਰਿੰਗ ਜਿਹੜੀ ਹੈਗੀ ਆ ਸੋ ਹੈਗੀ ਆ। ਬਾਕੀ ਰਹੀ ਬੰਦੀ ਸਿੰਘਾਂ ਦੀ ਗੱਲ, ਉਹ ਦੋ ਤਰ੍ਹਾਂ ਦਾ ਮਾਮਲਾ ਹੈ। ਇੱਕ ਤਾਂ ਹੈਗਾ ਜਿੱਦਾਂ ਹੁਣ ਭਾਈ ਜਗਤਾਰ ਸਿੰਘ ਹਵਾਰਾ ਨੂੰ ਲਾਈਫ ਟਾਈਮ ਇੰਪ੍ਰਿਜ਼ਨਮੈਂਟ ਆ, ਮਤਲਬ ਆਖਰੀ ਸਾਹ ਤੱਕ ਸਜ਼ਾ, ਆਖਰੀ ਸਾਹ ਤੱਕ। ਇੱਕ ਹੁੰਦੀ ਹੈ ਦੂਜੀ ਉਮਰ ਕੈਦ, ਜਿਹੜੀ ਦੂਜੀ ਉਮਰ ਕੈਦ ਵਾਲੇ ਆ ਉਹ ਇਹਨਾਂ ਨੂੰ ਛੱਡ ਸਕਦੇ ਜਦੋਂ ਮਰਜ਼ੀ ਛੱਡ ਦੇਣਾ, ਮਤਲਬ ਕਿ 14 ਸਾਲ ਕਟਾ ਲੈਂਦੇ, ਕਿਸੇ ਤੋਂ 11 ਸਾਲ ਕਟਾ ਲੈਂਦੇ ਆ। ਪਿੰਕੀ ਅਰਗਨ ਤੋਂ 5-5 ਸਾਲਾਂ ਬਾਅਦ ਵੀ ਰਿਹਾ ਕੀਤਾ ਗਿਆ ਇਹਨਾਂ ਨੇ, ਸੋ ਉਹ ਤਾਂ ਇਹਨਾਂ ਦੀ ਮਰਜ਼ੀ ਆ। ਤਾਂ ਉਹ ਹੋਣਾ ਵੀ ਚਾਹੀਦਾ, ਜੇ ਕੋਈ ਬੰਦਾ 20 ਸਾਲ 15 ਸਾਲ ਇੱਕ ਕੱਟ ਲੈਂਦਾ ਔਰ ਇੱਕ ਮੌਕੇ ਤੇ ਆ ਕੇ ਠੀਕ ਆ, ਤੇ ਉਹ ਰਿਲਾਈਜ਼ ਕਰਦਾ ਕਿ ਯਾਰ ਉਸ ਸਮੇਂ ਮੈਂ ਵੇਗ ਦੇ ਵਿੱਚ ਬਹਿ ਗਿਆ, ਆ ਫੈਸਲਾ ਜਿਹੜਾ ਮੈਂ ਲੈ ਬੈਠਾ, ਤਾਂ ਉਸ ਤੋਂ ਬਾਅਦ ਉਹ ਕਹਿੰਦਾ ਕਿ ਹਾਂ ਯਾਰ ਮੈਂ ਹੁਣ ਆਪਣੇ ਪਰਿਵਾਰ 'ਚ ਜਾਵਾਂ, ਜਿਹੜੀ ਬਚੀ ਖੁਚੀ ਜ਼ਿੰਦਗੀ ਇੱਕ ਆਮ ਨਾਗਰਿਕ ਦੇ ਤੌਰ ਤੇ ਜੀਵਾਂ, ਤਾਂ ਉਹ ਬਿਲਕੁਲ ਮੇਰੇ ਖਿਆਲ ਦੇ ਨਾਲ ਵਿਚਾਰਨਾ ਚਾਹੀਦਾ, ਮਾਮਲਾ ਵਿਚਾਰਨਾ ਚਾਹੀਦਾ। ਪਰ ਇੱਥੇ ਪੱਖਪਾਤ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਇਹ ਮਾਮਲੇ ਦੋ ਤਰ੍ਹਾਂ ਦੇ ਆ ਕਿ ਜਿਹਨਾਂ ਨੂੰ ਅੰਤਲੇ ਸਾਹ ਤੱਕ ਦੀ ਸਜ਼ਾ, ਉਹਨਾਂ ਨੂੰ ਸ਼ਾਇਦ ਕਦੇ ਨਹੀਂ ਛੱਡਣਗੇ। ਹਾਂ, ਦੂਜਿਆਂ ਨੂੰ ਹੋਰ ਵਕਤ ਪਾ ਕੇ ਥੋੜਾ, ਜਿਵੇਂ ਅੱਗੇ ਰਿਹਾਈਆਂ ਹੋਈਆਂ ਸੀ, ਥੋੜਾ ਹੋਰ ਸਿੱਖ ਲੀਡਰਸ਼ਿਪ ਜ਼ੋਰ ਪਾਵੇ। ਸਿੱਖ ਲੀਡਰਸ਼ਿਪ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੀ ਹੈ ਇਸ ਵੇਲੇ ਤੇ ਕਿਸ ਤਰ੍ਹਾਂ ਦੀ ਚਾਹੀਦੀ ਹੈ। ਜੇ ਕੋਈ ਪ੍ਰੈਸ਼ਰਾਈਜ਼ ਕਰਨ ਤਾਂ ਹੋ ਸਕਦਾ ਹੋਰ ਰਿਹਾਈਆਂ ਹੋ ਜਾਣ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਬੰਸ ਜੀ। ਸਤਿ ਸ਼੍ਰੀ ਅਕਾਲ ਜੀ ਹਰਬੰਸ ਜੀ। ਸਤਿ ਸ਼੍ਰੀ ਅਕਾਲ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ ਜਸਕਰਨ ਵੀਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਮਿੰਟੂ ਜੀ, ਤੁਸੀਂ ਵੀ ਦੱਸ ਚੁੱਕੇ ਹੋਗੇ, ਪਰ ਮੇਰਾ ਸਵਾਲ ਹੈਗਾ ਇੱਕ ਵੀ ਜਿਵੇਂ ਹੁਣ ਇਹ ਜਦੋਂ ਕਰੋਨਾ ਮਰੀਜ਼ ਵਾਸਤੇ ਇਹ ਟੈਸਟ ਕਰਦੇ ਆ, ਲਿਜਾਂਦੇ ਆ, ਹਨਾ, ਜਿਹੜੇ 50 ਸਾਲ ਤੋਂ ਉੱਪਰ ਬੰਦੇ ਆ ਜਿਨ੍ਹਾਂ ਦਾ ਟੈਸਟ ਕਰਦੇ ਆਗੇ, ਹੁਣ ਜ਼ਿਆਦਾਤਰ 70% ਜਿਹੜੀਆਂ ਮੌਤਾਂ ਨੇ ਉਹ ਕੰਟਰੋਵਰਸੀ ਵਾਲੀਆਂ ਆਉਂਦੀਆਂ ਵੀ ਇਹਨੂੰ ਪਹਿਲਾਂ ਸ਼ੂਗਰ ਸੀ, ਇਹਨੂੰ ਬਲੱਡ ਪ੍ਰੈਸ਼ਰ ਸੀ, ਇਹਦੀਆਂ ਕਿਡਨੀਆਂ 'ਚ ਪ੍ਰੋਬਲਮ ਸੀ, ਜੇ ਸੀ। ਪਰ ਜਿਹੜੇ ਹੁਣ ਆਪਣੇ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਜਾਂ ਪੰਜਾਬ ਦੇ ਵਿੱਚ ਜਦੋਂ ਟੈਸਟ ਕਰਦੇ ਹੈਗੇ, ਉਹਦੇ ਡਾਕਟਰ ਦੂਜੇ ਵੀ ਟੈਸਟ ਕਰਦੇ ਆ ਨਾਲ, ਕਿ ਜਾਂ ਇਕੱਲੀ ਕਰੋਨਾ ਵਾਇਰਸ ਕਰਕੇ ਹੀ ਉਹ ਟੈਸਟ ਕਰਦੇ ਵੀ ਇਹਨੂੰ ਪੋਜ਼ਿਟਿਵ ਆ ਜਾਂਦਾ? ਕਿਉਂਕਿ ਜਦੋਂ ਉਹ ਲਿਜਾ ਕੇ ਧਰ ਦਿੰਦੇ ਆ, ਜੇ ਟ੍ਰੀਟਮੈਂਟ ਉਹਦਾ ਪੂਰਾ ਨਹੀਂ ਹੁੰਦਾ ਤਾਂ ਉਹ ਦੂਜੀਆਂ ਬਿਮਾਰੀਆਂ ਦੇ ਕਾਰਨ ਹੀ ਬੰਦਾ ਮਰ ਜਾਂਦਾ। ਇਹਦੇ ਬਾਰੇ ਮੇਰਾ ਪੁੱਛਣ ਦਾ ਤੁਹਾਨੂੰ ਸਵਾਲ ਸੀ ਵੀ ਇਹ ਡਾਕਟਰਾਂ ਨੇ ਕੋਈ ਲਿਸਟ ਜਾਰੀ ਕਰਦੇ ਵੀ ਇਹਨੂੰ ਪਹਿਲਾਂ ਆ ਵੀ ਬਿਮਾਰੀ ਸੀ, ਆ ਵੀ ਬਿਮਾਰੀ ਸੀ? ਨਹੀਂ, ਉਹ ਮੈਡੀਕਲ ਹਿਸਟਰੀ ਤਾਂ ਜਿਹੜੀ ਉਹ ਪੁੱਛਦੇ ਨੇ ਜੀ। ਜੀ ਬਿਲਕੁਲ ਜੀ, ਬਿਲਕੁਲ। ਜੇ ਪੰਜਾਬ ਦੇ ਵਿੱਚ ਵੇਖੋਗੇ ਤੁਸੀਂ, ਮੈਂ ਤੁਹਾਨੂੰ ਦੱਸ ਦਿੰਦਾ ਕੱਲੀ ਮੌਤ ਦੀ ਮੈਡੀਕਲ ਹਿਸਟਰੀ, ਕਿ ਕਿਹੜੇ ਬੰਦੇ ਨੂੰ ਕੀ ਬਿਮਾਰੀ ਸੀਗੀ। ਜਿੱਦਾਂ ਹੁਣ ਬਲਦੇਵ ਸਿੰਘ ਸੀਗਾ, ਤੁਹਾਨੂੰ ਪਤਾ ਹੀ ਹੈ ਕਿ ਬਲਦੇਵ ਸਿੰਘ ਹੈ ਜਿਹੜਾ, ਉਹ ਹਾਰਟ ਅਟੈਕ ਨਾਲ ਮਰਿਆ ਸੀਗਾ। ਨਾਲ ਉਹਨੂੰ, ਇਹਦਾ ਮਤਲਬ ਹੈ ਕਿ ਉਹਨੂੰ ਸ਼ਾਇਦ ਦਿਲ ਦੀ ਵੀ ਬਿਮਾਰੀ ਸੀਗੀ। ਜਾਂ ਜਿਸ ਤਰ੍ਹਾਂ ਹੋਰ ਕੇਸ ਆ, ਜਿੱਦਾਂ ਅੰਮ੍ਰਿਤਸਰ ਵਾਲੇ ਸੀਗੇ ਜਿਹੜੇ ਨਿਰਮਲ ਸਿੰਘ ਨੂੰ ਅਸਥਮਾ ਸੀਗਾ ਨਾਲ ਜੀ, ਠੀਕ ਹੈ ਨਾ। ਹੋਰ ਕੇਸ ਸੁਣ ਲਓ, ਹਰਭਜਨ ਸਿੰਘ ਸੀ, ਉਹ ਡਾਇਬਟੀਜ਼ ਦਾ ਮਰੀਜ਼ ਸੀਗਾ, ਜਿਹੜਾ ਹੁਸ਼ਿਆਰਪੁਰ ਵਾਲਾ ਮਰਿਆ ਸੀਗਾ ਨਾ, ਹਰਭਜਨ ਸਿੰਘ ਬਲਦੇਵ ਸਿੰਘ ਦਾ ਹੀ ਸਾਥੀ ਸੀਗਾ, ਉਹਦੀ ਉਮਰ ਵੀ 62 ਸਾਲ ਸੀਗੀ। ਸੋ ਮੈਡੀਕਲ ਹਿਸਟਰੀ ਰਹਿੰਦੀ ਹੈ। ਜਿਹੜੀ ਸੁਰਿੰਦਰ ਕੌਰ ਗੁਜਰੀ ਹੈ ਲੁਧਿਆਣੇ ਵਾਲੀ, ਉਹਦਾ ਵੀ ਮੈਂ ਸੁਣਿਆ ਸੀਗਾ ਡਾਇਬਟੀਜ਼ ਦਾ, ਉਹਦਾ ਵੀ ਸੀਗਾ ਪਿਛੋਕੜ, ਉਹਦਾ ਵੀ ਮੈਡੀਕਲ ਹਿਸਟਰੀ ਦਾ। ਸੋ ਸਾਰਾ ਇਹ ਨਹੀਂ ਹੈ ਕਿ ਅੰਨ੍ਹੇਵਾਹ ਕਰ ਦਿੰਦੇ ਆ। ਔਰ ਜ਼ਿਆਦਾਤਰ ਤੁਸੀਂ ਦੇਖੋਗੇ ਮਰ ਹੀ ਉਹ ਬੰਦੇ ਰਹੇ ਆ ਜਿਨ੍ਹਾਂ ਨੂੰ ਆਲਰੇਡੀ ਪਹਿਲਾਂ ਬਿਮਾਰੀ ਹੈ, ਔਰ ਖਾਸ ਤੌਰ ਤੇ ਸ਼ੂਗਰ, ਹਾਰਟ ਦੀ ਜਾਂ ਇਸ ਤਰ੍ਹਾਂ ਦੀ ਕਿਸੇ ਨੂੰ ਜੇ ਫੇਫੜਿਆਂ ਦੀ ਬਿਮਾਰੀ ਹੈ ਫਿਰ ਤਾਂ ਬੰਦਾ ਗਿਆ ਹੀ ਗਿਆ, ਕਿਉਂਕਿ ਤਾਂ ਲੈਂਦੀ ਫੇਫੜਿਆਂ ਤੋਂ। ਤਾਂ ਮੈਡੀਕਲ ਹਿਸਟਰੀ ਜਿਹੜੀ ਉਹ ਸਾਰੀ ਪੁੱਛੀ ਜਾਂਦੀ ਹੈ। ਸੋ ਇਹ ਨਹੀਂ ਹੈ ਕਿ ਅੰਨ੍ਹੇਵਾਹ ਟੈਸਟ ਕਰੀ ਜਾਂਦੇ ਆ। ਜੀ ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਪਿਛਲੇ ਸਮੇਂ 'ਚ ਨਹੀਂ NRI ਨੂੰ ਕਿੰਨਾ ਨਹੀਂ ਬਦਨਾਮ ਕਰਕੇ ਰੱਖਤਾ, ਪਰ ਹਜੇ ਤਾਂ ਸਾਡੇ ਇਲਾਕੇ ਦੇ ਵਿੱਚ ਪਿੰਡਾਂ 'ਚ ਕੈਪਟਨ ਦੀ ਫੋਟੋ ਪਹੁੰਚੀ ਨਹੀਂ, ਫਿਰ ਵੀ NRI ਵੀਰ ਅੱਗੇ ਆਏ ਆ, ਉਹ ਹੈਲਪ ਕਰ ਰਹੇ ਆ। ਤੇ ਮੇਰਾ ਸਵਾਲ ਇਹ ਆ ਵੀ ਕਈ ਵਾਇਰਲ ਜਿਹੜੀ ਕਈਆਂ ਹੋ ਰਹੀਆਂ ਮੂਵੀਆਂ, ਆਪਣੇ ਜਿਹੜੇ ਟਰੱਕ ਵੀਰ ਆ ਦੂਜੀਆਂ ਸਟੇਟਾਂ ਫਸੇ ਹੋਏ, ਕਿ ਸਰਕਾਰ ਕੋਈ ਇੰਤਜ਼ਾਮ ਕਰ ਰਿਹਾ ਉਹਨਾਂ ਨੂੰ ਘਰ ਵਾਪਸ ਲਿਆਉਂਦੇ? ਕਿਉਂਕਿ ਅਗਲੇ ਉਹ ਕਹਿੰਦੇ ਉੱਥੇ ਵਿਚਾਰੇ ਰੋਟੀ ਪਾਣੀ ਤੋਂ ਵੀ ਤੇ ਤੰਗ ਹੋਏ ਪਏ ਆ। ਵੀ ਜੀ ਕੱਟੋ ਨਾ ਸੁਣ ਲੈਂਦੇ। ਨਹੀਂ ਦੇਖੋ, ਆਹੀ ਚੀਜ਼ਾਂ ਤੇ ਅਸੀਂ ਸੁਣਨੀਆਂ ਚਾਹੁੰਦੇ ਹਾਂ ਨਾ ਕੈਪਟਨ ਅਮਰਿੰਦਰ ਸਿੰਘ ਤੋਂ। ਤਾਂ ਕੈਪਟਨ ਅਮਰਿੰਦਰ ਸਿੰਘ ਕੀ ਆ ਕਿ ਸਾਡੇ ਫਿਊਜ਼ ਉਡਾ ਕੇ ਚਲੇ ਜਾਂਦੇ ਆ ਕਿ ਆਹ ਜੀ 87% ਤੁਸੀਂ ਮਾਂਜੇ ਜਾਣੇ ਆ। ਆਹ ਚੀਜ਼ਾਂ ਅਸੀਂ ਸੁਣਨੀਆਂ ਚਾਹੁੰਦੇ ਆ, ਕਿਉਂਕਿ ਪ੍ਰਧਾਨ ਮੰਤਰੀ ਵੀ ਆਹ ਚੀਜ਼ਾਂ ਨਹੀਂ ਸੁਣਾਉਂਦਾ। ਉਹ ਕਹਿੰਦਾ ਕਿ ਥਾਲੀ ਖੜਕਾ ਦਿਓ, ਸ਼ੰਖ ਵਜਾ ਦਿਓ ਜਾਂ ਕੋਈ ਧੂਪ ਬੱਤੀ ਲਾ ਦਿਓ। ਤੇ ਇਹ ਆ ਜਿਹੜੇ ਉਹ ਅੱਡ। ਪਹਿਲੀ ਗੱਲ ਤੇ ਹੈ ਕਿ 99% ਪੰਜਾਬੀਆਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੈਪਟਨ ਸਾਹਿਬ ਗੱਲ ਸਾਡੇ ਨਾਲ ਕਰਦੇ ਪਏ ਕਿ ਕਿਸੇ ਡੈਨਮਾਰਕ ਦੇ ਗੋਰੇ ਨਾਲ ਕਰਦੇ ਪਏ ਆ। ਅੰਗਰੇਜ਼ੀ ਬੋਲੀ ਜਾਂਦੇ, ਅੰਗਰੇਜ਼ੀ ਬੋਲੀ ਜਾਂਦੇ ਆ। ਤੇ ਚਲੋ ਜੇ ਪੁੱਛ ਪਛਾ ਕੇ ਪਤਾ ਵੀ ਲਾ ਲਈਏ, ਉਹਦੇ 'ਚ ਸਾਡੇ ਕੰਮ ਦੀ ਗੱਲ ਤੇ ਕੋਈ ਹੁੰਦੀ ਨਹੀਂ। ਹੁਣ ਦੇਖੋ, ਇਹਨਾਂ ਨੂੰ ਦੱਸਣਾ ਚਾਹੀਦਾ ਕਿ ਅਸੀਂ ਕਰਫਿਊ ਐਕਸਟੈਂਡ ਕਰ ਰਹੇ ਹਾਂ। ਲਾਕਡਾਊਨ ਆਪਾਂ ਨੂੰ ਵੀ ਪਤਾ ਹੈ ਕਿ ਐਕਸਟੈਂਡ ਹੋ ਜਾਣਾ ਵਾ, ਲਾਕਡਾਊਨ ਵੀ ਐਕਸਟੈਂਡ ਹੋਏਗਾ, ਠੀਕ ਹੈ ਨਾ। ਤਾਂ ਹੁਣ ਤੁਸੀਂ ਘੱਟੋ ਘੱਟ ਇਹ ਤਾਂ ਗੱਲਾਂ ਜਿਹੜੀਆਂ ਕਲੀਅਰ ਕਰੋ ਕਿ ਹਾਂ ਭਾਈ, ਜਿਹੜੇ ਸਾਡੇ ਬੰਦੇ ਆ ਜਿਵੇਂ ਦਿੱਲੀ ਦੇ ਵਿੱਚ ਫਸੇ ਆ, ਸਾਡੇ ਜਿਹੜੇ ਮੁੰਡੇ ਕੁੜੀਆਂ ਕੋਈ ਕੰਮ ਕਰਦੇ ਆ, ਜਾਂ ਜਿਹੜੇ ਸਾਡੇ ਟਰੱਕ ਡਰਾਈਵਰ ਆ, ਚਾਹੇ ਉਹ ਮਹਾਰਾਸ਼ਟਰ 'ਚ ਆ, ਕਰਨਾਟਕ 'ਚ ਆ, ਬੰਗਾਲ 'ਚ ਆ, ਰਾਜਸਥਾਨ 'ਚ ਆ, ਗੁਜਰਾਤ 'ਚ ਆ, ਕਿ ਅਸੀਂ ਉਹਨਾਂ ਨੂੰ ਲਿਆਉਣ ਦਾ ਵੀ ਯਤਨ ਕਰਨਾ ਭਾਈ। ਤਾਂ ਤੁਸੀਂ ਹੋਰ ਛੱਡੋ, ਦੁਬਈ ਦੇ ਵਿੱਚ ਉੱਥੇ ਬੈਠੇ ਆ ਸਾਡੇ 4 ਪੰਜਾਬੀ ਏਅਰਪੋਰਟ 'ਚ 18 ਮਾਰਚ ਦੇ, ਕੁੱਲ ਮਿਲਾ ਕੇ 20 ਇੰਡੀਅਨ ਆ। ਉਹ ਗੁਹਾਰਾ ਲਾਉਣ ਦੇ, ਉੱਥੋਂ ਦੀ ਅਥਾਰਟੀ ਕਹਿੰਦੀ ਹੈ ਕਿ ਅਸੀਂ ਚਾਰਟਰਡ ਜਹਾਜ਼ ਵੀ ਘੱਲ ਦਿੰਦੇ ਆ। ਤੁਸੀਂ ਏਦਾਂ ਕਰੋ ਕਿ ਉੱਥੋਂ ਸਾਨੂੰ ਇਹ ਅਲਾਉ ਕਰਾ ਦਿਓ ਕਿ ਹਾਂ ਭਾਈ ਠੀਕ ਆ, ਸਾਨੂੰ ਜਦੋਂ ਉਧਰੋਂ ਕਲੀਅਰੈਂਸ ਮਿਲ ਜਾਊਗੀ ਤੇ ਅਸੀਂ ਚੱਕ ਦਿਆਂਗੇ ਫਟਾ। ਤਾਂ ਦੇਖ ਲਓ ਕਿ ਇੱਧਰੋਂ ਨਾਗਰਿਕ ਘੱਲੇ ਜਾਂਦੇ ਆ, ਚਾਹੇ ਅਮਰੀਕਾ ਦੇ ਹੋਣ, ਚਾਹੇ ਕੈਨੇਡਾ ਦੇ ਹੋਣ, ਚਾਹੇ ਆਸਟ੍ਰੇਲੀਆ ਦੇ ਹੋਣ, ਇਹ ਇੱਧਰੋਂ ਜਾਈ ਜਾਂਦੇ ਆ। ਤਾਂ ਜਿਹੜੇ ਇਹਨਾਂ ਦੇ ਆਪਣੇ ਬੰਦੇ ਫਸੇ ਆ ਦੁਬਈ ਏਅਰਪੋਰਟ 'ਚ, ਜਿਨ੍ਹਾਂ ਦੀ ਮੈਡੀਕਲ ਰਿਪੋਰਟ ਵੀ ਓਕੇ ਆ, ਜਿਨ੍ਹਾਂ ਦੇ ਟੈਸਟ ਹੋਏ ਦੇ ਆ ਤੇ ਉਹ ਨੈਗੇਟਿਵ ਨੇ, ਬਕਾਇਦਾ ਉਹਨਾਂ ਨੇ ਕਮਰੇ ਦਿੱਤੇ, ਰੋਟੀ ਪਾਣੀ ਅੱਛਾ ਖਾਸਾ ਦਿੰਦੇ ਆ ਉਹਨਾਂ ਨੂੰ, ਪਰ ਇਹ ਕੁਝ ਵੀ ਨਹੀਂ ਕਰ ਰਹੇ ਆਪਣੇ ਨਾਗਰਿਕਾਂ ਵਾਸਤੇ। ਹਾਲਾਂਕਿ ਇਹਨਾਂ ਨੂੰ ਕੁਝ ਲਿਆਂਦੇ ਆ ਪਹਿਲਾਂ ਨਾਗਰਿਕ, ਮੈਂ ਐਵੇਂ ਕਹਾਂ, ਪਰ ਜਿਹੜੇ ਉਹ ਨਾਗਰਿਕ ਇਸ ਵੇਲੇ ਲਿਆਂਦੇ ਜਾ ਸਕਦੇ ਆ ਇੱਕ ਛੋਟੀ ਜਿਹੀ ਕਲੀਅਰੈਂਸ ਦੇਣ ਤੋਂ ਬਾਅਦ, ਤੇ ਉਹਨਾਂ ਨੂੰ ਵੀ ਉੱਥੋਂ ਨਹੀਂ ਲਿਆਂਦਾ ਜਾ ਰਿਹਾ। ਤਾਂ ਆਹ ਜਿਹੜੀ ਚੀਜ਼ ਤੁਸੀਂ ਕਹੀ ਆ ਬਿਲਕੁਲ ਵਾਜਬ ਆ, ਇਹ ਕੰਸਰਨ ਹੋਣਾ ਚਾਹੀਦਾ, ਪਰ ਕੈਪਟਨ ਸਾਹਿਬ ਨੇ ਇਸ ਬਾਬਤ ਅੱਜ ਕੁਝ ਵੀ ਕਲੀਅਰ ਨਹੀਂ ਕੀਤਾ। ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਹਾਲੇ ਖੱਜਲ ਖੁਆਰੀ ਹੋਰ ਝੱਲਣੀ ਪਊਗੀ। ਜੀ ਜੀ, ਅਗਲੇ ਕਾਲਰ ਆਪਣੇ ਜੁੜੇ ਨੇ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਬੂਟਾ ਸਿੰਘ ਜੀ ਮੈਨੂੰ ਲੱਗਦਾ ਭੁੱਲ ਗਏ ਨੇ, ਤੇ ਆਪਾਂ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ। ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਰਾਜਕਰਨ ਵੀਰ ਸਿੰਘ ਜੀ, ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮਿੰਟੂ ਵੀਰ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਭਾਜੀ। ਜੀ ਜੀ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਵਾਲ ਪੁੱਛੋ ਜੀ। ਜੀ ਮੈਂ ਬਸ ਬਰੀਫਲੀ ਗੱਲ ਕਰਕੇ ਮੈਂ ਮੁਕਾ ਦੇਣੀ ਹੈ ਗੱਲ ਜੀ। ਵੀਰ ਜੀ, ਇੱਕ ਤੇ ਤੁਹਾਡਾ ਬੜਾ ਧੰਨਵਾਦ ਹੈ ਮਿੰਟੂ ਵੀਰ ਜੀ, ਤੁਸੀਂ ਸਾਨੂੰ ਪੰਜਾਬ ਤੇ ਪੰਜਾਬੀਅਤ ਦੇ ਨਾਲ ਜੋੜਦੇ ਹੋ। ਇਹ ਬਹੁਤ ਤੁਸੀਂ ਰਿਸਰਚ ਕਰਦੇ ਹੋ, ਮੇਰੇ ਹਿਸਾਬ ਨਾਲ ਪੂਰਾ ਦਿਨ ਤੁਸੀਂ ਸਟੱਡੀ ਕਰਦੇ ਹੋ, ਐਵੇਂ ਨਹੀਂ ਇੰਨੀ ਤੁਸੀਂ ਫਾਸਟ ਇੱਕ ਤਜਰਬਾ ਵੀ ਕਹਿ ਸਕਦੇ ਆ। ਤੇ ਤੁਸੀਂ ਬਹੁਤ ਪਿਆਰ ਦੇ ਨਾਲ ਵੀਰ ਜੀ ਖਬਰਾਂ ਤੇ ਮੈਨੂੰ ਤੇ ਐਡਿਕਸ਼ਨ ਹੋ ਗਈ ਆ। ਮੈਂ ਜਿੰਨੀ ਦੇਰ ਤੱਕ ਖਬਰਾਂ ਸੁਣਨਾ ਲਵਾਂ ਮੇਰਾ ਦਿਨ ਨਹੀਂ ਸਟਾਰਟ ਹੁੰਦਾ ਵੀਰ ਜੀ। ਥੈਂਕ ਯੂ ਜੀ। ਰਿਕਾਰਡਿੰਗ ਸੁਣਦਾ। ਤੇ ਵੀਰ ਜੀ, ਮੇਰਾ ਇੱਕ ਸਵਾਲ ਸੀਗਾ ਵੀ ਨਿਰਮਲ ਸਿੰਘ ਖਾਲਸਾ ਜੀ ਤੋਂ ਬਾਅਦ ਜਿਹੜੇ ਉਹਨਾਂ ਦੇ ਸਾਥੀ ਸੀਗੇ ਤੇ ਉਹਨਾਂ ਦੇ ਪਰਿਵਾਰ ਨੂੰ ਕੁਆਰੰਟੀਨ ਕੀਤਾ ਗਿਆ ਸੀਗਾ, ਕੀ ਉਹ ਠੀਕ ਠਾਕ ਨੇ ਸਾਰੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ? ਮੇਰਾ ਆਹੀ ਸਵਾਲ ਸੀਗਾ ਵੀਰ ਜੀ। ਥੈਂਕ ਯੂ, ਧੰਨਵਾਦ ਤੁਹਾਡਾ ਇੱਕ ਵਾਰੀ ਫੇਰ। ਥੈਂਕ ਯੂ, ਮਿਹਰਬਾਨੀ ਜੀ। ਧੰਨਵਾਦ ਜੀ। ਅੱਛਾ ਜੀ, ਇਹ ਨਿਰਮਲ ਸਿੰਘ ਖਾਲਸਾ ਹੋਰਾਂ ਦੇ ਪਰਿਵਾਰ ਬਾਰੇ ਪੁੱਛਦੇ ਆ ਜੀ, ਉਹਨਾਂ ਦੇ ਸਾਥੀ, ਉਹਨਾਂ ਦੇ ਪਰਿਵਾਰ ਜੀ। ਹਾਂਜੀ ਹਾਂਜੀ, ਉਹ ਠੀਕ ਠਾਕ ਨੇ ਤੇ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਦੂਸਰੇ ਹਸਪਤਾਲ 'ਚ ਘੱਲ ਦਿੱਤਾ ਗਿਆ ਸੀਗਾ। ਜਿਹੜੇ ਹਸਪਤਾਲ 'ਚ ਭਾਈ ਖਾਲਸਾ ਦੀ ਮੌਤ ਹੋਈ ਆ, ਉਹਨਾਂ ਨੂੰ ਉਸ ਹਸਪਤਾਲ 'ਚੋਂ ਸਰਕਾਰੀ ਮੈਡੀਕਲ ਜੋ ਵੀ ਹੈਗਾ ਕਾਲਜ, ਉਹਦੇ 'ਚੋਂ ਉਹਨਾਂ ਨੂੰ ਉੱਥੋਂ ਰੈਫਰ ਕਰ ਦਿੱਤਾ ਗਿਆ ਸੀ ਕਿਸੇ ਨਿੱਜੀ ਹਸਪਤਾਲ ਦੇ ਵਿੱਚ। ਉਹ ਠੀਕ ਠਾਕ ਨੇ ਤੇ ਉਹਨਾਂ ਦੇ ਭਤੀਜੇ ਦਾ ਫੋਨ ਆਇਆ ਸੀਗਾ, ਸੌਰੀ ਮੈਸੇਜ ਆਇਆ ਸੀਗਾ ਮੈਨੂੰ ਮੈਸੇਂਜਰ 'ਚ ਇਹਨਾਂ ਦੀ ਮੌਤ ਤੋਂ ਬਾਅਦ ਕਿ ਸਾਡਾ ਵੀ ਇੱਥੇ ਬੁਰਾ ਹਾਲ ਆ। ਉਸ ਤੋਂ ਬਾਅਦ ਰੌਲਾ ਰੂਲਾ ਪਿਆ, ਚਲੋ ਜਿੰਨਿਆਂ ਨੂੰ ਆਪਾਂ ਅੱਗੇ ਫਾਰਵਰਡ ਕਰ ਸਕਦੇ ਸੀ ਕੀਤਾ ਨਾ। ਤਾਂ ਉਹ ਫਿਰ ਜਦੋਂ ਰੌਲਾ ਪਿਆ, ਲੌਂਗੋਵਾਲ ਸਾਹਿਬ ਦੀ ਸਟੇਟਮੈਂਟ ਆ ਗਈ, ਦੱਸਦੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਵੀ
ਜ਼ੋਰ ਲਾਇਆ। ਯਾਨੀ ਜਦੋਂ ਸਾਰਿਆਂ ਦੇ ਵਿੱਚ ਆ ਗਈ ਇਹ ਗੱਲ ਤਾਂ ਸਾਰਿਆਂ ਨੇ ਜ਼ੋਰ ਲਾਇਆ ਤਕਰੀਬਨ। ਜਦੋਂ ਇੱਕ ਪ੍ਰੈਸ਼ਰ ਬਿਲਡਅਪ ਹੋਇਆ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਘੱਲ ਦਿੱਤਾ ਗਿਆ ਸੀ। ਪਰ ਇਹ ਇੱਕ ਸਵਾਲ ਹੈ ਨਾ ਕਿ ਆਮ ਬੰਦੇ ਨੂੰ ਤੁਸੀਂ ਨਹੀਂ ਘੱਲੋਗੇ। ਆਮ ਬੰਦਾ ਤਾਂ ਉੱਥੇ ਰਹੂਗਾ ਨਾ ਸਰਕਾਰੀ ਹਸਪਤਾਲਾਂ 'ਚ। ਤੇ ਜੇ ਕੱਲ੍ਹ ਨੂੰ ਕਿਸੇ ਹੋਰ ਦੇ ਨਾਲ ਇਹ ਚੀਜ਼ ਵਾਪਰ ਜਾਂਦੀ, ਕਿਉਂਕਿ ਜਿੰਨੀਆਂ ਮੌਤਾਂ ਹੋਈਆਂ 2-3 ਮੌਤਾਂ ਜਿਹੜੀਆਂ ਕੰਟਰੋਵਰਸ਼ੀਅਲ ਹੈ, ਜਿੱਦਾਂ ਲਾ ਲਓ ਕਿ ਬਲਦੇਵ ਸਿੰਘ ਦੀ ਮੌਤ ਹੈ ਜਿਹੜੀ, ਉਹਦੇ ਵਿੱਚ ਵੀ ਸਰਕਾਰੀ ਕੁਤਾਹੀ ਹੋਈ ਆ। ਫਿਰ ਜਿਹੜੀ ਉਹ ਬੀਬੀ ਮਰੀ ਸੀ ਲੁਧਿਆਣੇ ਤੋਂ, ਜਿਹਨੂੰ ਉੱਥੇ ਕੀਤਾ ਗਿਆ ਸੀਗਾ ਮੇਰੇ ਖਿਆਲ ਦੇ ਨਾਲ ਰੈਫਰ ਰਜਿੰਦਰਾ ਹਸਪਤਾਲ ਪਟਿਆਲੇ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉੱਥੇ ਹਸਪਤਾਲ ਹੈਗਾ ਸੀਗਾ ਤੇ ਹਸਪਤਾਲ ਦੇ ਵਿੱਚ ਜਿਹੜਾ ਵੈਂਟੀਲੇਟਰ ਉਹ ਵੀ ਮੌਜੂਦ ਸੀਗਾ ਲੁਧਿਆਣੇ, ਜਦਕਿ ਉਹਦੀ ਮੌਤ ਇਸ ਕਰਕੇ ਹੋਈ ਕਿਉਂਕਿ ਵੈਂਟੀਲੇਟਰ ਹੈ ਨਹੀਂ ਸੀਗਾ, ਉਹਨੂੰ ਉੱਥੇ ਖੜਨਾ ਪਿਆ ਰਜਿੰਦਰਾ ਹਸਪਤਾਲ 'ਚ। ਬਾਅਦ 'ਚ ਇਹ ਗੱਲ ਜਿਹੜੀ ਆ ਉਹ ਅਖਬਾਰਾਂ 'ਚ ਛਪੀ ਕਿ ਵੈਂਟੀਲੇਟਰ ਉੱਥੇ ਸਾਲ 1.5 ਸਾਲ ਤੋਂ ਪਏ ਸਨ, ਕੋਈ ਉਹਨਾਂ ਨੂੰ ਚਲਾਉਣ ਵਾਲਾ ਬੰਦਾ ਹੀ ਨਹੀਂ ਸੀ, ਟੈਕਨੀਸ਼ੀਅਨ ਹੀ ਨਹੀਂ ਸੀਗਾ। ਦੱਸੋ ਕੀ ਕਰੋਗੇ ਤੁਸੀਂ? ਜੀ ਜੀ ਜੀ। ਅਗਲੇ ਕਾਲਰ ਆਪਣੇ ਜੁੜੇ ਨੇ ਰਾਜਾ ਜੀ ਮੋਡੈਸਟੋ ਤੋਂ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ 2 ਸਵਾਲ ਨੇ। ਇੱਕ ਤਾਂ ਵੀ ਟਰੱਕਾਂ ਵਾਲੇ ਇੰਡੀਆ ਦੇ ਵਿੱਚ, ਮੇਰੇ ਦੋਸਤ ਵੀ ਟਰੱਕ ਵਗੈਰਾ ਬਾਹਰ, ਉਹ ਕਹਿੰਦੇ ਵੀ ਸਾਨੂੰ ਤਾਂ ਉੱਥੇ ਪਾਣੀ ਤੱਕ ਟੂਟੀਆਂ ਬੰਦ ਕਰਤੀਆਂ, ਵੀ ਰਾਸ਼ਨ ਤਾਂ ਦੂਰ ਦੀ ਗੱਲ ਆ, ਵੀ ਜਿਹੜੇ ਇੰਡੀਆ ਦੇ ਵਿੱਚ ਪੰਜਾਬ 'ਚ ਜਿਹੜੇ ਆਪਣੇ ਜਾਂ ਬਿਹਾਰ ਯੂਪੀ 'ਚ ਦਿੰਦੇ ਆ ਰਾਸ਼ਨ, ਉਹਨਾਂ ਨੂੰ ਇੰਨੀ ਸੇਵਾ ਕਰਦੇ ਆ, ਕਾਲ ਕਰਕੇ ਤਾਂ ਕਹਿ ਸਕਦੇ ਆ ਵੀ ਪੰਜਾਬੀਆਂ ਦੀ ਉੱਥੇ ਤੁਸੀਂ ਹੈਲਪ ਕਰੋ, ਸਾਡੀ ਇੱਥੇ ਕਰਦੇ ਆ। ਤੇ ਦੂਜਾ ਮੇਰਾ ਆਪਣੇ ਗੰਗਾ ਨਗਰ ਤੋਂ ਮੁੰਡਾ ਦੱਸਦਾ ਸੀ ਡੀਪੂ, ਉਹ ਕਹਿੰਦਾ ਰਾਸ਼ਨ ਗੌਰਮੈਂਟ ਨੇ ਡਬਲ ਕਰਤਾ। ਉਹ ਕਹਿੰਦੇ ਨਾਲ ਹੀ ਲੈ ਕੇ ਬਾਹਰ ਜਾ ਕੇ ਨਾਲ ਹੀ ਦੁਕਾਨ ਤੇ ਉਹ ਆਪਦਾ ਵੇਚੀ ਜਾਂਦੇ ਆ ਕਣਕ। ਵੀ ਮਿਡਲ ਕਲਾਸ ਲਈ ਜਿਹਦੇ 3 ਕਿੱਲੇ ਆ, ਦੁੱਧ ਤੋਂ ਗੁਜ਼ਾਰਾ ਆਉਂਦਾ ਜੀ, ਉਹਨਾਂ ਲਈ ਤਾਂ ਗੌਰਮੈਂਟ ਕੁਛ ਨਹੀਂ ਸੋਚ ਰਹੀ। ਜੀ ਹਾਂਜੀ, ਬਿਲਕੁਲ ਬਿਲਕੁਲ। ਇਹ ਹੁਣ ਮੈਂ ਅੱਗੇ ਕਿਹਾ ਕਿ ਹੜਾਟ ਪੈਣਾ ਜਿਹੜਾ ਵਿਚਾਰੇ ਮਿਡਲ ਕਲਾਸ ਦਾ, ਜਿਨ੍ਹਾਂ ਨੂੰ ਕੁਛ ਵੀ ਨਹੀਂ ਦਿੱਤਾ ਜਾਂਦਾ, ਪਰ ਜਿਨ੍ਹਾਂ ਤੇ ਬੋਝ ਹੈ ਜਿਹੜੇ ਉਹ ਐਕਸਟਰਾ ਪੈਣੇ ਹੀ ਪੈਣੇ ਆ। ਹੁਣ ਜਿਨ੍ਹਾਂ ਦੀਆਂ ਕਿਸ਼ਤਾਂ ਨੇ, ਉਹ ਕਿਸ਼ਤਾਂ ਜਿਹੜੀਆਂ ਉਹ ਦੇਣੀਆਂ ਪੈਣੀਆਂ ਉਹਨਾਂ ਨੂੰ। ਜਿਨ੍ਹਾਂ ਨੇ ਪ੍ਰਾਈਵੇਟ ਫਰਮਾਂ ਤੋਂ ਲੋਨ ਲਏ, ਛੋਟੇ ਦੁਕਾਨਦਾਰਾਂ ਨੇ, ਮਿਡਲ ਕਲਾਸ ਬੰਦਿਆਂ ਨੇ, ਉਹ ਉਹਨਾਂ ਨੂੰ ਦੇਣੇ ਪੈਣੇ। ਛੋਟੀ ਕਿਸੇ ਵਿਚਾਰੇ ਨੇ ਕੋਈ ਫੈਕਟਰੀ ਲਾਈ ਆ, ਉਧਰ ਫੈਕਟਰੀ ਬੰਦ ਹੈ, ਉਧਰ ਉਹਦਾ ਲੋਨ ਜਿਹੜਾ ਉਹ ਜੇ ਕੋਈ ਪ੍ਰਾਈਵੇਟ ਹੈ ਤੇ ਉਹ ਵਧੀ ਜਾਣਾ। ਇਹ ਵਿਪਤਾ ਵਾਕਿਆ ਮਿਡਲ ਕਲਾਸ ਨੂੰ ਹੈਗੀ ਆ। ਔਰ ਜਿਹੜੇ ਹੈਗੇ ਆ ਨਾ ਦੂਜਾ ਟਰੱਕ ਡਰਾਈਵਰ, ਉਹਨਾਂ ਦੀ ਬਿਲਕੁਲ ਸਮੱਸਿਆ ਜਿਹੜੀ ਆ ਸਹੀ ਆ, ਕਿਉਂਕਿ ਢਾਬੇ ਬੰਦ ਆ। ਜੇ ਢਾਬੇ ਖੁੱਲੇ ਹੋਣ ਤੇ ਉਹ ਤੇ ਢਾਬਿਆਂ ਤੇ ਚਲੋ ਚਟਰਾਮ ਵੀ ਕਰ ਲੈਂਦੇ ਆ, ਮੰਜਿਆਂ ਤੇ ਉਹਨਾਂ ਤੇ ਜਾ ਕੇ ਸੌਂ ਵੀ ਜਾਂਦੇ, ਉਹਨਾਂ ਦੇ ਘਰ ਹੀ ਹੁੰਦੇ ਆ, ਫਿਰ ਰੋਟੀ ਪਾਣੀ ਵੀ ਉੱਥੋਂ ਛਕ ਲੈਂਦੇ ਆ। ਚਲੋ ਇਹ ਹੁੰਦਾ ਮਾਲਕ ਵਿਚਾਰਾ ਜਿਵੇਂ ਮਰਜ਼ੀ ਆ ਉਹ ਅਫੋਰਡ ਕਰਦਾ ਹੀ ਆ, ਪੈਸੇ ਪੂਸੇ ਕਰ ਦਿੰਦਾ ਚਲੋ ਕਿਸੇ ਤਰੀਕੇ ਦੇ ਨਾਲ। ਤਾਂ ਡਰਾਈਵਰ ਜੇ ਕੋਈ 15 ਦਿਨ 20 ਦਿਨ 25 ਦਿਨ ਕਿਤੇ ਲੱਗਦੇ ਆਸੇ ਪਾਸੇ, ਉਹ ਡਰਾਈਵਰ ਤਾਂ ਵੈਸੇ ਹੀ ਕਹਿੰਦੇ ਹੁੰਦੇ ਆ ਚੱਲਦੀ ਯਾਰਾਂ ਦੀ ਖੜੀ ਸਰਦਾਰਾਂ ਦੀ, ਤੇ ਉਹ ਖੜੀ ਫਿਰ ਸਰਦਾਰਾਂ ਦੀ ਪੈਸੇ ਪੂਸੇ ਪਾਉਂਦੇ। ਚਲੋ ਜਦੋਂ ਢਾਬੇ ਹੀ ਬੰਦ ਆ ਤਾਂ ਸਰਕਾਰ ਦਾ ਫਰਜ਼ ਬਣਦਾ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ। ਗੱਲ ਖਾਣ ਪੀਣ ਦੀ ਵੀ ਹੈ ਨਹੀਂ, ਗੱਲ ਇਹ ਆ ਕਿ ਜਦੋਂ ਇਹੋ ਜਿਹਾ ਮਾਹੌਲ ਹੋਵੇ ਉਹ ਫਿਰ ਲੁੱਟ ਪਾਟ ਦਾ ਵੀ ਬਹੁਤ ਡਰ ਹੁੰਦਾ। ਮੈਂ ਤੇ ਹੁਣ ਟਰੱਕਾਂ ਤੇ ਰਿਹਾ, ਕਈ ਚਿਰ ਧੱਕੇ ਖਾਧੇ ਆ। ਬਾਹਰਲੇ ਸਟੇਟਾਂ 'ਚ ਤੇ ਇਕੱਲੀ ਗੱਡੀ ਜਾਂਦੀ ਨਹੀਂ, 3-3 4-4 ਗੱਡੀਆਂ 5-5 ਗੱਡੀਆਂ ਗਰੁੱਪ ਬਣਾ ਕੇ ਲਿਜਾਂਦੇ ਆ। ਸੋ ਇਹ ਵੀ ਇੱਕ ਸਮੱਸਿਆ ਆਏਗੀ ਕਿ ਜਿੱਥੇ ਮੰਨ ਲਓ ਕੋਈ 2 ਗੱਡੀਆਂ ਕਿਤੇ 1 ਗੱਡੀਆਂ ਕੋਈ ਅੜ ਗਿਆ ਕੋਈ ਵਿਚਾਰਾ ਬੰਦਾ, ਤਾਂ ਉਹਦੇ ਵਾਸਤੇ ਇਹ ਵੀ ਇੱਕ ਵਿਪਤਾ ਕਿ ਕੱਲ ਨੂੰ ਕੋਈ ਅਟੈਕ ਨਾ ਕਰ ਦੇਵੇ, ਕੋਈ ਚੋਰ ਲੁਟੇਰੇ ਨਾ ਆ ਜਾਣ। ਸੋ ਇਸ ਪਾਸਿਓਂ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਉਹਨਾਂ ਤੱਕ ਰਸਦ ਪਾਣੀ ਤੇ ਪਹੁੰਚਾਇਆ ਹੀ ਜਾਵੇ। ਦੂਜਾ ਕਿ ਉਹਨਾਂ ਦੀ ਸਿਕਿਉਰਿਟੀ ਜਿਹੜੀ ਉਹ ਵੀ ਸੁਨਿਸ਼ਚਿਤ ਕੀਤੀ ਜਾਵੇ। ਜੀ 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 ਬਿਲਕੁਲ। ਕਈ ਜਾਣੇ ਕਈ ਥਾਵਾਂ ਦੇ ਉੱਤੇ ਚਲੋ ਹੈਲਪ ਵੀ ਕਰ ਰਹੇ ਹੋਣਗੇ, ਚਲੋ ਚੰਗੀ ਗੱਲ ਆ। ਜਿਹੜਾ ਜਿਹਦਾ ਜਿੰਨਾ ਸਰਦਾ ਪੁੱਛਦਾ ਉਹ ਇੱਕ ਦੂਜੇ ਦੀ ਜਿਹੜੀ ਉਹ ਮਦਦ ਕਰੋ, ਕਿਉਂ ਜੀ ਅਜਿਹੇ ਔਖੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਸਾਥ ਦੇ ਨਾਲ ਹੀ ਆਪਾਂ ਇਸ ਦੇ ਵਿੱਚੋਂ ਲੰਘ ਸਕਦੇ ਹਾਂ। ਮਿੰਟੂ ਜੀ, ਟੈਸਟਿੰਗ ਕਿਟਸ ਦੀ ਆਪਾਂ ਥੋੜ੍ਹੇ ਦਿਨ ਪਹਿਲਾਂ ਗੱਲ ਕੀਤੀ ਸੀ ਵੀ ਜਿਹੜੀ ਜਲਦੀ ਦੇ ਨਾਲ ਟੈਸਟ ਨਤੀਜੇ ਦੇਣ ਵਾਲਾ ਟੈਸਟਿੰਗ ਕਿਟ ਜਿਹੜੀ ਕੁਝ ਬਣ ਰਹੀ ਆ, ਉਹ ਕਿੰਨੀ ਕੁ ਬਣ ਕੇ ਉਸ ਦੇ ਬਾਰੇ ਜਿਹੜੀ ਹੈ ਵੀ ਕਦੋਂ ਤੱਕ ਸਾਰਿਆਂ ਤੱਕ ਉਹ ਮੁਹੱਈਆ ਹੋਊਗੀ, ਵੀ ਨੰਬਰ ਆਫ ਜਿਹੜੇ ਕੇਸਿਸ ਟੈਸਟ ਨੇ ਉਹ ਕਦੋਂ ਜਿਹੜੇ ਉਹ ਵਧਣਗੇ? ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਸੀ ਵੀ ਆਪਣੇ 3 ਕਰੋੜ ਪਿੱਛੇ 3000 ਅਜੇ ਮਸਾਂ ਟੈਸਟ ਹੋਏ ਆ। ਓਵਰਆਲ ਇੰਡੀਆ ਦੇ ਵਿੱਚ ਕੀ ਆંકੜਾ ਹੈਗਾ, ਕੁਛ ਹੈ ਇਸ ਦੇ ਬਾਰੇ ਜਾਣਕਾਰੀ ਦੇ ਰਹੇ ਨੇ? ਹਾਂਜੀ, ਹੁਣ ਤੇ ਲੱਖ ਤੋਂ ਟੱਪ ਗਈ ਹੈ ਗਿਣਤੀ ਟੈਸਟ ਹੋਏ। ਉਹ ਇਸੇ ਕਰਕੇ ਹੀ ਆ ਕਿਉਂਕਿ ਟੈਸਟਿੰਗ ਕਿੱਟਾਂ ਜਿਹੜੀਆਂ ਉਹ ਹੁਣ ਮੁਹੱਈਆ ਹੋ ਗਈਆਂ। ਪਹਿਲਾਂ ਤੇ ਸਾਰੀਆਂ ਬਾਹਰੋਂ ਆ ਰਹੀਆਂ ਸੀਗੀਆਂ। ਇਹ ਬੀਬੀ ਇੱਕ ਹੈ ਜਿਹੜੀ ਉਹ ਪ੍ਰਾਈਵੇਟ ਲੈਬ ਸੀਗੀ। ਦਿਲਚਸਪ ਕਹਾਣੀ ਹੈ, ਮੈਂ ਸੁਣਾ ਦਿੰਦਾ ਸ਼ਾਰਟ ਦੇ ਵਿੱਚ। ਇਹਨਾਂ ਨੇ ਲਿਸਟਡ ਕੀਤੀਆਂ ਸੀਗੀਆਂ ਨਾ ਕੁਛ ਨਿੱਜੀ ਜਿਹੜੀਆਂ ਲੈਬਾਂ, ਤੁਸੀਂ ਵੀ ਕਰੋਗੇ ਤੇ ਉਹਨਾਂ ਵਾਸਤੇ ਫੀਸ ਵੀ ਜਿਹੜੀ ਆ ਉਹ ਨਿਸ਼ਚਿਤ ਕਰ ਦਿੱਤੀ ਸੀ। ਉਹਦੇ ਵਿੱਚ ਇੱਕ ਲੈਬ ਹੈ ਬਾਈ ਲੈਬ, ਉਹਦੇ ਵਿੱਚ ਇੱਕ ਬੀਬੀ ਕੰਮ ਕਰਦੀ ਸੀ, ਬੀਬੀ ਮੀਨਲ। ਇਹਨੇ ਜਾਂ ਇਹਦੀ ਟੀਮ ਨੇ ਜਿਹੜੀ ਖੋਜ ਕੀਤੀ ਆ ਤੇ ਉਹ ਪ੍ਰੈਗਨੈਂਸੀ ਦੇ ਵਿੱਚ ਕੀਤੀ ਬੀਬੀ ਨੇ। ਜਿੱਦਣ ਉਹਨੇ ਸਬਮਿਟ ਕੀਤੀ ਹੈ ਸਾਰੀ ਆਖਰੀ ਮਤਲਬ ਕਿ ਇਹਦੀ ਜਿਹੜੀ ਕਿਟ ਸੀਗੀ, ਤਾਂ ਉਸ ਤੋਂ 1 ਦਿਨ ਪਹਿਲਾਂ ਹੀ ਉਹਦੇ ਘਰ ਬੇਬੀ ਹੋਇਆ।
ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਕਹਾਣੀ, BBC ਨੇ ਵੀ ਉਹਨਾਂ ਦੀ ਸਟੋਰੀ ਲਾਈ ਆ ਬੀਬੀ ਮੀਨਲ ਦੀ। ਤਾਂ ਉਸ ਤੋਂ ਬਾਅਦ ਹੁਣ ਪੂਨੇ ਜਾਊ, ਬੰਬੇ ਜਾਊ, ਅਪਰੂਵਲ ਤੇ ਚਲੋ ਮਿਲ ਜਾਣੀ ਆ। ਉਸ ਤੋਂ ਬਾਅਦ ਫਿਰ ਵੱਖ-ਵੱਖ ਜ਼ਿਲ੍ਹਿਆਂ ਦੀ, ਕਿਉਂਕਿ 720 ਜ਼ਿਲ੍ਹੇ ਆ ਇੰਡੀਆ ਦੇ, ਹੌਲੀ ਹੌਲੀ ਪਹੁੰਚੇਗੀ। ਪਰ ਉਹਦੇ ਵਿੱਚ ਵੀ ਕੀ ਅਲਟੀਮੇਟ ਸੋਲਿਊਸ਼ਨ ਨਹੀਂ ਹੈ ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਮੈਂ ਉਹਦੇ ਬਾਰੇ ਦੇਖਦਾ ਪਿਆ ਸੀਗਾ। ਉਹ ਮੰਨਿਆ ਜਾਂਦਾ ਹੈ ਡਾਕਟਰ, ਹਾਲਾਂਕਿ ਜਿਹੜਾ ਉਹ ਪਹਿਲਾ ਟੈਸਟ ਚੱਲਦਾ, ਪਤਾ ਨਹੀਂ ਕਿਹੜਾ ਟੈਸਟ ਹੈ ਉਹ, BCR ਕੇ ਪਤਾ ਨਹੀਂ ਕਿਹੜਾ ਟੈਸਟ ਹੈ ਜਿਹੜਾ ਕਰਦੇ ਆ, ਉਹ ਤੁਸੀਂ ਦੇਖ ਲਿਓ ਗੂਗਲ ਤੋਂ। ਡਾਕਟਰ ਹਾਲੇ ਵੀ ਉਹਨੂੰ ਭਰੋਸੇਮੰਦ ਮੰਨਦੇ ਆ, ਪਰ ਉਹ ਥੋੜਾ ਜਿਹਾ ਇਹ ਹੈ ਕਿ ਉਹਦੇ ਨਾਲ ਹੱਥ ਹੌਲਾ ਹੋ ਜਾਊਗਾ। ਇਹ ਕਹਿੰਦੇ ਕਿ 5 ਚੋਂ ਹੋ ਸਕਦਾ ਕਿ ਇੱਕ ਜਿਹੜਾ ਹੈ ਇਹ ਦੱਸ ਦੇਵੇ, ਗਲਤ ਦੱਸ ਦੇਵੇ ਇਹ ਜਿਹੜੀ ਕਿੱਟ ਹੈ, ਇਹ ਸੰਭਾਵਨਾ ਹੈ। ਯਾਨੀ ਅਲਟੀਮੇਟ ਸੋਲਿਊਸ਼ਨ ਨਹੀਂ ਹੈ ਇਸ ਚੀਜ਼ ਦਾ। ਹਾਂ, ਥੋੜਾ ਜਿਹਾ ਉਹਦਾ ਭਾਰ ਜ਼ਰੂਰ ਵੰਡਿਆ ਜਾਊਗਾ, ਪਰ ਰੌਲਾ ਇਹ ਹੈ ਨਾ ਰਾਜ ਕਰਨਵੀਰ ਸਿੰਘ ਜੀ ਕਿ ਜਿੰਨੀਆਂ ਤੁਹਾਡੇ ਕੋਲ ਟੈਸਟਿੰਗ ਕਿੱਟਾਂ ਜ਼ਿਆਦਾ ਹੋਣਗੀਆਂ ਤਾਂ ਤੁਹਾਨੂੰ ਦੂਸਰੇ ਇਕਵਿਪਮੈਂਟ ਵੀ ਜ਼ਿਆਦਾ ਲਿਆਉਣੇ ਪੈਣਗੇ ਨਾ। ਜਿੱਦਾਂ ਆਪਾਂ ਅੱਗੇ ਗੱਲ ਕੀਤੀ ਆ ਕਿ ਫਿਰ ਤੁਹਾਨੂੰ RNA ਟੈਸਟ ਵਾਲੀ ਜਿਹੜੀ ਕਿੱਟ ਉਹ ਵੀ ਵੱਧ ਲਿਆਉਣੀ ਪਊਗੀ, PPE ਆ ਜਿਹੜੀ ਉਹ ਵੀ ਵੱਧ ਬਣਾਉਣੀ ਪਊਗੀ। ਫਿਰ ਉਹਦੇ ਟਰਾਂਸਪੋਰਟ ਵਾਸਤੇ ਉਹ ਜਿਹੜਾ ਹੁੰਦਾ ਵੈਰੀਟੋ ਮੀਡੀਆ, ਪਤਾ ਨਹੀਂ ਇਸ ਤਰ੍ਹਾਂ ਦਾ ਨਾ ਟਰਾਂਸਪੋਰਟ ਮੀਡੀਆ, ਉਹ ਕਿੱਟ ਲਿਆਉਣੀ ਪਊਗੀ। ਡਿਸਟਰੋਇੰਗ ਵਾਸਤੇ ਤੁਹਾਨੂੰ ਇੱਕ ਪ੍ਰਬੰਧ ਬਣਾਉਣਾ ਪਊਗਾ। ਸੋ ਉਹ ਵੀ ਮੈਕੈਨਿਜ਼ਮ ਤੁਹਾਨੂੰ ਵਧਾਉਣਾ ਪੈਣਾ। ਇਹ ਵੀ ਚੈਲੰਜ ਆ ਕਿ ਇਕੱਲੀ ਕਿੱਟ ਦੇ ਨਾਲ ਮਸਲਾ ਹੱਲ ਨਹੀਂ ਹੋਣਾ। ਇੱਕ ਤੇ ਇੱਕ ਅਲਟੀਮੇਟ ਸੋਲਿਊਸ਼ਨ ਨਹੀਂ ਹੈ, ਦੂਜਾ ਇਹ ਆ ਕਿ ਉਹਦੇ ਨਾਲ ਬਰਾਬਰ ਤੁਹਾਨੂੰ ਦੂਸਰੀਆਂ ਚੀਜ਼ਾਂ ਜਿਹੜੀਆਂ ਉਹ ਉਨੀ ਵੱਡੀ ਤਾਦਾਦ ਦੇ ਵਿੱਚ ਲਿਆਉਣੀਆਂ ਪੈਣਗੀਆਂ। ਜੀ 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 ਬਿਲਕੁਲ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਆ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC